वाहिगुरू जी का खालसा वाहिगुरू जी की फतेह अस्सलाम वालेकुम आदाब अर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਸੁਪਰ ਉਹਨਾਂ ਦਾ ਤਬਸਰਾ ਜਾਣਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया। जी डॉक्टर साहब आज 16 मई 2022 2 जेठ नानक शाही संमत 554 दिन है ते डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਲ ਨੂੰ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV84 ਨਾਲ ਜੁੜੇ ਹੋ ਪ੍ਰੋਗਰਾਮ TV84 ਨਾਲ ਜਿੱਦਾਂ ਕਿ ਤੁਸੀਂ Facebook ਰਾਹੀਂ ਜੁੜੇ ਜਾਂ YouTube ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ YouTube ਤੇ ਸ਼ੇਅਰ ਵੀ ਕਰੋ। ਸੋ ਵਿਊਅਰਸ ਆ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਪਹਿਲਾਂ ਤੇ ਆਪਾਂ ਤੁਹਾਨੂੰ ਦੱਸ ਦਈਏ ਤੁਸੀਂ ਸੁਣ ਹੀ ਲਿਆ ਹੋਣਾ ਡਾਕਟਰ ਸਾਹਿਬ ਦੀ ਆਵਾਜ਼ ਤੋਂ ਕਿ ਡਾਕਟਰ ਸਾਹਿਬ ਦੀ ਤਬੀਅਤ ਨਾ ਠੀਕ ਹੋਣ ਕਰਕੇ ਅਸੀਂ ਜਿਹੜੇ ਪ੍ਰੋਗਰਾਮ ਨੇ ਨਹੀਂ ਕਰ ਸਕੇ ਸੋ ਅੱਜ ਵੀ ਡਾਕਟਰ ਸਾਹਿਬ ਜੀ ਦੀ ਤਬੀਅਤ ਹੈ ਥੋੜੀ ਬਹੁਤੀ ਠੀਕ ਹੈ ਸੋ ਅਸੀਂ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਚੱਠਾ ਪਰਿਵਾਰ ਅਤੇ ਮਾਨ ਪਰਿਵਾਰ ਵੱਲੋਂ ਸੋ ਦੋਹਾਂ ਪਰਿਵਾਰਾਂ ਨੇ ਆਪਣੇ ਬੱਚਿਆਂ ਗੁਰਲੀਨ ਸਿੰਘ ਅਤੇ ਅਮਰਪ੍ਰੀਤ ਕੌਰ ਦੇ ਆਨੰਦ ਕਾਰਜ ਦੀ ਖੁਸ਼ੀ ਦੇ ਵਿੱਚ ਇਹ ਸਪਾਂਸਰਸ਼ਿਪ ਜਿਹੜੀ ਆ ਭੇਜੀ ਹੈ ਸੋ ਇਹਨਾਂ ਨੇ ਕੌਮੀ ਹਿੱਤਾਂ ਦੀ पूर्ति लई अरदास करदे खालसा दी प्राप्ति लई यतन यारी रखन ते ਜਿਹੜੀ ਵਚਨਬੱਧਤਾ ਜਿਹੜੀ ਦੁਹਰਾਈ ਹੈ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਮੂਹ ਚੱਠਾ ਪਰਿਵਾਰ ਅਤੇ ਮਾਨ ਪਰਿਵਾਰ ਜੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਆਨੰਦ ਕਾਰਜ ਜੀ ਦੀ ਜਿਹੜੀ ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ ਔਰ ਜਿਹੜੇ ਵਾਹਿਗੁਰੂ ਨਵੀਂ ਜੋੜੀ ਨੂੰ ਜਿਹੜੀ ਹੈ ਖੁਸ਼ੀਆਂ ਭਰਿਆ ਜੀਵਨ ਬਖਸ਼ਣ ਸੋ ਅੱਜ ਦੀ ਸਪਾਂਸਰਸ਼ਿਪ ਲਈ ਇਹਨਾਂ ਦੋਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਸੋ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਨੈਕਟੀਕਟ ਸਟੇਟ ਵੱਲੋਂ 29 ਅਪ੍ਰੈਲ ਨੂੰ ਖਾਲਿਸਤਾਨ ਐਲਾਨ ਦਿਵਸ ਵਜੋਂ ਮਾਨਤਾ ਦੇਣ ਤੋਂ ਬਾਅਦ ਹੁਣ ਮੈਸਾਚੂਸੇਟਸ ਸਟੇਟ ਹੋਲੀਓਕ ਸ਼ਹਿਰ ਦੇ ਜਿਹੜੇ ਮੇਅਰ ਵੱਲੋਂ ਵੀ ਖਾਲਿਸਤਾਨ ਆਜ਼ਾਦੀ ਦਿਵਸ ਸੰਬੰਧੀ ਪ੍ਰੋਕਲਾਮੇਸ਼ਨ ਜਿਹੜੀ ਹੈ ਜਾਰੀ ਕੀਤੀ ਗਈ ਹੈ ਸੋ ਭਾਰਤ ਸਰਕਾਰ ਅਤੇ ਉਸ ਦੇ ਅਦਾਰਿਆਂ ਦੇ ਭਾਰੀ ਵਿਰੋਧ ਦੇ ਬਾਵਜੂਦ ਇਹ ਜਿਹੜੀ ਮਾਨਤਾ ਮਿਲਣਾ ਜਿਹੜੇ ਡਾਇਸਪੋਰਾ ਸਿੱਖਾਂ ਦੀ ਤਾਕਤ ਨੂੰ ਦਰਸਾਉਂਦਾ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪਿਛਲਾ ਸਾਰਾ ਹਫਤਾ ਇੰਨੇ ਕੁ ਮੈਸੇजेस ਫੋਨ ਕਾਲਸ ਔਰ ਟੈਕਸਟ ਮੈਸੇजेस ਕੀਤੇ ਕਿ ਇੰਨਾ ਕੁ ਜ਼ਰੂਰ ਹੌਸਲਾ ਹੋਇਆ ਕਿ ਸਾਡੇ ਲਈ ਕਿੰਨੇ ਵੀਰ ਭੈਣਾਂ ਫਿਕਰਮੰਦ ਨੇ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ ਜਿਵੇਂ ਤੁਸੀਂ ਇਸ ਪ੍ਰੋਗਰਾਮ ਨੂੰ ਮਿਸ ਕੀਤਾ ਸਾਨੂੰ ਮਿਸ ਕੀਤਾ ਉਸ ਤੋਂ ਵੀ ਸ਼ਾਇਦ ਜ਼ਿਆਦਾ ਸ਼ਿੱਦਤ ਦੇ ਨਾਲ ਅਸੀਂ ਵੀ ਤੁਹਾਨੂੰ ਮਿਸ ਕੀਤਾ ਔਰ ਇਹਨਾਂ ਸਾਰੇ ਦਿਨਾਂ ਦੇ ਵਿੱਚ ਜੋ ਡਿਵੈਲਪਮੈਂਟਸ ਅਰਾਊਂਡ ਦਾ ਗਲੋਬ ਚੱਲ ਰਹੀਆਂ ਸੀ ਹਮੇਸ਼ਾ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਅਸੀਂ ਹਰ ਚੀਜ਼ ਨੂੰ ਮੋਨੀਟਰ ਕਰਦੇ ਹਾਂ ਔਰ ਅੰਦਰ ਵਲਵਲੇ ਵੀ ਉੱਠ ਰਹੇ ਸੀ ਵੀ ਇਹ ਕੁਝ ਹੋ ਰਿਹਾ ਔਰ ਅਸੀਂ ਰੂਬਰੂ ਨਹੀਂ ਹੋ ਪਾ ਰਹੇ ਜ਼ਾਹਰ ਹੈ ਕਿ ਅੱਜ ਕੱਲ ਚੇਂਜ ਆਫ ਵੈਦਰ ਉਸ ਨਾਲ ਜੁੜਿਆ ਹੋਇਆ ਕੋਈ ਜਿਹੜਾ ਉਹ ਸੀਜ਼ਨਲ ਹੀ ਏਲਮੈਂਟਸ ਹੁੰਦੀਆਂ ਨੇ ਔਰ ਫਲੂ ਵਾਇਰਸ ਦਾ ਹੀ ਅਸਰ ਸੀ ਅਸੀਂ ਵਾਸ਼ਿੰਗਟਨ DC ਫਰਾਈਡੇ ਆਨੰਦ ਕਾਰਜ ਤੋਂ ਬਾਅਦ ਵੀਕਐਂਡ ਤੇ ਵਾਪਸ ਆਏ ਔਰ ਮੰਡੇ ਮਾਰਨਿੰਗ ਤੱਕ ਜਿਹੜਾ ਹੈ ਜਿਸ ਬੁਖਾਰ ਲਫ਼ਜ਼ ਦੇ ਲਈ ਪੁਰਾਤਨ ਸਿੰਘਾਂ ਨੇ ਲਫ਼ਜ਼ ਆਕੜ ਭੰਨ ਸਿੰਘ ਜਿਹਦਾ ਨਾਂ ਰੱਖਿਆ ਹੋਇਆ ਹੈ ਕਿ ਭਾਈ ਜਿਹੜਾ ਆਕੜ ਭੰਨ ਦਿੰਦਾ ਉਹ ਆਕੜ ਭੰਨ ਸਿੰਘ ਨੇ ਸਾਡੀ ਵੀ ਆਕੜ ਭੰਨ ਦਿੱਤੀ 3-4 ਦਿਨ ਜਿਹੜਾ ਲਗਾਤਾਰਤਾ ਦੇ ਨਾਲ ਉਸ ਦਾ ਜ਼ੋਰ ਰਿਹਾ ਜੀ ਔਰ ਵੈਸੇ ਵੀ ਮੇਰਾ ਇੱਕ ਇਤਿਆਤਨ ਵੀ ਹੁੰਦਾ ਹੈ ਕਿ ਅਸੀਂ ਜਦੋਂ ਇਸ ਕਿਸਮ ਦਾ ਹੁੰਦਾ ਹੈ ਫਲੂ ਖਾਸ ਤੌਰ ਤੇ ਉਦੋਂ
ਐਕਸਪੋਜ਼ਰ ਨਾ ਹੋਏ ਤਾਂ ਕਿ ਬਾਕੀ ਵੀ ਸੁਰੱਖਿਅਤ ਰਹਿਣ। ਜੀ ਫਿਰ ਕਿਉਂਕਿ ਡਾਲਸ ਸਾਡੇ ਵੀਰਾਂ ਭੈਣਾਂ ਨੇ ਖਾਸ ਤੌਰ ਤੇ ਵੀਰ ਗੋਵਿੰਦਰ ਸਿੰਘ ਔਰ ਅਮਨਵੀਰ ਸਿੰਘ, ਉਹਨਾਂ ਨੇ ਪਿਛਲੇ ਕਈ ਹਫ਼ਤਿਆਂ ਤੋਂ ਪ੍ਰੋਗਰਾਮ ਬਣਾਇਆ ਹੋਇਆ ਸੀ TV 84 ਦੀ ਫਾਈਨੈਂਸ਼ੀਅਲ ਮਦਦ ਦੇ ਲਈ, ਔਰ ਸਾਨੂੰ ਵੀ ਲਗਭਗ 3 ਸਾਲ ਹੋ ਚੁੱਕੇ ਨੇ ਡਾਲਸ ਗਿਆ। ਸੋ ਉਸ ਨੂੰ ਵੀ ਮੈਂ ਮਿਸ ਨਹੀਂ ਸੀ ਕਰਨਾ ਚਾਹੁੰਦਾ। ਹਾਲਾਂ ਫਰਾਈਡੇ ਤੱਕ ਪਹੁੰਚਦੇ ਹਾਂ, ਕਾਫੀ ਰਿਕਵਰੀ ਹੋ ਗਈ ਸੀ। ਫਰਾਈਡੇ ਅਸੀਂ ਡਾਲਸ ਫਲਾਈ ਕੀਤਾ ਔਰ ਸੈਟਰਡੇ ਸੰਡੇ ਜਿਹੜਾ ਲਗਾਤਾਰਤਾ ਨਾਲ 2 ਮੇਜਰ ਪ੍ਰੋਗਰਾਮ, ਪਹਿਲਾ ਸੈਟਰਡੇ ਜਿਹੜਾ ਗੁਰਦੁਆਰਾ ਸਿੰਘ ਸਭਾ ਸੀ ਔਰ ਦੂਸਰਾ ਗੁਰਦੁਆਰਾ ਅਕਾਲ ਜੋਤ ਸਾਹਿਬ ਸੰਡੇ ਦਾ ਪ੍ਰੋਗਰਾਮ ਸੀ। ਔਰ ਇਸ ਤੋਂ ਇਲਾਵਾ ਜਿਹੜੀਆਂ 1-to-1 ਮਿਲਣੀਆਂ ਸੀ ਜਿਨ੍ਹਾਂ ਦੀ ਸ਼ੁਰੂਆਤ ਸਵੇਰੇ 8-9 ਵਜੇ ਹੋ ਕੇ ਪਾਸਟ ਮਿਡਨਾਈਟ ਤੱਕ ਰਹੀ। ਸੋ ਦੋਵੇਂ ਦਿਨ ਹੀ, ਤਿੰਨੋਂ ਦਿਨ ਆਲਮੋਸਟ ਫਰਾਈਡੇ ਸੈਟਰਡੇ ਸੰਡੇ ਡਾਲਸ ਦੀ ਧਰਤੀ ਤੇ ਗੁਜ਼ਾਰੇ। ਔਰ ਅੱਜ ਵੀ ਸਵੇਰੇ, ਕਿਉਂਕਿ ਅਸੀਂ ਇਹ ਹਫ਼ਤੇ ਦੀ ਸ਼ੁਰੂਆਤ ਮਿਸ ਕਰਕੇ ਨਹੀਂ ਸੀ ਕਰਨਾ ਚਾਹੁੰਦੇ ਪ੍ਰੋਗਰਾਮ, ਸੋ ਅਰਲੀ ਅਸੀਂ 7:30 ਏਅਰਪੋਰਟ ਤੇ ਪਹੁੰਚੇ। 1 ਘੰਟੇ ਦਾ ਟਾਈਮ ਡਿਫਰੈਂਸ ਹੈ ਡਾਲਸ ਟੈਕਸਾਸ ਨਾਲੋਂ, ਔਰ ਅਸੀਂ ਸਟੂਡੀਓ ਤੁਹਾਡੇ ਰੂਬਰੂ ਜ਼ਾਹਰ ਹੈ ਕਿ ਇਸ ਸਾਰੇ ਪੀਰੀਅਡ 'ਚ ਜਿਵੇਂ ਤੁਸੀਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲ ਕੀਤੀ, ਦੋਵੇਂ ਹੀ ਪਰਿਵਾਰ, ਜਦੋਂ ਅਸੀਂ ਚੱਠਾ ਪਰਿਵਾਰ ਦੀ ਗੱਲ ਕਰਦੇ ਹਾਂ ਤਾਂ ਜ਼ਾਹਰ ਹੈ ਮੇਰਾ ਧਿਆਨ ਬਜ਼ੁਰਗਾਂ ਵੱਲ ਜਾਂਦਾ ਹੈ। ਸਰ ਜਰਨੈਲ ਸਿੰਘ, ਉਹਨਾਂ ਦਾ ਅੱਗੋਂ ਜਿਹਨੂੰ ਫੈਮਿਲੀ ਟਰੀ ਅਸੀਂ ਕਹਿੰਦੇ ਹਾਂ, ਭਾਈ ਬਲਵਿੰਦਰ ਸਿੰਘ ਚੱਠਾ, ਔਰ ਉਹਨਾਂ ਦੇ ਛੋਟੇ ਭਰਾ ਤਾਂ ਅਮਰਜੀਤ ਸਿੰਘ ਚੱਠਾ, ਉਹਨਾਂ ਦੇ ਸਪੁੱਤਰ ਗੁਰਲੀਨ ਸਿੰਘ, ਤੇ ਦੂਸਰੇ ਪਾਸੇ ਸਿਐਟਲ ਤੋਂ ਸਾਡੇ ਵੀਰ ਗੁਰਦੇਵ ਸਿੰਘ ਮਾਨ, ਜਿਹੜੇ ਰੈਂਟਨ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਵੀ ਰਹੇ, ਸਾਡੇ ਨਾਲ ਲੰਬਾ ਸਮਾਂ ਉਹਨਾਂ ਦੀ ਜਿਹੜੀ ਕੰਟੀਨਿਊਟੀ ਹੈ ਸਾਂਝ ਦੀ ਵੀ, ਪੰਥਕ ਵੀ ਔਰ ਪਰਿਵਾਰਕ ਤੌਰ ਦੇ ਉੱਤੇ ਵੀ, ਔਰ ਉਹਨਾਂ ਦੀ ਬੇਟੀ ਜਿਹੜੀ ਅਮਨਪ੍ਰੀਤ ਕੌਰ। ਸੋ ਇਹਨਾਂ ਦੋਨਾਂ ਦਾ ਹੀ, ਅਮਰਜੀਤ ਸਿੰਘ ਚੱਠੇ ਦਾ ਬੇਟਾ ਗੁਰਲੀਨ ਸਿੰਘ ਔਰ ਅਮਨਪ੍ਰੀਤ, ਇਹਨਾਂ ਦਾ ਆਨੰਦ ਕਾਰਜ ਸੀ, ਬਹੁਤ ਵੈਲੀ ਅਟੈਂਡਡ, ਦੋਨੋਂ ਪਾਸਿਆਂ ਵੱਲੋਂ ਖੋਲ ਕੇ, ਦਿਲ ਖੋਲ ਕੇ ਜਿਹੜਾ ਹੈ ਉਹ ਖਰਚ ਵੀ ਕੀਤਾ ਗਿਆ। ਔਰ ਜ਼ਾਹਰ ਹੈ ਕਿ ਹਰ ਚੀਜ਼ ਬੜੀ ਮੈਟੀਕੂਲਸਲੀ ਪਲੈਨਡ ਸੀ, ਉਸ ਦੇ ਵਿੱਚ ਪੂਰਾ ਖੁੱਲ੍ਹ-ਡੁੱਲ ਦਾ ਵਰਤਾਰਾ ਸੀ, ਔਰ ਸਾਰੇ ਪਾਸਿਓਂ ਉਸ ਦੀ ਜਿਹੜੀ ਹੈ ਸ਼ਮੂਲੀਅਤ ਵੀ ਹੋਈ ਸਾਰਿਆਂ ਵੱਲੋਂ। ਔਰ ਸਾਡੇ ਲਈ ਤਾਂ ਹਰ ਓਕੇਜ਼ਨ ਜਿਹੜਾ ਹੈ ਉਹ ਪੰਥਕ ਵਿਚਾਰ ਕਰਨ ਦਾ ਹੀ ਮੌਕਾ ਹੁੰਦਾ ਹੈ। ਉਹ ਵੀ ਸਾਨੂੰ ਜੋੜੀ ਤਾਂ ਪਤਾ ਨਹੀਂ ਕਿੰਨੇ ਕੁ ਕੰਫਰਟੇਬਲ ਹੁੰਦੀ ਹੈ, ਉਹ ਤਾਂ ਗੋਡੇ ਉੱਪਰ ਥੱਲੇ ਹੀ ਕਰ ਰਹੇ ਹੁੰਦੇ ਨੇ, ਪਹਿਲਾਂ ਹੀ ਅੱਕੇ ਹੁੰਦੇ ਨੇ ਸਵੇਰ ਦੇ, ਕੱਪੜੇ ਵੀ ਭਾਰੇ ਪਾਏ ਹੁੰਦੇ ਨੇ, ਔਰ ਕੁਦਰਤੀ ਉਸ ਦਿਨ ਮੀਂਹ ਦਾ ਮਾਹੌਲ ਵੀ ਸੀ। ਪਰ ਜਿਹੜੇ ਹੋਰ ਵੀਰ ਭੈਣਾਂ ਸਾਰੇ ਪਾਸਿਓਂ ਆਉਂਦੇ ਨੇ, ਉਹਨਾਂ ਦੀ ਦਿਲਚਸਪੀ ਵੀ ਹੁੰਦੀ ਹੈ। ਹਰ ਕੋਈ ਇਹ ਦੇਖਣਾ ਚਾਹੁੰਦਾ ਹੈ, ਜਾਣਨਾ ਚਾਹੁੰਦਾ ਹੈ, ਸੁਣਨਾ ਚਾਹੁੰਦਾ ਹੈ ਪੰਥਕ ਨੁਕਤਾ ਨਿਗਾਹ ਤੋਂ ਕਿ ਚਾਰ ਚਫੇਰੇ ਕੀ ਹੋ ਰਿਹਾ ਹੈ। ਔਰ ਸਾਡੇ ਨਾਲ ਤਾਂ ਜ਼ਾਹਰ ਹੈ ਜ਼ਿਆਦਾ ਉਹੀ ਬਵਾਸਤਾ ਨੇ ਜਿਹੜੇ ਘਰੋਂ ਕੱਢੇ ਹੋਏ ਨੇ, ਯਾਨੀ ਕਿ ਜਿਹੜੇ ਘਰ ਬਣਾਉਣ ਦੇ ਲਈ ਤੁਰੇ ਹੋਏ ਨੇ। ਜਦੋਂ ਤੱਕ ਇਹ ਸਾਡੀ ਮੁਹਿੰਮ ਜਿਹੜੀ ਖਾਲਿਸਤਾਨ ਦੀ ਆਜ਼ਾਦੀ ਦੀ, ਖਾਲਿਸਤਾਨ ਦੀ ਕਾਇਮੀ ਦੀ, ਇਹ ਮੰਜ਼ਿਲੇ ਮਕਸੂਦ ਤੱਕ ਨਹੀਂ ਪਹੁੰਚਦੀ, ਅਸੀਂ ਤਾਂ ਹਰ ਮੌਕੇ ਤੇ ਕੋਈ ਨਾ ਕੋਈ ਠੂੰਗਾ ਵੀ ਮਾਰਦੇ ਰਹਿਣਾ। ਕਈ ਵਾਰੀ ਸ਼ਾਇਦ ਕੁਝ ਕੌੜੀਆਂ ਗੱਲਾਂ ਵੀ ਹੁੰਦੀਆਂ ਨੇ ਕੁਛ ਇੱਕ ਦੇ ਲਈ, ਬਹੁਤ ਵਾਰੀ ਖੁਸ਼ੀ ਦੇ ਨਾਂ ਥੱਲੇ ਜਿਹੜੇ ਬੈਠੇ ਹੁੰਦੇ ਨੇ ਉਹਨਾਂ ਨੂੰ ਲੱਗ ਰਿਹਾ ਹੁੰਦਾ ਵੀ ਇਹਨਾਂ ਨੇ ਹਰ ਥਾਂ ਇਹੀ ਗੀਤ ਗਾਉਣੇ ਨੇ, ਪਰ ਅਸੀਂ ਵੀ ਮਜਬੂਰ ਵੀ ਹੈ। ਔਰ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਡੁੱਲਿਆ ਖੂਨ ਜਿਹੜਾ ਉਹ ਸਾਨੂੰ ਨਾ ਘਰੇ ਬਹਿਣ ਦੇਗਾ, ਨਾ ਕਦੇ ਚੁੱਪ ਕਰਨ ਦੇਗਾ। ਕਿਸੇ ਦੀ ਖੁਸ਼ੀ ਜਾਂ ਨਾਰਾਜ਼ਗੀ ਉਹ ਆਪਣੀ ਥਾਂ, ਪਰ ਬਾਈ ਐਂਡ ਲਾਰਜ ਹਮੇਸ਼ਾ ਹੀ ਸਾਨੂੰ ਪਿਆਰ ਮਿਲਦਾ ਹੈ। ਔਰ ਅਸੀਂ ਦੋਨੋਂ ਹੀ ਪਰਿਵਾਰਾਂ ਨੂੰ, ਮਾਨ ਪਰਿਵਾਰ, ਚੱਠਾ ਪਰਿਵਾਰ ਔਰ ਨਵਵਿਆਹੀ ਜੋੜੀ ਨੂੰ ਜਿਹੜਾ ਹੈ ਉਹ ਸ਼ੁਭਕਾਮਨਾਵਾਂ ਦਿੰਦੇ ਹਾਂ। ਮਹਾਰਾਜ ਚੜ੍ਹਦੀ ਕਲਾ ਦੇਣ ਔਰ ਇਵੇਂ ਹੀ ਇਸ ਪਾਸੇ ਤੁਰੇ ਰਹਿਣ। ਜ਼ਾਹਰ ਹੈ ਕਿ ਡਾਲਸ ਦੇ ਹਵਾਲੇ ਨਾਲ ਮੈਂ ਆਲਰੇਡੀ ਗੱਲ ਕੀਤੀ ਕਿ ਲਗਭਗ 3 ਸਾਲ ਬਾਅਦ ਸਾਡਾ ਜਾਣਾ ਸੀ, ਔਰ ਦੋਨੋਂ ਹੀ ਓਕੇਜ਼ਨ ਸੈਟਰਡੇ ਸੰਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਹੈ ਉਹ TV 84 ਦੀ ਟੀਮ ਨੇ ਰਿਕਾਰਡ ਕੀਤੀ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਦਰਸ਼ਕਾਂ ਦੇ ਰੂਬਰੂ ਕਰਾਂਗੇ। ਪਰ 1-to-1 ਮੀਟਿੰਗਸ ਦੇ ਵਿੱਚ ਸਾਡੇ ਲਈ ਵੀ ਬਹੁਤ ਕੁਝ ਸਿੱਖਣ ਵਾਲਾ ਹੁੰਦਾ ਹੈ, ਔਰ ਇਹਨਾਂ ਦੋ ਵੀਰਾਂ ਦਾ ਉਪਰਾਲਾ, ਔਰ ਜ਼ਾਹਰ ਹੈ ਕਿ ਡਾਲਸ ਸਰ ਸੁਰਿੰਦਰ ਸਿੰਘ ਗਿੱਲ
ਜਿਹੜੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕਾਂ ਚੋਂ ਵੀ ਨੇ, ਲੇਕਿਨ ਉਸ ਤੋਂ ਵੀ ਬਿਯੋਂਡ ਅਸੀਂ ਜਦੋਂ ਪਹਿਲੀ ਵਾਰ 1992 ਦੇ ਵਿੱਚ ਮੇਰੀ ਪਹਿਲੀ ਫੇਰੀ ਸੀ ਡੈਲਸ ਦੀ, ਉਦੋਂ ਤੋਂ ਉਹਨਾਂ ਦੇ ਨਾਲ ਜਿਹੜੀ ਪੰਥਕ ਸਾਂਝ ਹੈ ਔਰ ਗੁਰਦੁਆਰਾ ਸਾਹਿਬ ਦੇ ਨਾਲ ਤਾਂ ਜੋ ਪੰਥਕ ਐਕਟੀਵਿਟੀ ਜੁੜੀ ਹੋਈ ਹੈ ਪਰਿਵਾਰਕ ਤੌਰ ਦੇ ਉੱਤੇ ਵੀ, ਉਹਨਾਂ ਦੇ ਉਦੋਂ ਛੋਟੇ ਬੱਚੇ ਸਨ ਗੁਰਵਿੰਦਰ ਸਿੰਘ ਔਰ ਸਵੀ ਸਿੰਘ, ਹੁਣ ਗੁਰਵਿੰਦਰ ਸਿੰਘ ਦੇ ਅੱਗੋਂ ਉਹਨਾਂ ਦੇ ਬੇਟਾ ਅਮਰੀਕ ਸਿੰਘ ਔਰ ਬੱਚੀ ਤ੍ਰਿਪਤ ਕੌਰ, ਸੋ ਉਹਨਾਂ ਬੱਚਿਆਂ ਨੂੰ ਵੀ ਚਾਅ ਹੁੰਦਾ ਮਿਲਣ ਦਾ, ਔਰ ਮੇਰੇ ਲਈ ਵੀ ਹੁੰਦਾ ਵੀ ਤੁਸੀਂ ਸਭ ਨੂੰ ਜਦੋਂ ਗਰੋ ਹੁੰਦੇ ਦੇਖਦੇ ਹੋ ਉਹਨਾਂ ਦੇ ਵਿੱਚ ਉਹੀ ਮਾਪਿਓ ਵਾਲਾ ਜਜ਼ਬਾ ਅਗਲੀ ਜਨਰੇਸ਼ਨ 'ਚ ਹੁੰਦਾ ਹੈ, ਤੇ ਸਾਨੂੰ ਵੀ ਲੱਗਦਾ ਵੀ ਨਹੀਂ ਗੱਲ ਅੱਗੇ ਤੁਰੀ ਹੋਈ ਹੈ, ਉਹ ਬੈਟਨ ਇੱਕ ਤੋਂ ਬਾਅਦ ਦੂਸਰੀ ਜਨਰੇਸ਼ਨ ਦੇ ਹੱਥ 'ਚ ਕੌਮੀ ਆਜ਼ਾਦੀ ਦੀ ਉਹ ਆ ਰਹੀ ਹੈ। ਸੋ ਇਹਨਾਂ ਦੋਨੋਂ ਦਿਨਾਂ 'ਚ ਹੀ ਸੁਰਿੰਦਰ ਸਿੰਘ ਗਿੱਲ ਉਹਨਾਂ ਦਾ ਬੇਟਾ ਗੁਰਵਿੰਦਰ ਸਿੰਘ ਵੀ ਸਾਡੇ ਨਾਲ ਰਹੇ, ਔਰ ਜੇ ਮੈਂ ਜ਼ਿਕਰ ਕਰਾਂ ਵੀ ਕਿਹਦੀ ਅਸੀਂ ਮਹਿਮਾਨ ਨਵਾਜ਼ੀ ਮਾਣੀ ਤੇ ਜ਼ਿਆਦਾ ਵਕਤ ਲੱਗੇਗਾ, ਲੇਕਿਨ ਵੀਰ ਜਪਿੰਦਰ ਸਿੰਘ ਉਹਨਾਂ ਨੇ ਉਹ ਹਮੇਸ਼ਾ ਹੀ ਇੱਕ ਬੜਾ ਰਾਇਲ ਅੰਦਾਜ਼ ਦੇ ਵਿੱਚ ਸਾਰਿਆਂ ਨੂੰ ਇਨਵਾਈਟ ਕਰਦੇ ਨੇ ਆਪਣੇ ਘਰ, ਔਰ ਜ਼ਬਰਦਸਤ ਟ੍ਰੀਟ ਹੁੰਦੀ ਹੈ। ਉਹਨਾਂ ਦੇ ਦੋਨੋਂ ਬੇਟੇ ਜਿਹੜੇ ਕਿ ਪੰਜਾਬ ਚੋਂ MBBS ਕਰਕੇ ਆਏ ਨੇ, ਆਪਣੀ ਉਹ ਤਿਆਰੀ ਵੀ ਕਰ ਰਹੇ ਨੇ, ਔਰ ਹਮੇਸ਼ਾ ਹੀ ਉਹਨਾਂ ਦੀ ਜਿਹੜੀ ਉਹਨਾਂ ਨੇ ਗੈਦਰਿੰਗ ਵੀ ਸੱਦੀ, ਉਹਨਾਂ ਦੇ ਵਿੱਚ ਡਾਕਟਰਸ ਵੀ ਸਨ, ਕਾਰਡੀਓਲੋਜਿਸਟ ਸਨ, ਇੱਕ ਨੈਫਰੋਲੋਜਿਸਟ ਸਨ ਔਰ ਲੋਕਲ ਇੰਜੀਨੀਅਰ ਐਕਟਿਵਿਸਟ ਸਾਰੇ। ਸੋ ਲਗਭਗ 2-3 ਘੰਟੇ ਦੀ ਜਿਹੜੀ ਹੈ ਉਹ ਕਾਫੀ ਡੂੰਘੀ ਵਿਚਾਰ ਕਿ ਪੰਥ ਅੱਜ ਕਿੱਥੇ ਖੜਾ ਹੈ, ਉਸ ਜ਼ਾਹਰ ਕਿਸਾਨ ਮੋਰਚਾ ਉਸ ਵਿਕਟਰੀ ਦੀ ਗੱਲ, ਸਾਡੇ ਸਾਹਮਣੇ ਜਿਹੜੇ ਚੈਲੰਜਸ ਨੇ ਉਹਨਾਂ ਦੀ ਗੱਲ, ਔਰ ਵੀਰ ਜਪਿੰਦਰ ਸਿੰਘ ਉਹਨਾਂ ਦੇ ਪਰਿਵਾਰ ਦੇ ਅਸੀਂ ਹਮੇਸ਼ਾ ਹੀ ਮਸ਼ਕੂਰ ਹਾਂ। ਇਹ ਵੀ ਫੁਲਵਾੜੀ ਨੇ ਬਾਪੂ ਕਰਨੈਲ ਸਿੰਘ ਜੀ ਜਿਨ੍ਹਾਂ ਦੇ ਨਾਲ ਪਹਿਲੀ ਵਾਰ ਮੁਲਾਕਾਤ ਆਟਵਾ ਕੈਨੇਡਾ ਦੇ ਵਿੱਚ ਹੋਈ 90s 'ਚ, ਔਰ ਉਸ ਤੋਂ ਬਾਅਦ ਕਿਉਂਕਿ IT ਇੰਜੀਨੀਅਰ ਨੇ ਜਪਿੰਦਰ ਸਿੰਘ ਇੱਥੇ ਮੂਵ ਕੀਤੇ, ਬਾਪੂ ਜੀ ਵੀ ਇੱਥੇ ਆਏ, ਔਰ ਜਦੋਂ ਵੀ ਜਾਣਾ ਹੁੰਦਾ ਡਾਲਸ ਉਹਨਾਂ ਦੇ ਨਾਲ ਉਹਨਾਂ ਨੂੰ ਮਿਲੇ ਬਿਨਾਂ ਤਾਂ ਇਵੇਂ ਹੀ ਨਹੀਂ ਸੀ ਕਿ ਵੀ ਜਿਵੇਂ ਤੀਰਥ ਯਾਤਰਾ ਮੁਕੰਮਲ ਨਹੀਂ ਹੋਈ, ਪਰ ਉਸੇ ਲੈਵਲ ਦਾ ਜਿਹੜਾ ਪਿਆਰ ਹੈ ਇਸ ਪਰਿਵਾਰ ਨੇ ਔਰ ਅੱਗੋਂ ਉਹਨਾਂ ਦੇ ਬੱਚਿਆਂ ਨੇ ਵੀ ਸਾਡੇ ਨਾਲ, ਕਿਉਂਕਿ ਪੰਥ ਨੂੰ ਸਮਰਪਿਤ ਨੇ ਔਰ ਬਹੁਤ ਡੈਡੀਕੇਸ਼ਨ ਦੇ ਨਾਲ ਅਖੰਡ ਕੀਰਤਨੀ ਪਰੰਪਰਾ ਉਸ ਦੇ ਨਾਲ ਵੀ ਜੁੜੇ ਹੋਏ ਨੇ, ਪੰਥਕ ਮਸਲਿਆਂ ਬਾਰੇ ਵੀ, ਔਰ ਬਹੁਤ ਹੀ ਜਿਸ ਨੂੰ ਤੁਸੀਂ ਸ਼ਾਇਸਤਗੀ ਔਰ ਇੱਕ ਉਹ ਪੱਧਰ ਜਿੱਥੇ ਕਿ ਇੰਨੀ ਹਿਊਮਿਲਿਟੀ, ਇੰਨੀ ਨਿਮਰਤਾ, ਦੂਸਰਿਆਂ ਨੂੰ ਵਡਿਆਣਾ ਮਾਣ ਦੇਣਾ, ਔਰ ਅਸੀਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ TV 84 ਲਈ ਵੀ ਖੁੱਲ੍ਹ ਕੇ ਜਿਹੜੀ ਹੈ ਮਾਇਕ ਸਹਾਇਤਾ ਕੀਤੀ। ਸੋ ਇਹ ਸਾਡੀ ਡਾਲਸ ਫੇਰੀ ਦੀ ਕਹਾਣੀ ਹੈ। ਦੋ ਘਟਨਾਵਾਂ ਜਿਹੜੀਆਂ ਵੀਕਐਂਡ ਦੇ ਉੱਤੇ ਖਾਸ ਤੌਰ ਤੇ ਦੁਖਦ, ਬਾਕੀ ਤਾਂ ਪੋਲੀਟੀਕਲੀ ਦੁਨੀਆ 'ਚ ਜੋ ਚੱਲ ਹੀ ਰਿਹਾ ਉਹ ਚੱਲਦਾ ਹੀ ਰਹਿਣਾ। ਇੱਕ ਦੁਖਦਾਈ ਖਬਰ ਸੀ ਕਿ ਨਿਊਯਾਰਕ ਦੀ ਬੈਫਲੋ ਏਰੀਆ ਦੇ ਵਿੱਚ ਇੱਕ ਸਿਰਫਿਰੇ ਜਨੂਨੀ ਸੁਪਰੈਮੈਸਿਸਟ ਨਸਲਵਾਦੀ ਗੋਰੇ ਨੇ ਟਾਰਗੇਟ ਕਰਕੇ ਜਿਹੜਾ ਉਹ ਬੇਗੁਨਾਹ 10 ਦੇ ਕਰੀਬ ਜਿਨ੍ਹਾਂ 'ਚ ਬਹੁਤੇ ਅਫਰੀਕਨ ਅਮਰੀਕਨ ਨੇ, ਔਰ ਉਹਨਾਂ ਦਾ ਜਦੋਂ ਅਸੀਂ ਉਮਰਾਂ ਦਾ ਵੀ ਦੇਖਦੇ ਹਾਂ ਵੀ ਕਿਸ ਉਮਰ ਦੇ 32 ਸਾਲ ਤੋਂ ਲੈ ਕੇ 86 ਸਾਲ ਤੱਕ ਦੇ ਬਜ਼ੁਰਗ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਹੈ, ਔਰ 13 ਤੋਂ ਜ਼ਿਆਦਾ ਜ਼ਖਮੀ ਨੇ, ਔਰ ਦੂਰ ਉਹ ਡਰਾਈਵ ਕਰਕੇ ਆਇਆ ਟਾਰਗੇਟ ਕਰਕੇ, ਕਿਉਂਕਿ ਜਿਸ ਮਾਰਕੀਟ 'ਚ ਉਹਨੇ ਇਹ ਅਟੈਕ ਕੀਤਾ ਔਰ ਨਾਲ ਦੀ ਨਾਲ ਉਹ ਲਾਈਵ ਵੀ ਕਰ ਰਿਹਾ ਸੀ ਉਹ ਸਾਰਿਆਂ ਨੂੰ, ਉਹ ਉਹੀ ਮਾਰਕੀਟ ਹੈ ਜਿਹਦੇ 'ਚ ਜ਼ਿਆਦਾ ਵੱਡੀ ਗਿਣਤੀ 'ਚ ਅਫਰੀਕਨ ਅਮਰੀਕਨ ਲੋਕ ਰਹਿੰਦੇ ਨੇ, ਔਰ ਇਸ ਦੀ ਕੰਡੈਮਨੇਸ਼ਨ ਤਾਂ ਹੋਈ ਹੈ ਸਾਰੇ ਪਾਸਿਓਂ। ਪਰ ਇਹ ਅਫਸੋਸ ਦੀ ਗੱਲ ਹੈ ਵੀ ਇੱਕ ਪਾਸੇ ਜਦੋਂ ਅਸੀਂ ਅਮਰੀਕਨ ਸਿਸਟਮ ਜਾਂ ਅਮਰੀਕਾ ਦੀਆਂ ਖੂਬੀਆਂ ਦੀ ਗੱਲ ਕਰਦੇ ਹਾਂ, ਉਹਦੇ ਨਾਲ ਨਾਲ ਇਹ ਨਫ਼ਰਤਾਂ ਜਿਹੜੀਆਂ ਨਸਲ ਤੇ ਆਧਾਰਿਤ ਨੇ, ਮਜ਼ਹਬ ਤੇ ਆਧਾਰਿਤ ਨੇ, ਇਹਨਾਂ ਦੇ ਵਿਕਟਮ ਅੱਜ ਵੀ ਬਣ ਰਹੇ ਨੇ। ਔਰ ਕਿਉਂਕਿ ਅਸੀਂ 9/11 ਤੋਂ ਬਾਅਦ ਹਜ਼ਾਰਾਂ ਕੇਸ ਸਿੱਖਾਂ ਦੇ ਖਿਲਾਫ ਹੀਟ ਕ੍ਰਾਈਮ ਦੇ ਨੇ ਜਿਹੜੇ ਅੱਜ ਵੀ ਬਾਦਸਤੂਰ ਜਾਰੀ ਨੇ, ਔਰ ਉਹਦੇ 'ਚ ਇਕੱਲੇ ਉਹ ਕ੍ਰਾਈਮ ਜਿਹੜੇ ਨੇ ਉਹ ਜ਼ੁਬਾਨੀ ਕਲਾਮੀ ਹੇਟ ਸਪੀਚ ਤੱਕ ਮਹਿਦੂਦ ਨਹੀਂ, ਬਲਬੀਰ ਸਿੰਘ ਸੋਢੀ ਤੋਂ ਲੈ ਕੇ, ਔਰ ਜੇ ਅਸੀਂ ਵਿਸਕੌਨਸਨ ਓਕ ਕ੍ਰੀਕ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਹੁੰਦਾ ਹੈ ਕਿਵੇਂ 6 ਸਿੱਖਾਂ ਨੂੰ ਇਸੇ ਤਰ੍ਹਾਂ ਦਾ ਇੱਕ ਗੋਰਾ ਜਨੂਨੀ ਜਿਹੜਾ
ਉਹ ਸ਼ਹੀਦ ਕਰਦਾ ਹੈ। ਤੇ ਫਿਰ ਇਹ ਸਾਰੀਆਂ ਘਟਨਾਵਾਂ ਜਦੋਂ ਅਸੀਂ ਸਾਡੀ ਨਜ਼ਰ 'ਚੋਂ ਗੁਜ਼ਰਦੀਆਂ ਨੇ ਤੇ ਅਫਸੋਸ ਹੁੰਦਾ ਹੈ ਕਿ ਇੱਕ ਪਾਸੇ ਅਸੀਂ ਇਨਸਾਨੀ ਰੇਸ ਚੰਦਰਮਾ ਔਰ ਮਾਰਸ ਤੱਕ ਪਹੁੰਚਣ ਦੇ ਦਾਅਵੇ ਕਰਦੇ ਹਾਂ, ਪਰ ਅਜੇ ਇਸ ਧਰਤੀ ਤੇ ਰਹਿੰਦੇ ਹਾਂ ਅਸੀਂ ਇਨਸਾਨੀਅਤ ਦਾ ਸਬਕ ਵੀ ਨਹੀਂ ਪੜ੍ਹਿਆ ਕਿ ਸਾਰੇ ਇਨਸਾਨ ਜਿਹੜੇ ਨੇ ਉਹ ਬਰਾਬਰ ਨੇ, ਇੱਕ ਦੂਸਰੇ ਨੂੰ ਪਿਆਰ ਕਰਨਾ ਔਰ ਨਫ਼ਰਤਾਂ ਨੇ ਅੱਜ ਵੀ ਸਾਡੇ ਦਿਲਾਂ ਦੇ ਬਹੁਤੇ ਹਿੱਸੇ ਨੂੰ ਮੱਲਿਆ ਹੋਇਆ। ਔਰ ਇਸ ਦੇ ਨਾਲ ਹੀ ਐਤਵਾਰ ਤੱਕ ਪਹੁੰਚਦੇ ਹਾਂ ਦੂਸਰੀ ਦੁਖਦਾਈ ਖਬਰ ਜਿਸ ਦਾ ਸਿੱਖ ਕੌਮ ਨਾਲ ਸਿੱਧੇ ਤੌਰ ਤੇ ਸੰਬੰਧ ਹੈ। ਪਾਕਿਸਤਾਨ ਦੇ ਪਿਸ਼ਾਵਰ ਏਰੀਆ ਦੇ ਇੱਕ ਬਾਜ਼ਾਰ 'ਚ ਦੋ ਸਿੱਖ ਦੁਕਾਨਦਾਰ ਜਿਹੜੇ ਆਪਣੀਆਂ ਦੁਕਾਨਾਂ ਤੇ ਬੈਠੇ ਸਨ, ਉਹਨਾਂ ਨੂੰ ਜਿਹੜਾ ਉਹ ਗੋਲੀਆਂ ਦੇ ਨਾਲ ਭੁੰਨਿਆ ਗਿਆ। ਦੋਨੋਂ ਹੀ ਜਿਹੜੇ ਨੇ ਉਹ ਮਾਰੇ ਗਏ ਔਰ ਉਹਨਾਂ ਦੀਆਂ ਵੀ ਜਿਹੜੀਆਂ ਉਮਰਾਂ ਨੇ ਬਿਲਕੁਲ ਮਿਡਲ ਏਜਡ ਯੰਗ, ਇਸ ਦੀ ਵੀ 4 ਚੁਫੇਰਿਓਂ ਕੰਡੈਮਨੇਸ਼ਨ ਹੋ ਰਹੀ ਹੈ ਔਰ ਇਸਲਾਮਿਕ ਸਟੇਟ ਖੁਰਾਸਾਨੀ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਸੋ ਜ਼ਾਹਰ ਹੈ ਇਹ ਟਾਰਗੇਟਡ ਕਿਲਿੰਗ ਮਾਈਨੋਰਿਟੀਜ਼ ਨੂੰ ਟਾਰਗੇਟ ਕਰਕੇ, ਔਰ ਇਹ ਕਿਉਂਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਵਿੱਚ ਆਉਂਦਾ ਹੈ, ਇਸ ਨੂੰ ਲੈ ਕੇ ਪਾਕਿਸਤਾਨ ਦੀ ਹਕੂਮਤ ਵੱਲੋਂ ਔਰ ਸਾਰੀਆਂ ਧਿਰਾਂ ਵੱਲੋਂ ਕੰਡੈਮ ਕੀਤਾ ਗਿਆ। ਪਰ ਜੇ ਇੱਥੋਂ ਹੁਣ ਪਿਸ਼ਾਵਰ ਦੇ ਇਸ ਏਰੀਏ 'ਚ ਇਹ ਸਾਰੇ ਹੀ ਜਿਹੜੇ ਪਰਿਵਾਰ ਵੀ ਰਹਿੰਦੇ ਨੇ ਜਾਂ ਇਹਨਾਂ ਦੇ ਕਾਰੋਬਾਰ ਵੀ ਨੇ, ਉਹ ਉਹਨੂੰ ਮਹੱਲਾ ਜੋਗਨ ਸ਼ਾਹ ਕਹਿੰਦੇ ਨੇ, ਗੁਰਦੁਆਰਾ ਭਾਈ ਜੋਗਾ ਸਿੰਘ ਆ ਉਸ ਏਰੀਏ 'ਚ ਹੀ ਨੇ। ਔਰ ਲੋਕਾਂ ਵੱਲੋਂ, ਆਮ ਲੋਕ ਤਾਂ ਔਰ ਉਹਨਾਂ ਦੇ ਇਸ ਕਾਂਡ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਜਿਹੜਾ ਰੋਸ ਵਿਖਾਵਾ ਹੋਇਆ, ਉਹਦੇ 'ਚ ਸਿੱਖ ਕਮਿਊਨਿਟੀ ਦੇ ਨਾਲ ਨਾਲ ਮੁਸਲਮਾਨ ਭਾਈਚਾਰਾ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਇਆ, ਕਿਉਂਕਿ ਲੋਕਲ ਲੈਵਲ ਤੇ ਨਹੀਂ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਏਜੰਸੀਆਂ ਆਪਣੇ ਕੰਮ ਤੇ ਲੱਗੀਆਂ ਹੋਈਆਂ ਨੇ, ਕਿਹੜੇ ਗਰੁੱਪ ਕਿਸ ਹੱਦ ਤੱਕ ਜਾ ਕੇ ਨਫ਼ਰਤ ਫੈਲਾਉਂਦੇ ਨੇ, ਸੋ ਇਹ ਵੀ ਜੇ ਇੱਥੇ ਦੁਨੀਆ ਦੇ ਇੱਕ ਖੂੰਜੇ 'ਚ ਬਫਲੋ ਦੇ ਵਿੱਚ ਇੱਕ ਨਸਲਵਾਦੀ ਗੋਰਾ ਇਹੋ ਜਿਹੀ ਕਰਤੂਤ ਕਰਦਾ ਹੈ ਤੇ ਦੂਸਰੇ ਪਾਸੇ ਪਿਸ਼ਾਵਰ ਦੇ ਉਸ ਐਂਡ ਦੇ ਉੱਤੇ ਕੋਈ ਇਸ ਕਿਸਮ ਦਾ ਜਿਹੜਾ ਫੈਨੇਟਿਕ ਹੈ ਜਾਂ ਉਹ ਜਿਹੜੇ ਖੁਰਾਸਾਨੀ ਗਰੁੱਪ ਹੈ ਜਿਹੜੇ ਕਿ ਸਾਰੇ ਹੀ ਅਫਗਾਨਿਸਤਾਨ ਪਾਕਿਸਤਾਨ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੇ ਨੇ, ਉਹ ਆਪਣੇ ਏਜੰਡੇ ਦੇ ਉੱਤੇ ਬੇਗੁਨਾਹ ਅਕਲੀਅਤ ਦੇ ਦੋ ਸ਼ਖਸਾਂ ਨੂੰ ਲਿਆਉਂਦੇ ਨੇ। ਅਸੀਂ ਇਸ ਦੇ ਉੱਤੇ ਅਖੀਰਲੇ ਸੈਗਮੈਂਟ 'ਚ ਡਿਟੇਲ 'ਚ ਵੀ ਗੱਲਬਾਤ ਕਰਾਂਗੇ। ਹੁਣ ਜੇ ਅਸੀਂ ਪ੍ਰਾਪਤੀਆਂ ਦੀ ਗੱਲ ਕਰੀਏ ਤੇ ਲਾਸਟ ਪ੍ਰੋਗਰਾਮ ਤੱਕ ਪਹੁੰਚਦੇ ਹਾਂ ਅਸੀਂ ਸਟੇਟ ਆਫ ਕਨੈਟੀਕਟ ਦੀ ਅਸੈਂਬਲੀ ਵੱਲੋਂ 29 ਅਪ੍ਰੈਲ 1986 ਦੇ ਦਿਨ ਨੂੰ ਖਾਲਿਸਤਾਨ ਇੰਡੀਪੈਂਡੈਂਸ ਡੇ ਵਜੋਂ ਜਾਂ ਸਿੱਖ ਇੰਡੀਪੈਂਡੈਂਸ ਡੇ ਵਜੋਂ ਮਾਨਤਾ ਦੇਣ ਦੀ ਪ੍ਰੋਕਲੇਮੇਸ਼ਨ, ਨਾਰਵਿਚ ਸ਼ਹਿਰ ਦੇ ਮੇਅਰ ਵੱਲੋਂ ਇਸ ਸੰਬੰਧੀ ਜਾਰੀ ਪ੍ਰੋਕਲੇਮੇਸ਼ਨ, ਉਸ ਦਾ ਜ਼ਿਕਰ ਤਾਂ ਕੀਤਾ ਹੀ ਸੀ, ਪਰ ਵਿਦਿਨ 24 ਆਵਰਸ ਜੋ ਜਿਹਾ ਰਿਐਕਸ਼ਨ ਭਾਰਤੀ ਹਕੂਮਤ ਨੇ ਉਹਨਾਂ ਦੇ ਗ੍ਰੈਵਿਟਾਸ ਵਰਗੇ ਜਾਂ ਰਿਪਬਲਿਕ ਵਰਗੇ ਟੀਵੀ ਚੈਨਲਸ ਨੇ ਔਰ ਨਿਊਯਾਰਕ 'ਚ ਬੈਠੇ ਭਾਰਤ ਦੇ ਕੌਂਸਲ ਜਨਰਲ ਨੇ ਜਿਵੇਂ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ, ਖੁਦ ਵੀ ਬਿਨਾਂ ਅਪਾਇੰਟਮੈਂਟ ਤੋਂ ਉੱਥੇ ਜਾ ਪਹੁੰਚਿਆ, ਉੱਥੇ ਜਾ ਕੇ ਆਪਣੀ ਬਿਸਤੀ ਕਰਵਾਈ, ਔਰ ਫਿਰ ਕਿਵੇਂ ਜਿਹੜੀਆਂ ਇੰਡੀਅਨ ਆਰਗੇਨਾਈਜੇਸ਼ਨਸ ਨੇ ਇੱਥੇ ਉਹਨਾਂ ਵੱਲੋਂ ਇੱਕ ਪੂਰਾ ਆਰਕੈਸਟ੍ਰੇਟਡ ਕੈਂਪੇਨ ਕੀਤਾ ਗਿਆ ਸਿੱਖਾਂ ਦੇ ਖਿਲਾਫ ਵੀ ਔਰ ਸਿੱਖ ਆਜ਼ਾਦੀ ਤਹਿਰੀਕ ਦੇ ਖਿਲਾਫ ਵੀ। ਲੇਕਿਨ ਅਸੀਂ ਸਮਝਦੇ ਹਾਂ ਵੀ ਸਿੱਖ ਕਮਿਊਨਿਟੀ ਨੇ ਵੀ ਉਸ ਦਾ ਢੁਕਵਾਂ ਜਵਾਬ ਦਿੱਤਾ। ਵੀਰ ਸਵਰਨਜੀਤ ਸਿੰਘ ਹੋਰਾਂ ਨੇ ਆਪਣੇ ਲੈਵਲ ਤੇ ਨਾਲ ਦੀ ਨਾਲ ਉਹਨਾਂ ਦਾ ਡੈਲੀਗੇਟ ਸੈਸ਼ਨ ਵੀ ਸੀ ਪਾਰਟੀ ਦੇ ਚੱਲ ਰਿਹਾ ਨੈਕਸਟ ਡੇ ਆਨ ਉਸ ਤੋਂ ਬਾਅਦ ਦੇ ਦਿਨਾਂ 'ਚ। ਸੋ ਉਹਨਾਂ ਦੀ ਭਰਪੂਰ ਪ੍ਰੈਜ਼ੈਂਸ ਰਹੀ ਹਰ ਪਾਸੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਗਿਆ। ਲੇਕਿਨ ਅਸੀਂ ਸਮਝਦੇ ਹਾਂ ਵੀ ਸਾਨੂੰ ਇਸ ਦੇ ਉੱਤੇ ਹੋਰ ਵੀ ਕੰਮ ਕਰਨਾ ਪਏਗਾ, ਕਿਉਂਕਿ ਬਹੁਤ ਵਾਰ ਅਸੀਂ ਜ਼ਬਾਨੀ ਕਲਾਮੀ ਦੀ ਲੜਾਈ ਤਾਂ ਜਿੱਤ ਲੈਂਦੇ ਹਾਂ ਕਿਉਂਕਿ ਸਾਨੂੰ ਹੁੰਦਾ ਵੀ ਸਾਡੇ ਸਾਹਮਣੇ ਕਿਸੇ ਨੇ ਅੜਨਾ ਨਹੀਂ, ਪਰ ਇਹ ਜਿਹੜੀ ਕਲਮ ਦੀ ਲੜਾਈ ਹੈ ਜਿਸ ਦੇ ਵਿੱਚ ਕੋਈ ਮਾਤ ਨਹੀਂ ਦੇ ਸਕਦਾ ਇਸ ਸੋਚ ਵਾਲਿਆਂ ਨੂੰ ਜਿਨ੍ਹਾਂ ਦੇ ਹੱਥ 'ਚ ਅੱਜ ਪੋਲੀਟੀਕਲ ਪਾਵਰ ਹੈ, ਹਿੰਦੂ ਤਵੀਏ, ਔਰ ਇਹ ਤਾਂ 20 ਦੇ 200 ਦੇ 2000 ਜ਼ੀਰੋਆਂ ਲਾਉਣ ਵਾਲੀ ਅੱਗੋਂ ਕੌਮ ਹੈ। ਸੋ ਇਹ ਜਿਹੜੇ ਨੇ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਜਿਹੜਾ ਇਸ ਲੈਵਲ ਦੇ ਉੱਤੇ ਕੰਮ ਕਰਨਗੇ। ਸੋ ਸਾਨੂੰ ਵੀ ਘੱਟੋ ਘੱਟ ਲਿਖਣ ਪੜ੍ਹਨ, ਭਾਵੇਂ ਅਸੀਂ ਈਮੇਲ ਕਰੀਏ ਜਾਂ ਹੋਰ ਜਿਵੇਂ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਵੱਲੋਂ ਸਪੋਰਟ ਲੈਟਰ ਦਿੱਤੇ ਗਏ, ਇਸ ਕਿਸਮ ਦਾ ਐਫਰਟ ਸਾਨੂੰ ਕਰਨਾ ਪਏਗਾ। ਅਦਰਵਾਈਜ਼
ਇਹ ਹੌਲੀ ਪੋਲੀਟੀਸ਼ੀਅਨ ਤਾਂ ਪੋਲੀਟੀਸ਼ੀਅਨ ਹੁੰਦੇ ਨੇ, ਉਹ ਈਸਟ ਦੇ ਹੋਣ ਵੈਸਟ ਦੇ ਹੋਣ, ਉਹਨਾਂ ਨੂੰ ਜੇ ਲੱਗੇ ਕਿ ਇੱਕ ਪਾਸੇ ਇੰਨੀ ਵੱਡੀ ਗਿਣਤੀ 'ਚ, ਔਰ ਕਿਉਂਕਿ ਹੁਣ ਜਿਹੜੇ ਭਾਰਤੀ ਮੂਲ ਦੇ ਇਸ ਕਿਸਮ ਦੇ ਹਿੰਦੂਤਵੀ ਨੇ ਉਹਨਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ, ਪੈਸੇ ਵੀ ਉਹਨਾਂ ਕੋਲ ਦੇਣ ਲਈ ਹੁੰਦੇ ਨੇ, ਲੇਕਿਨ ਅਸੀਂ ਤਾਂ ਇਸ ਤਕੀਏ ਦੇ ਸਹਾਰੇ ਹੈ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ, ਪਰ ਸੱਚ ਨੂੰ ਬਾਹਰ ਨਿਕਲ ਕੇ ਕੂੜ ਨੂੰ ਚੈਲੰਜ ਕਰਨਾ ਪੈਂਦਾ ਹੈ। ਸੋ ਅਸੀਂ ਇਹੀ ਗੱਲ ਡੈਲਸ ਦੀ ਗੁਫ਼ਤਗੂ ਦੇ ਵਿੱਚ ਵੀ ਸੀ ਕਿ ਜਿਹੜਾ ਬਜ਼ ਵਰਡ ਜੇ ਕਹਿਣਾ ਹੋਏ ਕਿ ਅਸੀਂ ਕਿਵੇਂ ਪ੍ਰਭਾਵਿਤ ਕਰ ਸਕਦੇ ਹਾਂ ਇੱਥੋਂ ਦੀ ਡਿਸੀਜਨ ਮੇਕਿੰਗ ਨੂੰ, ਤੇ ਉਹਦੇ 'ਚ ਹੈ ਪਾਰਟਿਸਿਪੇਸ਼ਨ ਇਨ ਦਾ ਪੋਲੀਟੀਕਲ ਪ੍ਰੋਸੈਸ। ਉਹ ਘੱਟ ਗਿਣਤੀਆਂ ਨੂੰ ਸੂਟ ਕਰਦਾ, ਉਹ ਡੈਮੋਕ੍ਰੈਟ ਹੋਣ ਰਿਪਬਲਿਕਨ ਹੋਣ, ਕਿਸੇ ਵੀ ਧਿਰ ਦੇ ਵਿੱਚ ਤੁਸੀਂ ਜੁਆਇਨ ਕਰੋ, ਸਿਟੀ ਲੈਵਲ ਤੇ ਕਰੋ, ਐਜੂਕੇਸ਼ਨ ਬੋਰਡ ਲੈਵਲ ਤੇ ਕਰੋ, ਕੌਂਸਲ ਲੈਵਲ ਤੇ ਕਰੋ, ਲੇਕਿਨ ਪਾਰਟਿਸਿਪੇਸ਼ਨ ਕਰੋ। ਇਹ ਸਾਰੇ ਦੇ ਚਲਦੇ ਆ ਸਾਡਾ ਜਦੋਂ ਅਸੀਂ ਅਚੀਵਮੈਂਟਸ ਦੀ ਗੱਲ ਕਰਦੇ ਹਾਂ ਤੇ ਗੁਰਨਿੰਦਰ ਸਿੰਘ ਜੀ ਧਾਲੀਵਾਲ ਜਿਹੜੇ ਮੈਸੇਚੂਸੇਟਸ ਸਟੇਟ 'ਚ ਬੈਠੇ ਨੇ, ਜਿਵੇਂ ਸਵਰਨਜੀਤ ਸਿੰਘ ਹੋਰਾਂ ਨੇ ਝੰਡਾ ਕਨੈਟੀਕਟ 'ਚ ਗੱਡਿਆ, ਇਸੇ ਤਰ੍ਹਾਂ ਹੀ ਗੁਰਨਿੰਦਰ ਸਿੰਘ ਧਾਲੀਵਾਲ ਆਪਣਾ ਇੱਕ ਖਾਸ ਮੁਕਾਮ ਰੱਖਦੇ ਨੇ, ਸਫਲ ਕਾਰੋਬਾਰੀ ਨੇ, ਔਰ ਹੋਲੀਓਕ ਸਿਟੀ ਜਿਸ ਨੇ ਪਹਿਲਾਂ ਨਵੰਬਰ 84 ਨੂੰ ਸਿੱਖ ਜੈਨੋਸਾਈਡ ਵਜੋਂ ਵੀ ਮਾਨਤਾ ਦਿੰਦਿਆਂ ਪ੍ਰੋਕਲੇਮੇਸ਼ਨ ਦਿੱਤੀ, ਖਾਲਸਾ ਸਾਜਨਾ ਦਿਵਸ ਤੇ ਵੀ ਦਿੱਤੀ, ਉਹਨਾਂ ਨੇ ਇਸ ਰੋਹ ਦੇ ਵਿੱਚ ਕਨੈਟੀਕਟ ਤੋਂ ਬਾਅਦ ਮੈਸੇਚੂਸੇਟਸ ਦੀ ਸਿਟੀ ਹੋਲੀਓਕ ਉਹ ਦੂਸਰਾ ਮੁਕਾਮ ਬਣਿਆ, ਜਿਨ੍ਹਾਂ ਨੇ 29 ਅਪ੍ਰੈਲ ਨੂੰ ਸਿੱਖ ਇੰਡੀਪੈਂਡੈਂਸ ਡੇ ਵਜੋਂ ਰੈਕਗਨਾਈਜ਼ ਕਰਦੇ ਹਾਂ ਪ੍ਰੋਕਲੇਮੇਸ਼ਨ ਜਾਰੀ ਕੀਤੀ ਹੈ, ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ। ਇਹ ਹੁੰਦਾ ਕਿ ਵੀ ਇੱਕ ਤਮਾਚਾ, ਤਮਾਚੇ ਤੋਂ ਬਾਅਦ ਤਮਾਚਾ, ਫਿਰ ਇੰਨੇ ਕੁ ਵੱਜਣ 'ਚ ਪੇੜਾ ਕਿ ਉਹਨਾਂ ਨੂੰ ਸਾਹ ਨਾ ਆਏ, ਇਹੀ ਕਹਿੰਦੇ ਨੇ। ਸੋ ਉਹ ਵੀ ਬੜੀ ਸਟਰੋਂਗ ਪ੍ਰੋਕਲੇਮੇਸ਼ਨ ਹੈ। ਉਸ ਦੇ ਇੰਪੋਰਟੈਂਟ ਹਿੱਸਿਆਂ 'ਚ ਮੈਂ ਸਮਝਦਾ ਵੀ ਕਈ ਵਾਰ ਜਿਹੜੀ ਲਫ਼ਜ਼ਾਂ ਦੀ ਚੋਣ ਹੁੰਦੀ ਹੈ ਉਹ ਆਪਣੇ ਆਪ 'ਚ ਹੀ ਜਿਹੜਾ ਉਹ ਕਾਫੀ ਪਾਵਰਫੁਲ ਮੈਸੇਜ ਹੁੰਦਾ ਹੈ, ਕਿਉਂਕਿ ਬਹੁਤ ਵਾਰ ਜਦੋਂ ਇਹ ਪੰਜਾਬ ਲਫ਼ਜ਼ ਕਿਹਾ ਜਾਂਦਾ, ਅੱਧੇ ਉਹਨੂੰ ਇਨ ਦਾ ਨਾਰਥ ਆਫ ਇੰਡੀਆ ਲਿਖਣਗੇ ਜਾਂ ਇਨ ਪ੍ਰੀਵੀਅਸ ਇੰਡੀਆ ਜਾਂ ਦੂਜਾ ਕਰਨਗੇ, ਪਰ ਕਿਉਂਕਿ ਅੱਜ ਸਾਡੀ ਹੋਂਦ ਉਹ ਖਾਲਿਸਤਾਨ ਹੋਏ, ਪੰਜਾਬ ਹੋਏ, ਅਸੀਂ ਸਬ ਕੰਟੀਨੈਂਟ ਦੇ ਵਿੱਚ, ਜਿਹਨੂੰ ਮੈਂ ਕਦੇ ਵੀ ਇੰਡੀਅਨ ਸਬ ਕੰਟੀਨੈਂਟ ਨਹੀਂ ਕਹਿੰਦਾ, ਸਬ ਕੰਟੀਨੈਂਟ ਹੈ ਬਰੇ ਸਗੀਰ, ਉਸ 'ਚ ਸਾਡੇ ਪੰਜਾਬ ਦੀ ਇੰਡੀਅਨ ਆਕੂਪਾਈਡ ਪੰਜਾਬ ਸਾਡੀ ਆਪਣੀ ਹੋਂਦ ਹੈ, ਜਿਸ ਨੇ ਭਵਿੱਖ ਦੇ ਵਿੱਚ ਖਾਲਿਸਤਾਨ ਮੁਲਕ ਦੇ ਤੌਰ ਦੇ ਉੱਤੇ ਅੱਗੇ ਆਉਣਾ ਹੈ। ਸੋ ਇਸ ਦੀ ਸ਼ੁਰੂਆਤ ਪ੍ਰੋਕਲੇਮੇਸ਼ਨ ਦੀ ਹੁੰਦੀ ਹੈ। ਸਿਟੀ ਆਫ ਹੋਲੀਓਕ ਪ੍ਰੋਕਲੇਮੇਸ਼ਨ, ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਕਿ ਜੇ ਉਹਨਾਂ ਦੇ ਕੋਲ ਸਲਾਈਡ ਰੈਡੀ ਹੈ ਤਾਂ ਉਸ ਨੂੰ ਦਿਖਾ ਵੀ ਦੇਣ। Whereas Sikhism originated in the Punjab region of South Asia, and Sikhs have overcome massive suppression to create over several periods sovereign states in their homeland to demonstrate their desire and ability to rule in a just manner and ensuring dignity and prosperity for all without regard for caste or creed. ਹੁਣ ਇਹਦੇ 'ਚ ਇੱਕ ਵੇਅਰਐਜ਼ ਦੇ ਵਿੱਚ ਹੀ ਆਲਮੋਸਟ 3 ਸਦੀਆਂ ਦੀ ਸਿੱਖ ਸੋਵਰਨਟੀ ਲਈ ਲੜਾਈ ਦੀ ਹਿਸਟਰੀ ਬਿਆਨੀ ਗਈ ਹੈ ਕਿ ਅਸੀਂ ਸਾਊਥ ਏਸ਼ੀਆ ਦੇ ਵਿੱਚ ਸਾਡਾ ਮਜ਼ਹਬ ਸਿੱਖੀਜ਼ਮ ਓਰੀਜੀਨੇਟ ਹੁੰਦਾ ਹੈ, ਔਰ ਇਸ ਖਿੱਤੇ ਦੇ ਵਿੱਚ ਅਸੀਂ ਬਹੁਤ ਹਕੂਮਤਾਂ ਦੇ ਹੱਥਾਂ ਦੇ ਵਿੱਚ ਜਿਹੜਾ ਹੈ ਉਹ ਖੱਜਲ ਖੁਆਰ ਹੋਏ, ਉਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ, ਪਰ ਸਾਡੀ ਹਮੇਸ਼ਾ ਇਹ ਡਿਜ਼ਾਇਰ ਰਹੀ ਕਿ ਅਸੀਂ ਆਪਣਾ ਸੋਵਰਨ ਰੱਖਣਾ ਆਪਣੇ ਹੋਮਲੈਂਡ ਨੂੰ, ਔਰ ਅਸੀਂ ਜਦੋਂ ਸੋਵਰਨਟੀ ਲਈ ਵੀ ਤੇ ਉਸ ਨੂੰ ਅਸੀਂ ਬੜੇ ਹੀ ਅਦਲ ਦੇ ਤਰੀਕੇ ਨਾਲ, ਜਸਟ ਮੈਨਰ ਨਾਲ, ਡਿਗਨਿਟੀ ਔਰ ਪ੍ਰੋਸਪੈਰਿਟੀ, ਬਿਨਾਂ ਜ਼ਾਤ ਜਾਂ ਨਸਲ ਦੇ ਕਿਸੇ ਵਿਤਕਰੇ ਦੇ ਸਾਰਿਆਂ ਸ਼ਹਿਰੀਆਂ ਨੂੰ ਪ੍ਰੋਵਾਈਡ ਕੀਤੀ। ਸੋ ਇਹਦੇ 'ਚ ਬਾਬਾ ਬੰਦਾ ਸਿੰਘ ਬਹਾਦਰ ਦੌਰ ਵੀ ਹੈ, ਸਿੱਖ ਮਿਸਲ ਦੌਰ ਵੀ ਹੈ, ਔਰ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਵੀ ਹੈ। ਫਿਰ ਜਿਹੜਾ ਸਿੱਖੀਜ਼ਮ ਗੁਰੂ ਨਾਨਕ ਸਾਹਿਬ ਨੇ 1469 ਦੇ ਵਿੱਚ ਸ਼ੁਰੂਆਤ ਕੀਤੀ, ਇੰਨੇ ਸਿੱਖ ਅਮਰੀਕਾ 'ਚ ਵਸਦੇ ਨੇ। ਫਿਰ ਜਿਹੜੀ ਜਿਸ ਦੇ ਉੱਤੇ ਫੋਕਸ ਹੈ ਪ੍ਰੋਕਲੇਮੇਸ਼ਨ, ਉਸ ਦੇ ਉੱਤੇ whereas India has committed genocide against Sikhs since 1984 in order to crush a lawful and legitimate freedom struggle, in response to which the Sarbat Khalsa, the supreme temporal decision-making body of the Sikhs, resolved on January 26, 1986 to create a sovereign state
in Indian occupied Punjab as the only effective means of exercising the Sikh nation's right of self-determination, which led to the formal declaration of independence by its appointed Panthak Committee on April 29th, 1986. ਇਹਦੇ ਚ 84 ਤੋਂ 86 ਤੱਕ ਕੀ ਵਾਪਰਦਾ ਹੈ ਕਿ ਸਿੱਖਾਂ ਦੇ ਉੱਤੇ ਘੱਲੂਘਾਰੇ ਵਰਤਾਏ ਗਏ ਤਾਂ ਕਿ ਸਿੱਖਾਂ ਦੀ ਜਿਹੜੀ ਰਾਜਸੀ ਸਿਆਸੀ ਉਹਨਾਂ ਦੀਆਂ ਉਮੰਗਾਂ ਨੇ ਫਰੀडम ਸਟਰਗਲ ਦੇ ਨਾਲ ਉਹਨਾਂ ਨੂੰ ਦਬਾਇਆ ਜਾ ਸਕੇ। ਔਰ ਇਹਦੇ ਜਵਾਬ ਦੇ ਵਿੱਚ ਸਿੱਖਾਂ ਨੇ ਸਰਬੱਤ ਖਾਲਸਾ ਕੀਤਾ 26 ਜਨਵਰੀ 1986 ਨੂੰ ਔਰ ਉਹਦੇ 'ਚ ਉਹਨਾਂ ਨੇ ਫੈਸਲਾ ਲਿਆ ਕਿ ਅਸੀਂ ਭਾਰਤੀ ਕਬਜ਼ੇ ਵਾਲੇ ਪੰਜਾਬ ਤੋਂ ਜਿਹੜਾ ਉਹ ਭਾਰਤੀ ਹਕੂਮਤ ਨੂੰ ਖਦੇੜਨਾ ਔਰ ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੱਕ ਦੀ ਵਰਤੋਂ ਕਰਨੀ ਹੈ। ਔਰ ਇਸੇ ਹੀ ਕੰਟੈਕਸਟ 'ਚ ਸਰਬੱਤ ਖਾਲਸਾ ਦੇ ਫੈਸਲੇ ਮੁਤਾਬਕ ਹੀ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਗਿਆ। Whereas Sikhs in Punjab and across the world have since that historic declaration, which spoke of freedom, equality and social justice to all, made great sacrifices to secure resolution to the Indo-Sikh conflict according to that cherished national goal, and we salute the martyrs of our noble freedom struggle। ਕਿ ਇਸ ਐਲਾਨਨਾਮੇ ਤੋਂ ਬਾਅਦ ਇਹਦੀ ਰੌਸ਼ਨੀ ਦੇ ਵਿੱਚ ਔਰ ਸਾਰਿਆਂ ਦੇ ਲਈ ਬਰਾਬਰੀ ਔਰ ਜਸਟਿਸ ਲੈਣ ਦੇ ਲਈ ਅਸੀਂ ਆਪਣੇ ਯਤਨ ਜਾਰੀ ਰੱਖੇ ਔਰ ਅਸੀਂ ਇਸ ਜਿਹੜਾ ਨੋਬਲ ਗੋਲ ਹੈ ਸਾਡਾ ਆਜ਼ਾਦੀ ਦਾ ਉਸ ਦੇ ਲਈ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਅਸੀਂ ਆਪਣੀਆਂ ਯਾਦਾਂ ਦੇ ਵਿੱਚ ਲਿਆਂਦੇ। Whereas with values nurtured by the Sikh faith that include freedom of religion, speech and expression, we stand united with those marginalized and oppressed people of the world who are also struggling for their independence and basic human rights। ਇਹ ਸਿੱਖੀ ਸਪਿਰਿਟ ਹੈ ਜਿਹੜੀ ਇਸ ਪ੍ਰੋਕਲਾਮੇਸ਼ਨ ਚੋਂ ਜਾਰੀ ਹੁੰਦੀ ਕਿ ਬੇਸ਼ੱਕ ਅਸੀਂ ਖੁਦ ਆਪਣੀ ਸੋਵਰਨਟੀ ਲਈ ਲੜ ਰਹੇ ਹਾਂ ਪਰ ਅਸੀਂ ਉਹਨਾਂ ਸਾਰੇ ਲੋਕਾਂ ਦੀ ਦੁਨੀਆ ਭਰ ਦੇ ਵਿੱਚ ਜਿਹੜੇ ਜ਼ੁਲਮ ਦਾ ਸ਼ਿਕਾਰ ਨੇ ਔਰ ਆਪਣੀ ਆਜ਼ਾਦੀ ਲਈ ਲੜ ਰਹੇ ਨੇ ਔਰ ਉਹ ਬੇਸ਼ੱਕ ਧਰਮ ਦੀ ਲੜਾਈ ਹੈ ਆਜ਼ਾਦੀ ਦੀ ਸਪੀਚ ਦੀ ਹੈ ਜਾਂ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਅਸੀਂ ਉਹਨਾਂ ਸਾਰਿਆਂ ਦੇ ਨਾਲ ਖੜੇ। Whereas we applaud the international community's adoption of fundamental human rights as inalienable requirement of the world order, in particular the adoption by United Nations of Article 1st of 1966 Covenant and human rights, which gives pride of place to the right of self-determination as the only guarantee of other human rights। ਫਿਰ UN ਚਾਰਟਰ ਦੇ ਆਰਟੀਕਲ 1 ਦੀ ਸ਼ਲਾਘਾ ਕੀਤੀ ਗਈ ਹੈ ਕਿ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੰਦਾ ਹੈ। ਇਹ ਕਹਿਣ ਤੋਂ ਬਾਅਦ ਮੇਅਰ ਨੇ ਆਪਣੀ ਸਟੈਂਪ ਥੱਲੇ ਡਿਕਲੇਅਰ ਕੀਤਾ ਨਾਓ therefore be it proclaimed that I, Mayor Joshua and Garcia, do hereby declare April 29, 2022 as Sikh Declaration of Independence Day। ਕਿ ਅਸੀਂ ਇਹ ਦੋਨੋਂ ਮੇਅਰ ਅਸੀਂ ਐਲਾਨਦੇ ਕਿ 29 ਅਪ੍ਰੈਲ ਦਾ ਦਿਨ ਸਿੱਖ ਆਜ਼ਾਦੀ ਦਿਨ ਵਜੋਂ ਇਸ ਨੂੰ ਡਿਕਲੇਅਰ ਕੀਤਾ ਜਾਂਦਾ। ਸੋ ਅਸੀਂ ਜਿੱਥੇ ਸਮੂਹ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੰਦੇ ਹਾਂ ਸਿਟੀ ਆਫ ਹੋਲੀਓਕ ਦੇ ਮੇਅਰ ਔਰ ਉਹਨਾਂ ਦੀ ਕੌਂਸਲ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਉੱਥੇ ਖਾਸ ਤੌਰ ਤੇ ਵੀਰ ਗੁਰਨਿੰਦਰ ਸਿੰਘ ਧਾਲੀਵਾਲ ਕਿਉਂਕਿ ਸਾਰਾ ਐਫਰਟ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਹੋ ਰਿਹਾ ਔਰ ਇਹਦੇ ਲਈ ਸਰਦਾਰ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਉਹਨਾਂ ਦਾ ਬਹੁਤ ਵੱਡਾ ਇਸ ਯੋਗਦਾਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਖਾਲਿਸਤਾਨ ਰੈਫਰੈਂਡਮ ਦੀਆਂ ਬਰੇਸ਼ੀਆ ਵਿਖੇ ਰਿਕਾਰਡ ਤੋੜ ਵੋਟਾਂ ਤੋਂ ਬਾਅਦ ਅਗਲਾ ਪੜਾਅ ਨੋਵੇਲਾਰਾ ਰੱਜੋ ਮਿਲਿਆ। 22 ਮਈ ਦਿਨ ਐਤਵਾਰ ਨੂੰ ਵੋਟਾਂ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 583 0424। ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਅਤੇ ਗੁਰਦੁਆਰਾ ਸਿੰਘ ਸਭਾ ਕਾਟਰੇਟ ਦੀਆਂ ਕਮੇਟੀਆਂ ਵੱਲੋਂ ਰਲ ਕੇ ਕਾਟਰੇਟ ਨਗਰ ਕੀਰਤਨ ਖਾਲਸਾ ਡੇ ਪਰੇਡ 21 ਮਈ ਦਿਨ ਸ਼ਨੀਵਾਰ ਨੂੰ ਨਿਕਲੇਗੀ। ਸਭ ਤੋਂ ਪਹਿਲੇ ਬਾਰੋ ਹਾਲ ਵਿਖੇ 9 ਤੋਂ 11 ਵਜੇ ਤੱਕ ਬੱਚਿਆਂ ਦਾ ਕੀਰਤਨ ਢਾਡੀ ਵਾਰਾਂ ਉਪਰੰਤ 11:30 ਵਜੇ ਖਾਲਸਾਈ ਪਰਚਮ ਚਲਾਇਆ ਜਾਵੇਗਾ। ਉਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 5 ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋ ਕੇ ਕਾਟਰੇਟ ਪਾਰਕ ਵਿਖੇ ਪਹੁੰਚੇਗਾ, ਜਿੱਥੇ ਢਾਡੀ ਵਾਰਾਂ ਤੇ ਲੋਕਲ ਲੀਡਰਸ਼ਿਪ ਆਪਣੇ ਵਿਚਾਰ ਸੰਗਤਾਂ ਦੇ ਸਾਹਮਣੇ ਪੇਸ਼ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੀਬੀਆਂ ਕੇਸਰੀ ਚੁੰਨੀਆਂ ਦੁਪੱਟੇ ਅਤੇ ਸਿੰਘ ਕੇਸਰੀ ਦਸਤਾਰਾਂ ਸਜਾ ਕੇ ਹੋਮ ਹਮਾ ਕੇ ਇਸ ਪਰੇਡ ਵਿੱਚ ਸ਼ਾਮਲ ਹੋਵੋ ਜੀ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁਕਤੀ ਪਰ ਸਿੰਘਾਂ ਨੇ ਮੱਥਾ ਹਿੰਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਦੋਂ 6 ਦਸੰਬਰ 1992 ਨੂੰ ਅਯੋਧਿਆ ਵਿਚਲੀ ਬਾਬਰੀ ਮਸਜਿਦ ਨੂੰ ਹਿੰਦੂ ਤਵੀ ਗੁੰਡਿਆਂ ਵੱਲੋਂ ਢਾਇਆ ਗਿਆ ਸੀ ਤਾਂ ਉਦੋਂ ਉਹਨਾਂ ਵੱਲੋਂ ਇਹ ਨਾਰੇ ਲਾਏ ਗਏ ਸਨ कि ये तो पहली झांकी है, मथुरा काशी बाकी है। सो व्यूअर्स यूं जापता है कि हुण बनारस की इतिहासक ज्ञान व्यापी जिहड़ी हैगी है मसीत नूं अदालत के सहारे नाल मंदिर विच बदलण दा एजेंडा जिहड़ा है वो शुरू कर दिता गया है। सो हिंदू तवियां वल्लों मसीत कंपलैक्स चों ਜਿਹੜਾ शिवलिंग मिलन का ਜਿਹੜਾ दावा है वो किया जा रहा है। सो इस बारे आप गलबात करन जा रहे हैं। सो असीं चाहांगे कि तुसां नाल इसे तरह बने रहना। देखण सुनने या लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो अज याद आया मैनू वो सजन जिहदे मगर उलांबड़ा जगदा है जी। जिवें अज भी साडी कौम दा एक वड्डा हिस्सा खालिस्तान दी गल नूं सुनन दे लई तैयार नहीं है। उन्हां नूं इउं लगदा है कि भाई असीं उसे सिस्टम चों ही एक दिन उहदे च तब्दीली लिया के उस च असीं जस्टिस जां अदल लै सकांगे। इहो जिहा ही वरतारा 47 तो पहलां खास तौर ते जदों 1920 दे विच भारत दे विच एक पासे गांधी रामराज दे नां थल्ले अपना फ्रॉड वेच रिहा सी, सावरकर और गोलवलकर ये हिंदूतवा सावरकर हिंदूतवा का सौदा वेच रहा सी, गोलवलकर वापस वो पौराणिक हिंदू धर्म देवी देवतियां वाला और उस थॉट नूं बेच रहा सी। सो उस पीरीयड च हालां जे असी कुल मिला के देखिए कि भारत के मुसलमानों दे विच बड़े बड़े अदीब जां पढ़े लिखे जां उन्हां दे उच्च पाए दे लोग सी, लेकिन इस सारे हिंदूतवा का जिहड़ा फ्रेमवर्क बहुतियां नूं नज़र नहीं सी आ रहा, बहुतियां नूं तां सैकुलरिज्म नज़र आ रहा सी। इस सारे दे अंदर किन्ना डूंगा लुकिया होया है हिंदूतवा, किन्ना डूंगा लुकिया होया है इन्हां दा गलबा पा के घट गिणतियां नूं हड़पण दी मंशा। इस नूं जे किसी ने पछाणिया
ਤੇ ਉਹ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਸਨ। ਅੱਛਾ ਔਰ ਇਹੀ ਕਾਰਨ ਸੀ ਕਿ ਬੇਸ਼ੱਕ ਗਾਂਧੀ ਪ੍ਰਤੀ ਉਹਨਾਂ ਦਾ ਨਜ਼ਰੀਆ ਹੋਏ ਕਿ whenever Gandhi has come to meet me, he has come to cheat me। ਨਹਿਰੂ ਬਾਰੇ ਔਰ ਈਵਨ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਲੋਕ ਜਿਹੜੇ ਅਦਰਵਾਈਜ਼ ਬੜੇ ਜਿਹੜੇ ਨੇ ਉਹ ਬੜੇ ਦਾਨੇ ਕਿਸਮ ਦੇ ਲੋਕ ਸਨ, ਲੇਕਿਨ ਉਹਨਾਂ ਨੇ ਜਦੋਂ ਕਾਂਗਰਸ ਸ਼ੋ ਬॉय ਜਾਂ ਗਾਂਧੀ ਸ਼ੋ ਬॉय ਉਹਨੂੰ ਉਹ ਕਹਿੰਦੇ ਸੀ, ਤੇ ਉਹਨਾਂ ਨੂੰ ਇਹ ਬੜਾ ਕਲੀਅਰ ਸੀ ਕਿ ਵੀ ਇਹ ਕਿਵੇਂ ਉਹਨਾਂ ਦੇ ਜਾਲ ਵਿੱਚ ਫਸੇ ਹੋਏ ਨੇ। ਔਰ ਉਹਨਾਂ ਦੀ ਕੌਮ ਖੁਸ਼ਕਿਸਮਤ ਰਹੀ। ਅੱਜ ਘੱਟੋ ਘੱਟ ਇਹ ਦੋਵੇਂ ਹੀ ਮੁਲਕ ਪਾਕਿਸਤਾਨ ਔਰ ਬੰਗਲਾਦੇਸ਼, ਜਿੱਥੇ ਇੱਕ ਪਾਸੇ ਜਿਹੜਾ 22 ਕਰੋੜ ਲੋਕ ਵਸਦੇ ਨੇ, ਦੂਸਰੇ ਪਾਸੇ ਲਗਭਗ 20 ਕਰੋੜ ਨੇ, ਘੱਟੋ ਘੱਟ ਉਹਨਾਂ ਦੀ ਅਜ਼ਾਨ, ਉਹਨਾਂ ਦੀ ਨਮਾਜ਼, ਉਹਨਾਂ ਦੀ ਮਸੀਤ, ਉਹਨਾਂ ਦਾ ਮਜ਼ਹਬ ਤਾਂ ਸੁਰੱਖਿਅਤ ਹੈ, ਕੋਈ ਉਹਨੂੰ ਤਾਂ ਚੈਲੰਜ ਨਹੀਂ ਹੈ। ਲੇਕਿਨ ਦੂਸਰੇ ਪਾਸੇ ਉਸੇ ਭਾਰਤ ਜਿੱਥੇ ਲਗਭਗ 20 ਕਰੋੜ ਮੁਸਲਮਾਨ ਵਸਦੇ ਨੇ, ਉਹਨਾਂ ਦਾ ਸਫ਼ਰ ਇਹ 75 ਸਾਲਾਂ ਦਾ ਕਿਵੇਂ ਰਿਹਾ, 50ਵਿਆਂ ਤੋਂ ਸ਼ੁਰੂ ਕਰਕੇ ਕਿਵੇਂ ਰਾਈਟਸ ਦੇ ਨਾਂ ਥੱਲੇ ਇੱਕ ਤਰਫਾ ਮੁਸਲਮਾਨਾਂ ਨੂੰ ਮਾਰਨਾ ਹੀ ਹੁੰਦਾ ਸੀ। ਪਰ 2002 ਤੋਂ ਬਾਅਦ ਜਦੋਂ ਖਾਸ ਤੌਰ ਤੇ ਮੋਦੀ ਗੁਜਰਾਤ ਦੇ ਵਿੱਚ ਆਉਂਦਾ ਹੈ ਔਰ ਉਸ ਕਿਸ ਪਾਸੇ ਇਹਨਾਂ ਨੇ ਆਪਣਾ ਏਜੰਡਾ ਧੱਕਿਆ, ਲੇਕਿਨ ਇਹਦੀ ਸਾਰੇ ਦੀ ਸ਼ੁਰੂਆਤ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਾਂ ਇੱਕ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਕਿ ਟੂ ਟੇਕ ਏ ਪੇਜ ਆਊਟ ਆਫ ਦਾ ਬੁੱਕ। ਹੁਣ ਜਦੋਂ ਇੰਦਰਾ ਗਾਂਧੀ ਨੇ 1980ਵਿਆਂ 'ਚ ਵਾਪਸ ਉਹ ਆਈ, ਆਲਮੋਸਟ 2-2.5 ਸਾਲ ਪਾਵਰ 'ਚ ਬਾਹਰ ਰਹਿਣ ਤੋਂ ਬਾਅਦ, ਤੇ ਉਹਨੇ ਦੇਖਿਆ ਕਿ ਭਾਈ ਇੱਕ ਤਾਂ ਸਬਕ ਸਿਖਾਇਆ ਜਾਏ ਸਿੱਖਾਂ ਨੂੰ ਕਿ ਕਿਵੇਂ ਡੇਅਰ ਕਰ ਸਕੇ ਨੇ ਜਾਂ ਕਰਦੇ ਨੇ ਕਿ ਇਹਨਾਂ ਨੇ ਐਮਰਜੈਂਸੀ ਦੀ ਖਿਲਾਫਤ ਕੀਤੀ ਔਰ ਇਹੀ ਨੇ ਜਿਹੜੇ ਖਲੋਤੇ, ਬਾਕੀ ਤਾਂ ਸਾਰੇ RSS ਔਰ ਜਿੰਨੇ ਨੇ ਸਭ ਜੇਲ੍ਹਾਂ 'ਚ ਡੱਕੇ ਵੀ ਮਾਫੀਆਂ ਮੰਗ ਕੇ ਬਾਹਰ ਨਿਕਲ ਰਹੇ ਸੀ। ਫਿਰ ਅਸੀਂ ਵਾਕਿਫ ਹਾਂ ਕਿ ਕਿਵੇਂ ਨਾ ਸਿਰਫ ਉਹਨੇ ਜੂਨ 84 ਦਾ ਘੱਲੂਘਾਰਾ ਵਰਤਾਇਆ, ਉਸ ਦੀ ਸਜ਼ਾ ਵੀ ਉਹਨੇ ਪਾਈ, ਪਰ ਉਸ ਦੇ ਆਧਾਰਿਤ ਫਿਰ ਉਹਦੇ ਪੁੱਤਰ ਨੇ ਰਾਜੀਵ ਗਾਂਧੀ ਨੇ ਕਿਵੇਂ ਭਾਰਤ ਭਰ ਦੇ ਵਿੱਚ ਇੱਕ ਤੂਫਾਨ ਖੜਾ ਕਰਕੇ ਨਫ਼ਰਤ ਦਾ 3/4 ਮੈਜੋਰਿਟੀ ਪਾਰਲੀਮੈਂਟ ਦੇ ਵਿੱਚ ਉਹਨੇ ਲਈ। ਸੋ ਜ਼ਾਹਿਰ ਹੈ ਕਿ ਉਹ BJP ਜਿਹੜੀ ਕਿ ਭਾਰਤੀ ਜਨਸੰਘ ਚੋਂ ਨਿਕਲੀ, ਜੈ ਪ੍ਰਕਾਸ਼ ਨਰਾਇਣ ਨਾਲ ਰਲ ਕੇ BJP ਬਣ ਗਈ, ਉਹਦੀ ਵਾਰਿਸ ਬਣ ਗਏ। ਇਹਨਾਂ ਦੇ ਕੋਲ ਸਿਰਫ 2 ਸੀਟਾਂ ਪਾਰਲੀਮੈਂਟ ਦੇ ਵਿੱਚ ਸਨ। 1984 ਐਂਡ ਦੀਆਂ ਜਿਹੜੀਆਂ ਚੋਣਾਂ ਹੋਈਆਂ, 1985 ਚੋਂ ਪਾਰਲੀਮੈਂਟ ਬਣਦੀ ਹੈ ਔਰ ਇਹਨਾਂ ਨੇ ਦੇਖਿਆ ਕਿ ਵੀ ਜੇ ਇੱਕ ਛੋਟੀ ਜੀ ਮਾਈਨੋਰਿਟੀ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਇਹ 3/4 ਜਿਹੜੀ ਹੈ ਮੈਜੋਰਿਟੀ ਕਾਂਗਰਸ ਲਿਜਾ ਸਕਦੀ ਹੈ, ਤੇ ਅਸੀਂ ਹੁਣ ਖੁੱਲ੍ਹ ਕੇ ਆਪਣਾ ਜਿਹੜਾ ਹੁਣ ਤੱਕ ਦਾ ਏਜੰਡਾ ਸੀ ਉਹਦੇ 'ਚ ਜੇ ਕੋਈ ਲੁਕ ਲਕਾਬ ਵੀ ਸੀ ਉਹਨੂੰ ਖਤਮ ਕਰੀਏ ਔਰ ਖੁੱਲ੍ਹ ਕੇ ਆਪਣਾ ਹਿੰਦੂਤਵਾ ਦੇ ਨਾਂ ਥੱਲੇ, ਜਿਹਦਾ ਮਕਸਦ ਮੁਸਲਮਾਨਾਂ ਨੂੰ ਔਰ ਈਸਾਈਆਂ ਨੂੰ ਜਿਹੜਾ ਹੈ ਉਹ ਨਿਸ਼ਾਨਾ ਸਾਧ ਕੇ ਸਜ਼ਾ ਯਾਫਤਾ ਕਰਨਾ ਹੋਏ, ਆਪਣੇ ਏਜੰਡੇ ਨੂੰ ਲਿਆਈਏ। ਔਰ ਫਿਰ ਇਹ ਆਪਣੇ ਆਪ 'ਚ ਇੱਕ ਹਿਸਟਰੀ ਹੈ ਕਿ ਕਿਵੇਂ LK ਅਡਵਾਨੀ ਜਿਹੜਾ BJP ਦਾ ਪ੍ਰਧਾਨ ਬਣਦਾ ਹੈ, ਉਹ ਰੱਥ ਯਾਤਰਾ ਦੇ ਨਾਂ ਥੱਲੇ ਕਿ ਉਹ ਸਾਰਾ ਇੱਕ ਤਾਂ ਜਿਹੜਾ ਹਿੰਦੂ ਸਿੰਬੋਲਿਜ਼ਮ ਸੀ ਉਹਨਾਂ ਦਾ ਜੁੜਿਆ, ਉਹਨੂੰ ਰਿਵਾਈਵ ਕਰਨਾ। ਰੱਥ ਯਾਤਰਾ ਦਾ ਮਤਲਬ ਸੀ ਕਿ ਹਿੰਦੂ ਪ੍ਰਾਈਡ ਸੋ ਕਾਲਡ ਉਸ ਨੂੰ ਗਲੋਰੀਫਾਈ ਕਰਨਾ, ਪਰ ਉਸ ਤੋਂ ਵੀ ਵੱਧ ਕੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ। ਔਰ ਰੱਥ ਯਾਤਰਾਵਾਂ ਦਾ ਸਿਲਸਿਲਾ ਕਦੇ ਮੁਰਲੀ ਮਨੋਹਰ ਜੋਸ਼ੀ ਕਦੇ ਇਹ ਕਰਦੇ ਨੇ ਔਰ ਉਸ ਸਭ ਦਾ ਕਲਾਈਮੈਕਸ ਸੀ ਉਹਨਾਂ ਨੇ 80ਵੇਂ ਦੇ ਵਿੱਚ ਹੀ ਉਹਨਾਂ ਦੀ ਵਰਕਿੰਗ ਕਮੇਟੀ ਨੇ ਪੋਲੀਟੀਕਲੀ ਮਤਾ ਪਾਸ ਕੀਤਾ ਔਰ ਉਹਨਾਂ ਨੇ ਬੜਾ ਕਲੀਅਰ ਕੀਤਾ ਸੀ ਕਿ ਬਾਬਰੀ ਮਸਜਿਦ ਨੂੰ ਰਾਮ ਮੰਦਰ 'ਚ ਜਿਹੜਾ ਕਨਵਰਟ ਕਰਨਾ ਇਹ ਸਾਡਾ ਸਿਆਸੀ ਏਜੰਡਾ ਹੈ। ਹੁਣ ਜ਼ਾਹਰ ਹੈ ਸਿਆਸੀ ਏਜੰਡੇ 'ਚੋਂ ਹੀ ਇਹ ਜੈ ਸ਼੍ਰੀ ਰਾਮ ਕੋਈ ਧਾਰਮਿਕ ਆਸਥਾ 'ਚੋਂ ਨਿਕਲਿਆ ਨਾਰਾ ਨਹੀਂ ਹੈ। ਇਹ ਤਾਂ ਅੱਜ ਵੀ ਜਦੋਂ ਉਹ ਵਾਇਲੈਂਸ ਕਰਦੇ ਨੇ, ਗੁੰਡਾਗਰਦੀ ਕਰਦੇ ਨੇ, ਅੱਗਾਂ ਲਾਉਂਦੇ ਨੇ, ਘੱਟ ਗਿਣਤੀਆਂ ਦੀਆਂ ਬੱਚੀਆਂ ਦੇ ਨਾਲ ਜਿਹੜਾ ਜ਼ਬਰ ਜਨਾਹ ਕਰਦੇ ਨੇ ਤੇ ਫਿਰ ਨਾਰਾ ਲਾਉਂਦੇ ਨੇ ਜੈ ਸ਼੍ਰੀ ਰਾਮ। ਸੋ ਉਹ ਉਸੇ ਕਿਸਮ ਦਾ ਹੀ ਹੈ ਜਿਵੇਂ ਹੇਲ ਹਿਟਲਰ ਵਾਲੀ ਲਾਈਨ ਸੀ। ਸੋ ਉਸ ਦਾ ਨਤੀਜਾ ਸੀ ਕਿ ਕਿਵੇਂ ਇੱਕ ਨਫ਼ਰਤ ਦਾ ਇੱਕ ਪੂਰਾ ਗੁਬਾਰ ਉਹ 4 ਚਫੇਰੇ ਆਇਆ ਔਰ 6 ਦਸੰਬਰ 1992 ਦਾ ਦਿਨ UP ਦੇ ਵਿੱਚ। ਉਸ ਤੋਂ ਪਹਿਲਾਂ ਇਹਨਾਂ ਦੀਆਂ ਰੱਥ ਯਾਤਰਾਵਾਂ ਤੇ ਉਸ ਨਫ਼ਰਤ ਦੀ ਬਦੌਲਤ ਕਲਿਆਣ ਸਿੰਘ ਦੀ ਸਰਕਾਰ ਬਣ ਚੁੱਕੀ ਸੀ। ਦਿੱਲੀ ਦੇ ਵਿੱਚ ਨਰਸਿਮਹਾ ਰਾਓ
ਕਾਂਗਰਸ ਦਾ ਪ੍ਰਾਈਮ ਮਿਨਿਸਟਰ ਸੀ, ਪਰ ਨਰਸਿਮਹਾ ਰਾਓ ਦਾ ਜੇ ਤੁਸੀਂ ਪਿਛੋਕੜ ਦੇਖਦੇ ਹੋ ਤੇ ਉਹਦੇ ਅੰਦਰ ਤਾਂ ਧੋਤੀ ਦੇ ਖਾਕੀ ਨਿੱਕਰ ਪਾਈ ਹੋਈ ਸੀ, ਕਿਉਂਕਿ ਆਪਣੀ ਜਵਾਨੀ ਦੇ ਦਿਨਾਂ 'ਚ ਉਸ ਦਾ ਜਿਹੜਾ ਮਾਈਂਡ ਸੈਟ ਹੈ ਉਹ RSS ਦੀ ਟ੍ਰੇਨਿੰਗ ਦੇ ਨਾਲ ਹੀ ਸੈੱਟ ਹੋਇਆ ਸੀ। ਸੋ ਉਹਦੀ ਵਿੰਕ ਐਂਡ ਨੋਡ ਅਦਾਲਤਾਂ ਜਿਹੜੀਆਂ ਨੇ ਉਹ ਬਿਲਕੁਲ ਮੂਕ ਸਪੈਕਟੇਟਰ ਬਣੀਆਂ ਰਹੀਆਂ, ਡਰਾਮੇਬਾਜ਼ੀਆਂ ਹੋਈਆਂ, ਲੇਕਿਨ ਨਤੀਜਾ 6 ਦਸੰਬਰ 1992 ਨੂੰ 5 ਸਦੀਆਂ ਪੁਰਾਣੀ ਬਾਬਰੀ ਮਸਜਿਦ, ਜਿਹਦਾ ਬਾਬਰ ਨਾਲ ਕੋਈ ਸਬੰਧ ਨਹੀਂ ਸੀ, ਬਾਬਰ ਤਾਂ ਉੱਥੇ ਕਦੇ ਗਿਆ ਨਹੀਂ ਹੈ, ਪਰ ਉਹਨੂੰ ਆਨਰ ਕਰਦਿਆਂ ਉਹਦੇ ਨਾਂ ਦੇ ਉੱਤੇ ਉਸ ਦੇ ਇੱਕ ਫੌਜੀ ਜਰਨੈਲ ਨੇ ਉਹ ਮਸਜਿਦ ਬਣਾਈ ਸੀ। ਇਹਨਾਂ ਨੇ ਝੂਠ ਪ੍ਰਚਾਰਿਆ, ਰੱਜ ਕੇ ਇਸ ਨੂੰ ਪ੍ਰਚਾਰਿਆ ਗਿਆ ਕਿ ਜੀ ਇਹ ਰਾਮਚੰਦਰ ਜੀ ਉਹਨਾਂ ਦਾ ਜਨਮ ਸਥਾਨ ਸੀ ਔਰ ਇਹਨੂੰ ਢਾਹ ਕੇ ਮਸਜਿਦ ਬਣਾਈ ਔਰ ਅਸੀਂ ਵਾਪਸ ਉਹਨੂੰ ਮੰਦਰ ਬਣਾਉਣਾ ਹੈ। ਇਹ ਫਿਰ ਲੰਬੀ ਕਹਾਣੀ ਹੈ ਕਿ ਕਿਵੇਂ ਇਸ ਸਾਰੇ ਦੇ ਉੱਤੇ ਅਖੀਰ ਸੁਪਰੀਮ ਕੋਰਟ ਤੱਕ ਪਹੁੰਚਦੇ ਆ, ਕਿਵੇਂ ਜਿਨ੍ਹਾਂ ਨੇ ਮਰਡਰ ਕੀਤੇ ਉਹ ਕਵਰ ਅਪ ਹੋਏ, ਜਿਨ੍ਹਾਂ ਨੇ ਮਸਜਿਦ ਦੀ ਡਿਮੋਲੀਸ਼ਨ ਕੀਤੀ ਉਹ ਕਿਵੇਂ ਬਿਲਕੁਲ ਬਰੀ ਹੋਏ, ਔਰ ਐਂਡ ਦੇ ਵਿੱਚ 9 ਨਵੰਬਰ 2019 ਨੂੰ ਕਿਵੇਂ ਇੰਡੀਅਨ ਸੁਪਰੀਮ ਕੋਰਟ ਨੇ ਫਾਈਨਲੀ ਈਵਨ ਜਿਹੜਾ ਡਿਸੀਜਨ ਉਹਨਾਂ ਦੇ ਇਲਾਹਾਬਾਦ ਹਾਈ ਕੋਰਟ ਨੇ ਦਿੱਤਾ ਸੀ ਕਿ ਇੰਨਾ ਹਿੱਸਾ ਮੰਦਰ ਦਾ, ਇੰਨਾ ਮਸਜਿਦ ਦਾ, ਉਹਨੂੰ ਵੀ ਖਤਮ ਕਰਕੇ ਸਾਰੇ ਦਾ ਸਾਰਾ ਜਿਹੜਾ ਉਹ ਸਪੇਸ ਹੈ ਉਹ ਮੰਦਰ ਬਣਾਉਣ ਵਾਲਿਆਂ ਦੇ ਹਵਾਲੇ ਕਰ ਦਿੱਤਾ। ਲੇਕਿਨ ਜਿਸ ਦੇ ਨਾਲ ਤੁਸੀਂ ਇੰਟਰੋਡਿਊਸ ਕਰਵਾਇਆ ਇਸ ਟੌਪਿਕ ਨੂੰ, ਉਦੋਂ ਵੀ ਜਦੋਂ ਇਹ ਬਾਬਰੀ ਮਸਜਿਦ ਢਾਈ ਗਈ, ਬੇਸ਼ੱਕ ਮੌਕੇ ਦੇ ਉੱਤੇ ਤਾਂ ਜੋ ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਔਰ ਮੁਸਲਮਾਨਾਂ ਦੇ ਖੂਨ ਦੇ ਨਾਲ ਉਸ ਖੁਸ਼ੀ ਨੂੰ ਜਿਹੜਾ ਉਹ ਦੁਬਾਲਾ ਕੀਤਾ ਗਿਆ। ਅਯੁੱਧਿਆ ਦੇ ਵਿੱਚ ਵੀ ਮੁਸਲਮਾਨ ਮਾਰੇ ਗਏ ਔਰ ਵਰਸਟ ਕਿਸਮ ਦੀ ਮੁਸਲਮਾਨਾਂ ਦੀ ਨਸਲਕੁਸ਼ੀ ਸ਼ਿਵ ਸੈਨਾ ਦੇ ਗੁੰਡਿਆਂ ਨੇ, ਬਾਲ ਠਾਕਰੇ ਨੇ ਮੁੰਬਈ ਦੇ ਵਿੱਚ ਕੀਤੀ, ਜਿਹਦੇ 'ਚ ਬਾਅਦ 'ਚ ਲਿਬਰਮੈਨ ਕਮਿਸ਼ਨ ਵੀ ਬਣਿਆ। ਪਰ ਜੋ ਸਿੱਖਾਂ ਦੇ ਨਾਲ ਜੈਨੋਸਾਈਡ ਔਰ ਨਸਲਕੁਸ਼ੀਆਂ ਦੇ ਉੱਤੇ ਬਣੇ ਕਮਿਸ਼ਨਾਂ ਦੀਆਂ ਰਿਪੋਰਟਾਂ ਦਾ ਹਾਲ ਹੈ, ਉਹੀ ਕੁਛ ਉਹਦਾ ਵੀ ਹੋਇਆ। ਲੇਕਿਨ ਇੱਕ ਬੜੀ ਸਿਗਨੀਫੀਕੈਂਟ ਗੱਲ ਸੀ ਕਿ ਇੱਕ ਪਾਸੇ ਕੁਇਕਲੀ ਪਾਰਲੀਮੈਂਟ ਨੇ ਇੱਕ ਐਕਟ ਪਾਸ ਕੀਤਾ ਨਰਸਿਮਹਾ ਰਾਓ ਦੇ ਥੱਲੇ ਕਿ ਫਾਰ ਨਾਊ ਔਨ ਕੋਈ ਵੀ ਜਿਹੜੀ ਇਤਿਹਾਸਕ ਇਮਾਰਤ ਹੈ ਉਸ ਨੂੰ ਪਿਛੋਕੜ ਨਾਲ ਜੋੜ ਕੇ ਨਹੀਂ ਦੇਖਿਆ ਜਾਏਗਾ ਔਰ ਉਹ ਜੋ ਹੈ ਸੱਚ ਰਹੇਗੀ। ਔਰ ਜਿਹੜੀਆਂ ਹਿਸਟੋਰੀਕਲ ਇਮਾਰਤਾਂ ਨੇ, ਜਿਹੜੀਆਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਜਿਹੜੇ ਜ਼ੇਰ ਨੇ, ਉਹਨਾਂ ਨੂੰ ਕੋਈ ਟੱਚ ਨਹੀਂ ਕਰ ਸਕੇਗਾ। ਐਕਟ ਵੀ ਹੈ, ਲੇਕਿਨ ਪਾਰਲੀਮੈਂਟ ਦੇ ਗਲਿਆਰਿਆਂ ਤੋਂ ਲੈ ਕੇ ਯੂਪੀ ਬਿਹਾਰ ਦੀਆਂ ਸੜਕਾਂ ਦੇ ਉੱਤੇ ਬੀਜੇਪੀ ਦੇ ਜਿਹੜੇ ਭੂਤਰੇ ਹੋਏ ਵਰਕਰ ਸੀ, RSS ਦੇ ਸੰਗੀ ਗੁੰਡੇ ਸੀ, ਉਹ ਤਾਂ ਨਾਰੇ ਲਾ ਰਹੇ ਸੀ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਸ਼ੀ ਬਾਕੀ ਹੈ। ਇਸ ਗੱਲ ਦਾ ਧਿਆਨ ਰਹੇ ਕਿ ਅੱਜ ਜਿਸ ਸ਼ਹਿਰ ਦਾ ਨਾਮ ਵਾਰਾਣਸੀ ਹੈ, ਇਸ ਨੂੰ ਬਨਾਰਸ ਵੀ ਕਿਹਾ ਜਾਂਦਾ ਹੈ, ਇਹਦਾ ਨਾਂ ਹੈ, ਔਰ ਇਸ ਤੋਂ ਵੀ ਪੁਰਾਣਾ ਨਾਂ ਕਾਂਸ਼ੀ ਜਿਹੜਾ ਇਸ ਦਾ ਨਾਂ ਹੈ। ਸੋ ਉਹਨਾਂ ਨੇ ਉਸ ਸਟੇਜ ਤੇ ਹੀ ਕਲੀਅਰ ਕਰ ਦਿੱਤਾ ਸੀ ਕਿ ਭਾਈ ਅਸੀਂ ਜਿਹੜੀ ਬਨਾਰਸ ਜਾਂ ਕਾਂਸ਼ੀ ਦੀ ਗਿਆਨਵਾਪੀ ਮਸਜਿਦ ਹੈ ਉਸ ਦੀ ਥਾਂ ਤੇ ਵੀ ਮੰਦਰ ਬਣਾਉਣਾ ਹੈ। ਔਰ ਇਸੇ ਤਰ੍ਹਾਂ ਮਥੁਰਾ ਦੇ ਵਿੱਚ, ਔਰ ਮਥੁਰਾ ਵਾਲਾ ਵੀ ਅਦਾਲਤਾਂ ਰਾਹੀਂ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਉਸ ਕਿਸਮ ਦੀ ਡਰਾਮੇਬਾਜ਼ੀ। ਲੇਕਿਨ ਜਿਹੜੀ ਅੱਜ ਅਸੀਂ ਖਬਰ ਡਿਸਕਸ ਕਰ ਰਹੇ ਹਾਂ ਔਰ ਅੱਜ ਦੀਆਂ ਪ੍ਰੋਮੀਨੈਂਟ ਖਬਰਾਂ 'ਚ ਮੇਨ ਖਬਰ ਹੈ ਕਿ ਕਿਵੇਂ ਜਿਹੜੀ ਗਿਆਨਵਾਪੀ ਮਸਜਿਦ ਨੂੰ ਲੈ ਕੇ ਵਾਰਾਣਸੀ ਦੀ ਅਦਾਲਤ ਨੇ ਇੱਕ ਸਰਵੇ ਕਰਨ ਦੇ ਲਈ ਕਿਹਾ ਸੀ ਕਿ ਜੀ ਫਲਾਂ ਥਾਂ ਜਿਹੜੀ ਗਿਆਨਵਾਪੀ ਮਸਜਿਦ ਦੀ ਹਦੂਦ ਦੇ ਵਿੱਚ ਹੈ ਉਸ ਨੂੰ ਕੋਰਟ ਦੀ ਟੀਮ, ਵਕੀਲਾਂ ਦੀ ਟੀਮ ਕਰੇ। ਉਹਨਾਂ ਨੂੰ ਅਚਾਨਕ ਉਸ ਥਾਂ ਤੋਂ ਸ਼ਿਵਲਿੰਗ ਲੱਭ ਗਿਆ ਔਰ ਇਹ ਤੁਸੀਂ ਦੇਖੋਗੇ ਕਿ ਈਵਨ ਬਾਬਰੀ ਮਸਜਿਦ ਦੇ ਵੇਲੇ ਵੀ ਇਸ ਕਿਸਮ ਦੀ ਡਰਾਮੇਬਾਜ਼ੀ ਕੀਤੀ ਗਈ ਕਿ ਜੀ ਖੁਦਾਈ ਕਰਵਾਈ ਜਾਏ ਜਾਂ ਹਾਲਾ ਰਿਪੋਰਟਾਂ ASI ਦੀਆਂ ਬਿਲਕੁਲ ਡਿਫਰੈਂਟ ਸੀ, ਪਰ ਇਹਨਾਂ ਨੇ ਦਾਅਵੇ ਕੀਤਾ ਜੀ ਦੇਖੋ ਥੱਲੋਂ ਮੂਰਤੀਆਂ ਨਿਕਲੀਆਂ। ਹਾਲਾਂ ਇਹ ਵੀ ਸਾਹਮਣੇ ਆਇਆ ਕਿ ਵੀ ਉਹ ਤਾਂ ਬੁੱਧ ਕਾਲ ਨਾਲ ਸੰਬੰਧਿਤ ਕੁਝ ਸੀ। ਲੇਕਿਨ ਜਦੋਂ ਇਹ ਫੈਸਲਾ ਹੀ ਕਰ ਲਿਆ ਹੋਏ, ਜਿਹਨੂੰ ਅਸੀਂ ਜਦੋਂ ਕੈਂਗਰੂ ਕੋਰਟ ਕਹਿੰਦੇ ਆ ਕਿ ਭਾਈ ਹੈਂਗ ਫਸਟ ਟਰਾਈ ਲੇਟਰ, ਕਿ ਭਾਈ ਹੈਂਗ ਕਰ ਦਿਓ ਬਾਅਦ ਚ ਮੁਕੱਦਮਾ ਚਲਾ ਲੈਣਾ। ਸੋ ਇਹ ਉਸੇ ਲਾਈਨ ਦੇ ਉੱਤੇ ਇਹਨਾਂ ਦਾ ਅਦਾਲਤੀ ਸਿਸਟਮ ਹੈ। ਬਿਲਕੁਲ। ਔਰ ਅੱਜ ਦੀਆਂ ਮੇਨ ਖਬਰਾਂ ਦੇ ਵਿੱਚ ਇਹੀ ਹੈ, ਸ਼ਿਵਲਿੰਗ ਫਾਊਂਡ ਇਨ ਗਿਆਨਵਾਪੀ ਮਸਜਿਦ ਕੰਪਲੈਕਸ, ਕੋਰਟ ਆਰਡਰਸ ਸੀਲਿੰਗ ਆਫ ਸਪਾਟ, ਮੌਸਕ ਪੈਨਲ ਡਿਸਪਿਊਟਸ ਕਲੇਮ। ਉਹਨਾਂ ਨੇ ਕਿਹਾ ਜੀ ਕਿ ਉੱਥੋਂ ਜਿਹੜੀ ਅਦਾਲਤ ਨੇ ਸਰਵੇ ਕਰਨ ਦੀ ਲਾਈਨ ਦਿੱਤੀ ਸੀ, ਉੱਥੋਂ
शिवलिंग मिले। कोर्ट ने कहा जी इनू सील कर दो। लंबी चौड़ी कहानी है और इस तो पहला ये सारे मामले की शुरुआत इस तरह होंदी है कि 18 अगस्त 2021 नूं दिल्ली दीयां 5 औरतां बनारस की एक अदालत च पटीशन दायर करदियां ने और उन्होंने कहा कि बई असीं सानू सुपनियां दे विच मस्जिद दे विहड़े च मां शिंगार गौरी, भगवान गणेश, भगवान हनुमान आदि विश्वेश्वर नंदी जी ते होर देवतियां दे दर्शन पूजा दा एहसास हुंदा कि सानू सुपने च आया कि भी इत्थे जिहड़े ने आ जिन्ने देवी देवते गणाए ने इन्हां दी सानू चौड़ा इत्थों पैंदा और ये जिहड़े ने उन्होंने कहा कि भी अगों ये सानू इजाजत दित्ती जाए कि असीं प्राचीन मंदिर दे अहाते च इन्हां देवियां दे देवतियां दे जिहड़ां दे सानू दीदार हो रहे ने उन्हां दी मूर्तियां दे दर्शन पूजा ते भोग लवाइए। हुण ये अर्जी देण वालियां औरतां अर्जी दिंदियां ने ते इलाहाबाद हाई कोर्ट कहंदा जी ठीक है इस दे उत्ते जिहड़ी है असीं जांच नूं मंजूरी दिंदे और 8 अप्रैल 2022 नूं फिर जिहड़ी लोअर अदालत है वो एक एडवोकेट कमिश्नर नूं लांदी है और उन्हें कहा जी इहदा मुआयना किया जाए और उस दे नाल ही दी समुचे दी वीडियोग्राफी की जाए, नाल ही पुलिस की जिहड़ी है इंतजामिया भी मुहैया किया जाए। हालांकि इस फैसले नूं लोअर अदालत दे जिहड़ी मस्जिद दा अंजुमन इंतजामिया है उन्होंने हाई कोर्ट चैलेंज किया पर जदों सारे ही चोर ते कुत्ती रले हुए ने इत्थे ते सारियां ही कुत्तियां ने ते सारे ही चोर ने और उन्होंने कहा जी नहीं जो लोअर अदालत है उसका जिहड़ा है वो ऑर्डर मन्निया जाएगा। सो मैं जे हुण ज़्यादा वेरवे च ना जावां कि अल्टीमेटली उस सर्वेखण चों उन्हां नूं जिहड़ी है वो तलाब के उपर जिहड़ी है वो शिवलिंग मिल गया और अजे तो होर कई कुछ मिलेगा। अजे जिन्ने मंदिर उन्हां नूं माईयां नूं नज़र आए उन्हां सारियां देवतियां दीयां मूर्तियां उगाणियां ही ने थल्लों जमीन दे विच उग पैणगियां और उन्हां दे दावे दे मुताबक फिर ये होएगा जी। देखो असीं तो पहलां ही कहंदे सी कि भी ये मंदिर ढा के मसीत बनाई है और ये साडे हवाले किया जाए। सो गल एक फ्रंट दे उत्ते ही ये नहीं लड़ रहे। असीं गल कीती सी कि भी ताज महल हुण ताज महल नूं ये कह के जी ये तो ताजो मंदिर सी उत्थे भी एक बंदे तो पटीशन करवाई गई कि जी जिहड़े 22 कमरे ताज महल दे बंद किए हुए ने उन्हां च मूर्तियां ने हिंदुआं दी उन्हां नूं खोलिया जाए। वो तो कोर्ट ने वक्ती तौर पर उपरली कोर्ट खोल देगी। उन्हां नूं लगा होना भी इक्को वेले मथुरा वाला भी काम खड़ा किया होया हुण इलाहाबाद हाई कोर्ट ने इसका भी बनारस का भी काम कर दिता है। पर यह नहीं है कि भी ये इन्हां दे जिन्ने कोई बजरंग दल कोई विश्व हिंदू परिषद कोई दूसरे अपने काम ते लगे हुए ने और असीं कुतुब मीनार दे हवाले नाल भी गल कीती सी कि जिहड़ा हिस्टोरिकल 12वीं 13वीं सदी का एक स्ट्रक्चर जिन्हों दुनिया दे जिहड़ी है वो प्राइड के तौर पर देखा जाता है उहदे ते भी इन्होंने रौला खड़ा करता सी जी ये तो कुतुब मीनार नहीं ये तो विष्णु स्तंभ है। ये मंदिर स्तंभ ज़ाहिर है पिलर नूं कहंदे ने कि ये तो विष्णु भगवान का मंदिर तो फलाणे हिंदू राजे ने खड़ा किया सी। ये तो उन्होंने थल्ले जिहड़ा है वो इन्ने जैन मंदिर इन्ने हिंदू मंदिर ढा के उहदी बेसमेंट तैयार करती पर ये जिहड़ा टावर है मीनार है ये तो स्तंभ है विष्णु का। और अज जदों असीं ये नाल दी नाल ज्ञान व्यापी मसीत वाला देख रहे हैं जिथों शिवलिंग लभ पिया है आफ्टर ताज महल राइट विंग एक्टिविस्ट क्लैमर फॉर नेमिंग आइकॉनिक कुतुब मीनार एज विष्णु स्तंभ। हुण उन्होंने मंग रख दी है कि क्योंकि ये है ही विष्णु का पिलर है विष्णु का स्तंभ है इसका नाम जिहड़ा है वो विष्णु स्तंभ रखा जाए। राइट विंग ऑर्गेनाइजेशंस आल्सो चैंटेड हनुमान चालीसा एट द हैरीटेज साइट। हुण वो हैरीटेज साइट है। प्रेजिडेंट ओबामा भी अमरीका दे जदों गए ते जिथों जिहड़ियां 2-3 थावां उन्होंने विजिट कीतियां उन्हां दे विच कुतुब मीनार और नाल दी नाल एक होर हमायूं दा मकबरा वो भी एक हिस्टोरिकल जिहड़ा है बड़ी पुरानी इमारत साजी है उसनूं विजिट कीता। और हुण यही नहीं कि भी उन्होंने कहा जिहदा नाम बदलो उत्थे उन्होंने हनुमान चालीसे दा बैठ के जिहड़ा है वो जाप किया। आफ्टर ताज महल राइट विंग आउटफिट्स आर नाउ डिमांडिंग
that iconic Qutub Minar in Delhi be named as Vishnu Stamp since it was a Vishnu temple. ਇਹ ਤਾਂ ਵਿਸ਼ਨੂੰ ਜੀ ਦਾ ਮੰਦਿਰ ਹੈ. Activists of organizations identified as United Hindu Front and Rashtravad Shiv Sena chanted Hanuman Chalisa at the heritage site, following which they were loaded into buses by the Delhi police as they shouted Jai Shri Ram. ਜਿਹੜਾ ਉਹਨਾਂ ਦਾ ਸਿਆਸੀ ਸਲੋਗਨ ਹੈ, ਪੁਲਿਸ ਬੈਠੀ ਦੇਖਦੀ ਰਹੀ ਔਰ ਬਾਅਦ ਜਦੋਂ ਉਹਨਾਂ ਕਰ ਲਿਆ ਉਹਨਾਂ ਨੇ ਉਹਨਾਂ ਨੂੰ ਬੱਸਾਂ 'ਚੋਂ ਲੈ ਗਏ. ਔਰ ਇਹਦੇ 'ਚ ਉਹ ਬੀਜੇਪੀ ਲੀਡਰ ਐਂਡ ਪ੍ਰੈਜ਼ੀਡੈਂਟ ਆਫ ਰਾਸ਼ਟਰਵਾਦੀ ਸ਼ਿਵ ਸੈਨਾ ਜੈ ਭਗਵਾਨ ਗੋਇਲ claimed monument was built by great king Vikramaditya, but Mughal ruler Qutbuddin Aibak claimed credit for it. ਉਹਨੇ ਕਿਹਾ ਜੀ ਇਹ ਕੁਤਬੁਦੀਨ ਐਬਕ ਨੇ ਕਿੱਥੋਂ ਬਣਾਤਾ, ਇਹ ਤਾਂ ਵਿਕਰਮਾਦਿੱਤ ਨੇ ਬਣਾਇਆ ਸੀ. When Qutbuddin Aibak came to India, he demolished Hindu and Jain temples and started calling it Qutub Minar. This is not Qutub Minar, this is Vishnu Stamp. ਔਰ ਨਾਲ ਉਹਨਾਂ ਨੇ ਕਿਹਾ ਜੀ 27 ਮੰਦਰ ਤੋੜੇ ਤੇ ਇੱਧਰ ਉੱਧਰ. ਸੋ ਇਹ ਜਦੋਂ ਸਾਨੂੰ ਇਹ ਲੱਗਦਾ ਹੈ ਕਿ ਵੀ ਇੱਕ ਸਾਡਾ ਵੀ ਤਬਕਾ ਉਹ ਸੋਚਦਾ ਹੈ ਕਿ ਜੀ ਚਲੋ ਅਜੇ ਸਾਨੂੰ ਤਾਂ ਨਹੀਂ ਉਹ ਕੁਛ ਕਿਹਾ ਉਹਨਾਂ ਨੇ ਜਾਂ ਦੂਜਾ, ਇਸ ਗੱਲ ਦਾ ਧਿਆਨ ਰਹੇ ਇਹ ਤਾਂ ਉਹਨਾਂ ਨੂੰ ਉੱਥੇ ਰੱਖਣੀਆਂ ਪੈ ਰਹੀਆਂ ਨੇ ਮੂਰਤੀਆਂ ਜਾਂ ਕੋਈ ਸ਼ਿਵਲਿੰਗ ਉੱਥੇ ਰੱਖ ਕੇ ਉਹਨਾਂ ਨੇ ਫਿਰ ਸਾਬਤ ਕੀਤਾ. ਤੇ ਜੇ ਜਦੋਂ ਉਹਨਾਂ ਦਾ ਧਿਆਨ ਸਾਡੇ ਵੱਲ ਆਲਰੇਡੀ ਅਸੀਂ ਇਤਿਹਾਸਕ ਗੁਰਦੁਆਰਿਆਂ ਦਾ ਜ਼ਿਕਰ ਕਰਦੇ ਹਾਂ, ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਜਿੱਥੇ ਅੱਜ ਸਕਾਊਟਸ ਦਾ ਦਫ਼ਤਰ ਬਣਾਇਆ ਹੋਇਆ ਹੈ, ਜਿੱਥੇ ਗੁਰੂ ਨਾਨਕ ਸਾਹਿਬ ਨੇ ਪੰਡਿਆਂ ਨੂੰ ਚੈਲੰਜ ਕੀਤਾ ਗੰਗਾ ਦੇ ਕੰਢੇ, ਉਹਨਾਂ ਨੇ ਵਾਈਪ ਆਊਟ ਕਰਤਾ. ਫਿਰ ਅਸੀਂ ਸਿੱਕਮ 'ਚ ਗੁਰਦੁਆਰਾ ਡਾਂਗਮਾਰ ਔਰ ਨਵੰਬਰ 84 ਜਿਹੜੇ ਗੁਰਦੁਆਰੇ ਬਹੁਤ ਸਾਰੀਆਂ ਥਾਵਾਂ ਤੇ ਢਾਏ ਗਏ ਉਹ ਵਾਪਸ ਉਹਨਾਂ ਨੇ ਗੁਰਦੁਆਰੇ ਨਹੀਂ ਬਣਨ ਦਿੱਤੇ. ਔਰ ਜੇ ਅਸੀਂ ਕੱਲ੍ਹ ਨੂੰ ਇਹਨਾਂ ਨੇ ਜਿਹੜਾ ਆਲਰੇਡੀ ਕੁਝ ਹਿੰਦੂ ਜਥੇਬੰਦੀਆਂ ਨੇ ਇੱਕ ਸਟੇਜ ਤੇ ਹਰਮੰਦਰ ਸਾਹਿਬ ਦੇ ਉੱਤੇ ਵੀ ਆਪਣਾ ਦਾਅਵਾ ਜਤਾਇਆ ਸੀ ਕਿ ਜੀ ਉੱਥੇ ਤਾਂ ਮੂਰਤੀਆਂ ਪਈਆਂ ਹੋਈਆਂ ਸੀ, ਇਹ ਤਾਂ ਜਦੋਂ ਅਕਾਲੀਆਂ ਦੇ ਕੋਲ ਕੰਟਰੋਲ ਆਇਆ 20ਵੀਂ ਸਦੀ ਦੀ ਬਿਗਨਿੰਗ 'ਚ ਇਹਨਾਂ ਨੇ ਉੱਥੋਂ ਮੂਰਤੀਆਂ ਚੁੱਕੀਆਂ. ਸੋ ਕਹਿਣਗੇ ਜੀ ਦੇਖੋ ਹਰੀ ਦਾ ਤਾਂ ਮਤਲਬ ਹੀ ਵਿਸ਼ਨੂੰ ਹੁੰਦਾ ਹੈ, ਮੰਦਰ ਉਹਨੂੰ ਕਹਿੰਦੇ ਹੀ ਕਹਿੰਦੇ ਨੇ ਕਿ ਜੀ ਇਹ ਵਿਸ਼ਨੂੰ ਦਾ ਮੰਦਰ ਹੈ ਤੇ ਮੂਰਤੀਆਂ ਸੀਗੀਆਂ, ਇਹ ਤਾਂ ਸਾਡਾ ਹੈ ਹੀ ਸਾਡਾ ਜਿਹੜਾ ਉਹ ਹਿੰਦੂ ਤੀਰਥ ਸਥਾਨ ਹੈ. ਸੋ ਮੈਂ ਸਮਝਦਾ ਵੀ ਇਹ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਇਹਨਾਂ ਦਾ ਏਜੰਡਾ ਲਾਗੂ ਹੋ ਰਿਹਾ ਔਰ ਦੁਨੀਆ ਕਈ ਪਾਸੇ ਫਸੀ ਹੋਈ ਹੈ. ਯੂਰਪ ਔਰ ਅਮਰੀਕਾ ਇਸ ਵੇਲੇ ਯੂਕਰੇਨ 'ਚ ਉਲਝੇ ਹੋਏ ਨੇ. ਉਸ ਖਿੱਤੇ ਦੇ ਵਿੱਚ ਸਾਡੇ ਗੁਆਂਢ ਦੇ ਵਿੱਚ ਜੋ ਸ੍ਰੀਲੰਕਾ 'ਚ ਹੋ ਰਿਹਾ ਉਹਨਾਂ ਦੀ ਸਾਰੀ ਇਕਨੋਮੀ ਕੋਲੈਪਸ ਨਹੀਂ ਹੋਈ. ਈਵਨ ਜਿਹੜਾ ਨਵਾਂ ਪ੍ਰਾਈਮ ਮਿਨਿਸਟਰ ਬਣਿਆ ਉਹਨੇ ਕਿਹਾ ਜੀ ਸਿਰਫ 12-14 ਘੰਟੇ ਦਾ ਤੇਲ ਰਹਿ ਗਿਆ, ਉੱਥੇ ਕੀ ਵਾਪਰੇਗਾ ਕੀ ਨਹੀਂ ਵਾਪਰੇਗਾ. ਔਰ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਇਕਨੋਮਿਕਲੀ ਹਾਲਾਤ ਬਹੁਤੇ ਠੀਕ ਨਹੀਂ ਨੇ. ਇਨਰ ਕ੍ਰਾਈਸਿਸ ਵੀ ਹੈ, ਇਲੈਕਸ਼ਨਾਂ ਕਰਵਾਉਣ ਦੀ ਮੰਗ ਹੈ ਇਮਰਾਨ ਖਾਨ ਹੋਰਾਂ ਵੱਲੋਂ. ਐਗਜ਼ਿਸਟਿੰਗ ਹਕੂਮਤ ਵੀ ਉਹਦੀ ਕੋਈ ਰਿਟ ਬਹੁਤੀ ਚੱਲ ਨਹੀਂ ਰਹੀ. ਸੋ ਮੋਦੀ ਨੇਪਾਲ ਪਹੁੰਚਿਆ ਹੋਇਆ, ਉਹਨੂੰ ਲੱਗਦਾ ਵੀ ਚਾਈਨਾ ਦਾ ਆਪਣੇ ਕਿਸਮ ਦਾ ਕ੍ਰਾਈਸਿਸ ਹੈ ਔਰ ਸ੍ਰੀਲੰਕਾ ਜਿਹਨੇ ਚੀਨ ਦਾ ਸਾਥ ਦਿੱਤਾ ਉਹਨੂੰ ਇੱਕ ਪਾਸੇ ਇਹਨਾਂ ਨੇ ਇੰਗੇਜ ਕੀਤਾ ਹੋਇਆ. ਹੁਣ ਉਹ ਨੇਪਾਲ ਦੇ ਨਾਲ ਆਪਣੀ ਉਹ ਸਾਰੀ ਖੇਡ ਨੂੰ ਖੇਡ ਰਹੇ ਨੇ ਔਰ ਕਿਸੇ ਨੂੰ ਕੀ ਫਿਕਰ ਹੈ ਕਿ ਵਿਦਨ ਕੰਟਰੀ ਇਹ ਹਿੰਦੂ ਤਵੀ ਉਹ ਉਸ ਟਾਈਮ ਵਿੰਡੋ ਦੇ ਵਿੱਚ ਹੀ ਵਿੱਚ ਵੜਦੇ ਨੇ ਜਿਹਦੇ 'ਚ ਉਹਨਾਂ ਨੂੰ ਪਤਾ ਹੈ ਕਿ ਠੀਕ ਹੈ ਇੱਕ ਦੋ ਬਿਆਨ ਐਮਨੈਸਟੀ ਦੇ ਦੇਗੀ, ਕੋਈ US ਸਰਫ ਦੇ ਦੇਗਾ, ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪਏਗਾ. ਪਰ ਉਹ ਆਪਣਾ ਜਿਹੜਾ ਨਫ਼ਰਤਾਂ ਦਾ ਏਜੰਡਾ ਔਰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਔਰ ਜਿਹੜੀਆਂ ਦੂਸਰੇ ਮਜ਼ਹਬਾਂ ਦੀਆਂ ਜਾਂ ਅਦਰਵਾਈਜ਼ ਇਤਿਹਾਸ ਦੀਆਂ ਇਮਾਰਤਾਂ ਨੇ ਉਹਨਾਂ ਨੂੰ ਵੀ ਹਿੰਦੂਤਵਾ ਦੇ ਖਾਤੇ 'ਚ ਪਾਉਣ ਦਾ ਜਿਹੜਾ ਉਹਨਾਂ ਦਾ ਏਜੰਡਾ ਹੈ ਉਹ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ. ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ. ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ. ਖਾਲਿਸਤਾਨ ਰੈਫਰੈਂਡਮ ਦੀਆਂ ਵਰੇਸ਼ੀਆ ਵਿਖੇ ਰਿਕਾਰਡ ਤੋੜ ਵੋਟਾਂ ਤੋਂ ਬਾਅਦ ਅਗਲਾ ਪੜਾਅ ਨੋਵੇਲਾਰਾ ਰੱਜੋ ਮਿਲਿਆ. 22 ਮਈ ਦਿਨ ਐਤਵਾਰ ਨੂੰ ਵੋਟਾਂ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ. ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 583 0424. ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਅਤੇ ਗੁਰਦੁਆਰਾ ਸਿੰਘ ਸਭਾ ਕਾਟਰੇਟ ਦੀਆਂ ਕਮੇਟੀਆਂ ਵੱਲੋਂ ਰਲ ਕੇ ਕਾਟਰੇਟ ਨਗਰ ਕੀਰਤਨ ਖਾਲਸਾ ਡੇ ਪਰੇਡ 21 ਮਈ ਦਿਨ ਸ਼ਨੀਵਾਰ ਨੂੰ
ਨਿਕਲੇਗੀ। ਸਭ ਤੋਂ ਪਹਿਲੇ ਬਾਰੋ ਹਾਲ ਵਿਖੇ 9 ਤੋਂ 11 ਵਜੇ ਤੱਕ ਬੱਚਿਆਂ ਦਾ ਕੀਰਤਨ ਢਾਡੀ ਵਾਰਾਂ ਉਪਰੰਤ 11:30 ਵਜੇ ਖਾਲਸਾਈ ਪਰਚਮ ਚਲਾਇਆ ਜਾਵੇਗਾ। ਉਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋ ਕੇ ਕਾਟਰੇਟ ਪਾਰਕ ਵਿਖੇ ਪਹੁੰਚੇਗਾ, ਜਿੱਥੇ ਢਾਡੀ ਵਾਰਾਂ ਤੇ ਲੋਕਲ ਲੀਡਰਸ਼ਿਪ ਆਪਣੇ ਵਿਚਾਰ ਸੰਗਤਾਂ ਦੇ ਸਾਹਮਣੇ ਪੇਸ਼ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੀਬੀਆਂ ਕੇਸਰੀ ਚੁੰਨੀਆਂ ਦੁਪੱਟੇ ਅਤੇ ਸਿੰਘ ਕੇਸਰੀ ਦਸਤਾਰਾਂ ਸਜਾ ਕੇ ਹੋਮ ਹਮਾ ਕੇ ਇਸ ਪਰੇਡ ਵਿੱਚ ਸ਼ਾਮਲ ਹੋਵੋ ਜੀ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁਖੀ ਪਰ ਸਿੰਘਾਂ ਨੇ ਮੱਥਾ ਹਿੰਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि पाकिस्तान की जिहड़ी सरकार है वो जम्मू कश्मीर के मुद्दे ते दोगली नीति जिहड़ी अपना रही है। एक पासे OIC वालों जम्मू कश्मीर के मुद्दे नूं उठाया गया है, पर दूसरे पासे पाकिस्तान सरकार ने अपनी दिल्ली अंबैसी विच ट्रेड मिनिस्टर नामजद किया है। सो इस बारे आपां गलबात करन जा रहे हैं। सो असीं चाहांगे कि तुसां इसी तरह बने रहना, देखण सुन लई एंड लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो पाकिस्तान दे विच जिहड़ी स्थिति चल रही है, असीं जिवें रिपीटेडली पहलां भी कहा कि अंदरूनी मामलिਆਂ 'ਚ ਅਸੀਂ अपनी राय देण तो हमेशा गुरेज कीता है। अच्छा, ਅਸੀਂ वैल विशर हैं, ये आस करते हैं, उम्मीद करते हैं कि हर चीज़ पीसफुली होएगी। बेशक अल्टीमेट सोल्यूशन तो जो उत्थे हालात ने वो इलैक्शंस ने, इलैक्शंस कितनी जल्दी होंदियां ने और बिल्कुल फेयर एंड जिन्हों शफाक होंदियां ने और उस लिहाज नाल लोकां दियां सियासी एस्पिरेशनस दे मुताबिक हुकूमत जिहड़ी बने वो लोकां दियां प्रॉब्लम्स नूं रिजॉल्व करे। पर दूसरे पासे क्राइसिस जिहड़ा इकोनॉमी दा, जिस चो असीं श्रीलंका दे हवाले नाल देखिआ कि किवें बुरी तरह कलैप्स होया। राजा पस्के दा टब्बर इस वेले ऑन दा रन है, जिहड़ा नवां प्राइम मिनिस्टर भी आया, कोई ईजी नहीं हो रहा सिचुएशन दा। पैसे नहीं ने, फॉरेन एक्सचेंज नहीं है, पेट्रोल और बिजली कट 12-12 घंटे श्रीलंका दे विच चल रहे हैं। सो इस सारे दे चलदे हैं बेशक जिहड़ी शहबाज शरीफ दी क़यादत दे थल्ले हुकूमत अड-अड पार्टियां दे सहयोग नाल उन्होंने बनाई, बेशक स्टॉप गैप अरेंजमेंट है, लेकिन इस कोई इस हुकूमत दे विच बिलावल भुट्टो जिहड़ा बेनज़ीर भुट्टो दा लड़का है, जरदारी बेनज़ीर दा, वो फॉरेन मिनिस्टर बने। और साडे लई हमेशा ही एक कंसर्न हुंदा है, असीं जदों खालिस्तान दी गल करदे हैं ते कश्मीर दी गल भी साडे लई बराबर दी अहमियत रखदी है। असीं हमेशा जिहड़ा जिथे कश्मीरी भैणां भरावां दे राइट ऑफ सैल्फ डिटरमिनेशन दे हक दी हमायत करदे हैं, उत्थे भारती हुकूमत दीयां नीतियां, उन्हां दे जुल्म, उस दे खिलाफ भी आवाज़ बुलंद करदे हैं। सो मैनूं बेशक ये शॉर्ट टर्म हुकूमत दे कोल कोई इस किस्म का मैंडेट तो नहीं है कि भी वो कोई लॉन्ग टर्म डिसीजन कश्मीर या दूसरे मुद्दे ते कोई जिहड़ी है वो किसी दे उत्ते भारू करे। लेकिन जदों तुहानूं डाइकोटमी नज़र आ रही हुंदी है जां दोगलापन नज़र आ रहा हुंदा है, ते जिवें असीं प्रीवियस इमरान खान साहब दी हुकूमत दे वेले भी जिहड़ी गल सानूं लगदी सी कि भी ये ठीक लाइन ते नहीं है, असीं हमेशा खुल के अपने विचारां दा प्रगटावा कीता, क्योंकि साडी लॉयल्टी किसी बंदे नाल नहीं है। साडी जिहड़ी लॉयल्टी पाकिस्तान दे अवाम, कश्मीरी लोकां दा भला और UN चार्टर और इंटरनेशनल लॉ के मुताबिक
ਜਿਹੜੀ ਠੀਕ ਪੋਜੀਸ਼ਨ ਹੈ ਉਸ ਦੀ ਐਡਵੋਕੇਸੀ ਨਾਲ ਜੁੜਿਆ ਹੋਇਆ। ਹੁਣ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਇਹ ਖਬਰ ਪ੍ਰੋਮੀਨੈਂਟਲੀ ਲਾਈ ਜਾਂਦੀ ਹੈ ਕਿ ਜੀ ਪਾਕਿਸਤਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਬਿਲਾਵਲ ਭੁੱਟੋ, ਉਹ ਯੂਨਾਈਟਿਡ ਨੇਸ਼ਨਸ ਆਫੀਸ਼ੀਅਲਸ ਨੂੰ ਉਹਨਾਂ ਨੇ ਲਿਖਿਆ ਕਸ਼ਮੀਰ ਇਸ਼ੂ ਨੂੰ ਹਾਈਲਾਈਟ ਕਰਦੇ ਆ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜੋ ਇਹ ਚੱਲ ਰਿਹਾ, ਜਿਹੜਾ ਉਹਨਾਂ ਨੇ ਲੈਟਰ ਲਿਖਿਆ ਕਿ ਇੰਡੀਆ ਇਹ ਕੋਸ਼ਿਸ਼ ਕਰ ਰਿਹਾ ਕਿ ਕਸ਼ਮੀਰ ਦੇ ਵਿੱਚ ਉੱਥੋਂ ਦੀ ਡੈਮੋਕ੍ਰੇਸੀ ਨੂੰ ਬਦਲਿਆ ਜਾਏ। ਉਹ ਤਾਂ ਆਲਰੇਡੀ ਉਹਨਾਂ ਨੇ ਬਦਲ ਦਿੱਤੀ, ਡੀਲਿਮਿਟੇਸ਼ਨ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਔਰ ਆਲਰੇਡੀ ਜੰਮੂ ਦੀਆਂ 6 ਸੀਟਾਂ ਵਧਾਈਆਂ ਨੇ, ਸ੍ਰੀਨਗਰ ਦੀ 1 ਹੈ ਵਾਦੀ ਦੀ, ਔਰ 12-14% ਰਿਜ਼ਰਵੇਸ਼ਨ ਦੇ ਨਾਂ ਥੱਲੇ ਆਪਣੇ ਬੰਦੇ ਲਿਆਣਗੇ ਅੱਡ-ਅੱਡ ਕਬੀਲਿਆਂ ਚੋਂ, ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਦੇ ਥੱਲੇ। ਔਰ ਉਹਦੇ 'ਚ ਉਹਨੇ ਜਿਹੜਾ ਜੋ ਲਿਖਿਆ ਉਹਦੇ 'ਚ ਇਹੀ ਸੀ ਕਿ ਜੀ ਇਲੀਗਲ ਮੇਸ਼ਰਸ ਨੇ, ਇਹ ਫਲੈਗਰੈਂਟ ਵਾਇਓਲੇਸ਼ਨ ਹੈ ਇੰਟਰਨੈਸ਼ਨਲ ਲਾਅ ਦੀ, ਔਰ ਇਸ ਸਾਰੇ ਦੇ ਚੱਲਦੇ ਆ ਇਹ ਇਲੀਗਲ ਹੈ ਜੋ ਡੀਲਿਮਿਟੇਸ਼ਨ ਔਰ ਦੂਸਰਾ ਪਾਰਟ ਕੀਤਾ। ਹੁਣ ਇੱਕ ਪਾਸੇ ਬੰਦਾ ਕਹੇਗਾ ਜੀ ਦੇਖੋ ਭਾਵੇਂ ਐਵੇਂ ਟੈਂਪਰੇਰੀ ਜਿਹੀ ਹਕੂਮਤ ਹੈ, ਉਹਨਾਂ ਨੇ ਦੇਖੋ ਇਹ ਚਿੱਠੀ ਲਿਖੀ ਹੈ ਕਿਵੇਂ ਇੱਕਦਮ ਜਿਹੜਾ ਇਸ ਕਸ਼ਮੀਰ ਮੁੱਦੇ ਤੇ, ਫਿਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ OIC ਜਿਹੜੀ ਇਸਲਾਮਿਕ ਮੁਲਕਾਂ ਦੀ ਆਲਮੋਸਟ 57 ਮੁਲਕ ਇਸਲਾਮਿਕ ਮੈਂਬਰ ਨੇ ਇਹਦੇ, ਉਹਨਾਂ ਨੇ ਕਸ਼ਮੀਰ ਦੇ ਇਸ਼ੂ ਦੇ ਉੱਤੇ ਕਾਫੀ ਸਟਰੋਂਗ ਲਾਈਨ ਲਈ ਹੈ ਤਾਜ਼ਾ ਹਾਲ ਹੀ ਵਿੱਚ ਹੀ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ OIC expresses deep concern over India's attempt to redraw the electoral boundaries of Jammu and Kashmir, alleging it is a violation of the rights of Kashmiri people। ਹੁਣ ਜ਼ਾਹਰ ਹੈ OIC ਦੀ ਵੀ ਇਹ ਸਟੇਟਮੈਂਟ ਪਾਕਿਸਤਾਨ ਦੀ ਲੌਬੀ ਦੇ ਨਾਲ ਹੀ ਪੋਸੀਬਲ ਹੋਏਗੀ, ਅਦਰਵਾਈਜ਼ ਤਾਂ ਉਹ ਤਾਂ ਉਹਨਾਂ ਚੋਂ ਅੱਧੇ ਸ਼ੇਖ ਤਾਂ ਇਹਨਾਂ ਦੇ ਨਾਲ ਰਲੇ ਹੋਏ ਨੇ, ਉਹ ਤਾਂ ਆਪਣਾ ਕੰਮ ਲੱਗੇ ਨੇ, ਪਰ ਇੰਨਾ ਕੁ ਉਹਨਾਂ ਨੂੰ ਹੁੰਦਾ ਵੀ ਚਲੋ ਜੇ ਜਿਹਨੂੰ ਕਹਿੰਦੇ ਨੇ ਮੂੰਹ ਮਰਾਜਾ ਰੱਖਣ ਲਈ ਕਰਨਾ ਹੈ ਤੇ ਉਹ ਕਰਦੇ ਹੀ। ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਰੈਫਰਿੰਗ ਟੂ ਲੌਂਗ ਸਟੈਂਡਿੰਗ ਐਂਡ ਪ੍ਰਿੰਸੀਪਲਡ ਪੋਜੀਸ਼ਨ ਔਨ ਜੰਮੂ ਐਂਡ ਕਸ਼ਮੀਰ ਡਿਸਪਿਊਟ and relevant decisions of the Islamic Summit and OIC Council of Foreign Ministers, the General Secretariat reiterates its solidarity with the people of Jammu and Kashmir। कि OIC ਜਿਹੜੀ ਹੈ ਉਹ ਜੰਮੂ ਕਸ਼ਮੀਰ ਦੇ ਲੋਕਾਂ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਕਰਦੀ ਹੈ। ਹੁਣ ਇਹ ਬੜੀ ਸਟਰੋਂਗ ਸਟੇਟਮੈਂਟ ਦੇਖਣ ਵਾਲਿਆਂ ਨੂੰ ਲੱਗੇਗੀ, ਲੇਕਿਨ ਇੱਕ ਪਾਰਟ ਹੁੰਦਾ ਹੈ ਤੁਸੀਂ ਕਹਿੰਦੇ ਕੀ ਹੋ, ਇੱਕ ਹੁੰਦਾ ਹੈ ਕਿ ਅੰਦਰੋਂ ਤਾਂ ਤੁਸੀਂ ਰਲੇ ਹੋਏ ਹੋ ਜਾਂ ਅੰਦਰੋਂ ਤੁਸੀਂ ਸਿਗਨਲ ਕੋਈ ਹੋਰ ਦੇ ਰਹੇ ਹੋ, ਤੇ ਉਹ ਜਿਹਨਾਂ ਨੂੰ ਤੁਸੀਂ ਬਾਹਰੋਂ ਕਹਿ ਵੀ ਰਹੇ ਹੁੰਦੇ ਹੋ ਆਪਣਾ PR ਕਰਨ ਲਈ, ਉਹਨਾਂ ਨੂੰ ਪਤਾ ਹੁੰਦਾ ਵੀ ਤੁਹਾਡੀ ਔਕਾਤ ਕੀ ਹੈ। ਅਦਰਵਾਈਜ਼ ਇਹ ਕਿਵੇਂ ਹੋ ਸਕਦਾ ਹੈ ਵੀ ਇੰਡੀਆ OIC ਦੀ ਸਟੇਟਮੈਂਟ ਦੇ ਉੱਤੇ ਇੰਨਾ ਸਟਰੋਂਗਲੀ ਰਿਐਕਟ ਕਰੇ ਵਿਦਨ ਫਸਟ ਫਿਊ ਆਵਰਸ। ਇੰਡੀਆ ਸਲੈਮਸ ਇਸਲਾਮਿਕ ਨੇਸ਼ਨਸ ਬਾਡੀ ਫॉर ਅਨਵਾਰੰਟਡ ਕਮੈਂਟਸ ਔਨ ਡੀਲਿਮਿਟੇਸ਼ਨ ਐਕਸਰਸਾਈਜ਼ ਇਨ ਜੰਮੂ, ਕਿ ਤੁਹਾਡਾ ਇਹ ਬਣਦਾ ਹੀ ਨਹੀਂ ਹੈ, ਤੁਸੀਂ ਡੇਅਰ ਕਿਵੇਂ ਕੀਤਾ ਸਾਡੇ ਅੰਦਰੂਨੀ ਮਾਮਲਿਆਂ 'ਚ ਜਿਹੜਾ ਉਹ ਇੰਟਰਫੀਅਰ ਕਰ। ਇਹ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿ ਰਹੀ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਰਿਫਰੇਨ ਫਰਮ ਕੈਰਿੰਗ ਆਊਟ ਇਟਸ ਕਮਿਊਨਲ ਏਜੰਡਾ ਐਟ ਦਾ ਬਿਹੈਸਟ ਆਫ ਵਨ ਕੰਟਰੀ ਇਨ ਐਨ ਓਬਲੀਕ ਰੈਫਰੈਂਸ, ਕਿ ਜੀ ਤੁਸੀਂ OIC ਆਪਣਾ ਫਿਰਕੂ ਏਜੰਡਾ ਅੱਗੇ ਤੋਰ ਰਹੀ ਹੈ ਬਿਹੈਸਟ ਆਫ ਵਨ ਕੰਟਰੀ, ਮਤਲਬ ਪਾਕਿਸਤਾਨ ਦੇ ਕਹਿਣ ਦੇ ਉੱਤੇ, ਔਰ ਬੜੀ ਸਟਰੋਂਗਲੀ ਵਰਡਡ। ਔਰ ਇਹ ਗੱਲ ਕੋਈ ਆਮ ਉਹਨਾਂ ਦਾ ਲੋਅਰ ਕਰਿੰਦਾ ਨਹੀਂ ਕਹਿ ਰਿਹਾ, एक्सटर्नल अफेयर्स मिनिस्ट्री का स्पोक्सपर्सन कह रहा है अर्दमन बागची, उन्हें कहा कैटेगोरिकली रिजेक्टेड द OIC कमेंट्स क्रिटिसाइजिंग न्यू दिल्ली ओवर डीलिमिटेशन एक्सरसाइज इन जम्मू एंड कश्मीर। उन्होंने कहा कि वी आर डिसमेड दैट OIC सेक्रेटरीट हैज वंस अगेन मेड अनवारंटेड कमेंट्स ऑन द इंटरनल अफेयर्स ऑफ इंडिया, कि असी जिहड़ा है इसनूं कंडेम करते हैं कि तुसी साडे ते जिहड़ा है ये इंटरफीयर कर रहे हो। हुण ਇਹ ਸਾਰਾ ਵੀ ਸ਼ਾਇਦ ਕਿਸੇ ਨੂੰ ਕਿਸੇ ਐਂਗਲ ਤੋਂ ਪਚ ਜਾਏ ਜਾਂ ਕੋਈ ਹੋਰ ਇਸ ਦੇ ਉੱਤੇ ਕਮੈਂਟ ਕਰੇ। ਹੁਣ ਤੁਸੀਂ ਇਹ ਦੇਖੋ, ਜਦੋਂ ਅਸੀਂ ਕਹਿੰਦੇ ਆ ਕਿ ਭਾਈ ਦੋਗਲੀ, ਔਰ ਜਿਹਦੇ ਲਈ ਅੰਗਰੇਜ਼ੀ ਵਾਲੇ ਕਹਿੰਦੇ ਨੇ ਟੂ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡਸ, ਕਿ ਵੀ ਤੁਸੀਂ ਸਹਿ ਦੇ ਨਾਲ ਦੌੜ ਰਹੇ ਹੋ ਪਰ ਨਾਲ ਤੁਸੀਂ ਸ਼ਿਕਾਰੀ ਕੁੱਤਿਆਂ ਨਾਲ ਵੀ ਰਲੇ ਹੋਏ ਹੋ। ਸੋ ਇਹ ਜ਼ਾਹਰ ਹੁੰਦਾ ਹੈ ਜਦੋਂ ਅਸੀਂ ਇਹ ਖਬਰ ਦੇਖਦੇ ਹਾਂ, ਪਾਕਿਸਤਾਨ appoints Minister Trade in Delhi mission, move being seen as olive branch extended towards India after formation of a new rainbow government in neighboring country। ਹੁਣ ਇਹਦੀ ਬੈਕਗ੍ਰਾਉਂਡ ਇਹ ਹੈ ਕਿ ਜਦੋਂ 5 ਅਗਸਤ 2019 ਨੂੰ ਇੰਡੀਅਨ ਪਾਰਲੀਮੈਂਟ ਨੇ ਕਸ਼ਮੀਰ ਦਾ ਆਰਟੀਕਲ 370 35A ਖਤਮ ਕੀਤਾ,
ਉਹਨਾਂ ਦਾ ਸਟੇਟ ਦਾ ਰੁਤਬਾ ਵੀ ਖਤਮ ਕਰ ਦਿੱਤਾ ਹੈ। ਇਮਰਾਨ ਖਾਨ ਹੋਰਾਂ ਦੀ ਹਕੂਮਤ ਨੇ ਇਸ ਦੇ ਉੱਤੇ ਸਟਰੋਂਗਲੀ ਰਿਐਕਟ ਕੀਤਾ ਹੈ। ਫੌਰਨ ਜਿਹੜੀ ਟ੍ਰੇਡ ਹੈ ਉਹ ਖਤਮ ਕਰ ਦਿੱਤੀ, ਆਪਣਾ ਹਾਈ ਕਮਿਸ਼ਨਰ ਵਾਪਸ ਸੱਦ ਲਿਆ। ਈਵਨ ਟ੍ਰੇਨ ਅੱਜ ਵੀ ਵਾਘਾ ਤੇ ਖੜੀ ਹੈ ਔਰ ਬੱਸ ਸਰਵਿਸ ਸਭ ਸਸਪੈਂਡ ਕਰਤਾ, ਜਿਹਨੂੰ ਕਹਿੰਦੇ ਨੇ ਕਿ ਡਿਪਲੋਮੈਟਿਕ ਸਟੇਟਸ ਜਿਹੜਾ ਉਹ ਲੋ ਲੈਵਲ ਤੇ ਲੈ ਆਂਦਾ। ਅੱਜ ਵੀ ਉਹਨਾਂ ਦੇ ਜਿਹੜੇ ਨੇ ਉਹ ਨਾ ਇੰਡੀਆ ਨੇ ਵੀ ਵਾਪਸ ਸੱਦ ਲਏ ਫਿਰ। ਸੋ ਇਸ ਦਾ ਨਤੀਜਾ ਸੀ ਕਿ ਵੀ ਇਹ ਸਾਰਾ ਉਦੋਂ ਦਾ 5 ਅਗਸਤ 2019 ਤੋਂ ਇਹ ਬਰਾਬਰ ਚੱਲ ਰਿਹਾ ਸੀ ਕਿ ਨੋ ਟ੍ਰੇਡ ਤਾਂ ਹੈ ਹੀ ਨਹੀਂ, ਈਵਨ ਕਮਿਊਨੀਕੇਸ਼ਨ ਵੀ ਨਹੀਂ ਔਰ ਈਵਨ ਹਾਈ ਕਮਿਸ਼ਨਰ ਲੈਵਲ ਵੀ ਨਹੀਂ। ਇਨ ਬਿਟਵੀਨ ਜੋ ਕਸ਼ਮੀਰ 'ਚ ਕਰਦੇ ਨੇ ਰਾਦਰ ਪਾਕਿਸਤਾਨ ਦੀ ਹਕੂਮਤ ਇੰਡੀਆ ਦੇ ਚਾਰਜ ਦੀ ਅਫੇਅਰਸ ਨੂੰ ਤਲਬ ਕਰਕੇ ਪ੍ਰੋਟੈਸਟ ਕਰਦੀ ਰਹੀ। ਹੁਣ ਇੱਕ ਪਾਸੇ ਬਿਲਾਵਲ ਭੁੱਟੋ UN ਦੇ ਵਿੱਚ ਗੱਲ ਕਰਦੇ ਨੇ ਜੀ, ਚਿੱਠੀ ਲਿਖਤੀ ਉਹਨਾਂ ਨੇ। OIC ਦਾ ਜਿਹੜੀ ਇਹ ਸਟੇਟਮੈਂਟ ਆਂਦੀ ਹੈ ਕਿ ਜੀ ਇਹ ਡੀਲਿਮਿਟੇਸ਼ਨ ਔਰ ਦੂਸਰਾ ਇਹ ਵਾਇਓਲੇਸ਼ਨ ਹੈ ਜਿਹੜਾ ਕਸ਼ਮੀਰੀਆਂ ਦੇ ਹੱਕਾਂ ਦੀ। ਪਰ ਐਸਾ ਕਿਹੜਾ ਪਾਕਿਸਤਾਨ ਨੂੰ ਜਿਹੜਾ ਉਹ ਰਾਤੋਂ ਰਾਤ ਸੁਝਿਆ ਕਿ ਉਹਨਾਂ ਨੇ ਦਿੱਲੀ ਦੇ ਵਿੱਚ ਆਪਣੀ ਐਮਬੈਸੀ ਦੇ ਵਿੱਚ ਟ੍ਰੇਡ ਮਿਨਿਸਟਰ ਜਿਹੜਾ ਉਹ ਖੜਾ ਕਰ ਦਿੱਤਾ ਔਰ ਇਹ ਉਹਨੂੰ ਜਿਵੇਂ ਇੰਡੀਅਨ ਮੀਡੀਆ ਕਹਿ ਰਿਹਾ ਵੀ ਔਲਿਵ ਬ੍ਰਾਂਚ ਹੈ, ਜੈਤੂਨ ਦੀ ਬ੍ਰਾਂਚ ਉਹਨਾਂ ਨੇ ਫੜਾਈ ਹੈ। ਕਿਉਂਕਿ ਜਿਹੜਾ ਉਸ ਤੋਂ ਪਹਿਲਾਂ ਮਿਨਿਸਟਰ ਟ੍ਰੇਡ ਸੀ ਪਾਕਿਸਤਾਨ ਹਾਈ ਕਮਿਸ਼ਨ 'ਚ ਮਿਸਟਰ ਇਰਫਾਨ ਤਰਾਰ, ਇਹ ਸਾਰੇ ਜਿਹੜੇ ਨੇ ਉਹ ਤਾਂ ਜਿਹੜੇ ਨੇ ਡਾਊਨਗ੍ਰੇਡ ਹੋ ਗਏ ਸੀ, ਉਹ ਵਾਪਸ ਚਲੇ ਗਏ ਸੀ। ਸੋ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਹ ਜਿਹੜਾ ਸਾਰਾ ਹੀ ਵਰਤਾਰਾ ਹੈ ਇਹ ਨਿੰਦਣਯੋਗ ਹੀ ਮੈਂ ਕਹਾਂਗਾ, ਕਿਉਂਕਿ ਅਸੀਂ ਸਮਝਦੇ ਹਾਂ ਵੀ ਕਸ਼ਮੀਰੀਆਂ ਦੇ ਹੱਕਾਂ ਨਾਲ ਹਿੱਤਾਂ ਨਾਲ ਕਿਸੇ ਲੈਵਲ ਦੇ ਉੱਤੇ ਵੀ ਕੋਈ ਸੌਦੇਬਾਜ਼ੀ ਇਹ ਕਦੇ ਵੀ ਕਬੂਲ ਨਹੀਂ ਹੋਏਗੀ, ਕਸ਼ਮੀਰੀ ਵੀ ਕਬੂਲ ਨਹੀਂ ਕਰਨਗੇ ਕਦੇ ਵੀ। ਲੇਕਿਨ ਸਾਨੂੰ ਵੀ ਇਹ ਲੱਗਦਾ ਹੈ ਕਿ ਵੀ ਇਹ ਇੱਕ ਕਿਸਮ ਦੀ ਬਿਟਰੇਅਲ ਹੋਏਗੀ ਕਿ ਤੁਸੀਂ ਇੱਕ ਪਾਸੇ ਤਾਂ ਇਹ ਦਾਅਵੇ ਕਰ ਰਹੇ ਹੋ ਜੀ ਕਿ ਤੁਸੀਂ UN ਔਰ ਇੱਥੇ ਇਸ ਸਵਾਲ ਨੂੰ ਚੁੱਕ ਰਹੇ ਹੋ, ਪਰ ਵਾਪਸ ਤੁਸੀਂ ਇੰਡੀਆ ਨੂੰ ਕਹਿ ਰਹੇ ਹੋ ਕਿ ਜੀ ਅਸੀਂ ਤੁਹਾਡੇ ਨਾਲ ਵਪਾਰ ਸ਼ੁਰੂ ਕਰਨ ਜਾ ਰਹੇ ਹਾਂ। ਇਹ ਆਪਣੇ ਆਪ ਦੇ ਵਿੱਚ ਹੀ ਸਬੂਤ ਹੈ ਕਿ ਕੌਣ ਕਿੱਥੇ ਖੜਾ ਹੈ। ਜੀ ਡਾਕਟਰ ਸਾਹਿਬ ਬਿਲਕੁਲ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਅਤੇ ਗੁਰਦੁਆਰਾ ਸਿੰਘ ਸਭਾ ਕਾਟਰੇਟ ਦੀਆਂ ਕਮੇਟੀਆਂ ਵੱਲੋਂ ਰਲ ਕੇ ਕਾਟਰੇਟ ਨਗਰ ਕੀਰਤਨ ਖਾਲਸਾ ਡੇ ਪਰੇਡ 21 ਮਈ ਦਿਨ ਸ਼ਨੀਵਾਰ ਨੂੰ ਨਿਕਲੇਗੀ। ਸਭ ਤੋਂ ਪਹਿਲੇ ਬਾਰੋ ਹਾਲ ਵਿਖੇ 9 ਤੋਂ 11 ਵਜੇ ਤੱਕ ਬੱਚਿਆਂ ਦਾ ਕੀਰਤਨ ਢਾਡੀ ਵਾਰਾਂ ਉਪਰੰਤ 11:30 ਵਜੇ ਖਾਲਸਾਈ ਪਰਚਮ ਚਲਾਇਆ ਜਾਵੇਗਾ। ਉਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 5 ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋ ਕੇ ਕਾਟਰੇਟ ਪਾਰਕ ਵਿਖੇ ਪਹੁੰਚੇਗਾ, ਜਿੱਥੇ ਢਾਡੀ ਵਾਰਾਂ ਤੇ ਲੋਕਲ ਲੀਡਰਸ਼ਿਪ ਆਪਣੇ ਵਿਚਾਰ ਸੰਗਤਾਂ ਦੇ ਸਾਹਮਣੇ ਪੇਸ਼ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੀਬੀਆਂ ਕੇਸਰੀ ਚੁੰਨੀਆਂ ਦੁਪੱਟੇ ਅਤੇ ਸਿੰਘ ਕੇਸਰੀ ਦਸਤਾਰਾਂ ਸਜਾ ਕੇ ਹੋਮ ਹਮਾ ਕੇ ਇਸ ਪਰੇਡ ਵਿੱਚ ਸ਼ਾਮਲ ਹੋਵੋ ਜੀ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁਕਤੀ ਪਰ ਸਿੰਘਾਂ ਨੇ ਮੱਤਾ ਹਿੰਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ ਦੀ ਸੱਦੀ ਗਈ ਸਾਂਝੀ ਇਕੱਤਰਤਾ ਵਿੱਚ ਸਿੱਖ ਸਿਆਸੀ ਕੈਦੀਆਂ ਦੇ ਮੁੱਦੇ ਤੇ ਸਾਂਝੇ ਤੌਰ ਤੇ ਕਾਰਵਾਈ ਕਰਨ ਦਾ ਜਿਹੜਾ ਮਤਾ ਹੈ ਉਹ ਪਾਸ ਕੀਤਾ ਗਿਆ। ਸੋ ਪੰਥਕ ਹਲਕਿਆਂ ਵਿੱਚ ਇਸ ਨੂੰ ਬਾਦਲਾਂ ਵੱਲੋਂ ਆਪਣੇ ਆਪ ਨੂੰ ਮੁੜ ਸਥਾਪਿਤ ਕਰਨ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ
ਅਕਾਲ ਪੁਰਖ ਦੀ ਖੇਡ ਦੇ ਵਿੱਚ ਐਸਾ ਕੁਝ ਹੁੰਦਾ ਹੈ ਜਿਸ ਨੂੰ ਕਦੇ ਕਿਸੇ ਨੇ ਜਿਹੜੇ ਤਾਕਤ ਦੇ ਅੰਨੇ ਹੁੰਦੇ ਨੇ, ਉਸ ਗਰੂਰ ਦੇ ਵਿੱਚ ਹੁੰਦੇ ਨੇ, ਉਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੁੰਦਾ ਕਿ ਉਹਨਾਂ ਨੂੰ ਕਿਹੋ ਜਿਹੇ ਦਿਨ ਦੇਖਣੇ ਪੈ ਸਕਦੇ ਨੇ। ਔਰ ਜੇ ਅਸੀਂ ਗੁਰਬਾਣੀ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਫਿਰ ਅਸੀਂ ਇਹ ਦੇਖਦੇ ਹਾਂ ਕਿ ਭਾਈ ਸੁਖੀ ਬਸੈ ਮਸਕੀਨਿਆ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ, ਕਿ ਵੱਡੇ ਵੱਡੇ ਹੰਕਾਰ ਅਨਾਹ ਦੇ ਵਿੱਚ ਅੰਨੇ ਲੋਕ ਜਿਹੜੇ ਨੇ ਉਸ ਆਪਣੀ ਅਨਾਹ ਔਰ ਹੰਕਾਰ ਦੇ ਵਿੱਚ ਹੀ ਗਰਕ ਹੋ ਜਾਂਦੇ ਨੇ। ਫਿਰ ਉਹ ਸਟੇਜ ਵੀ ਹੁੰਦੀ ਹੈ ਕਿ ਭਾਈ ਨਦਰ ਉਹ ਪੁੱਠੀ ਜੇ ਕਰੇ, ਸੁਲਤਾਨਾ ਘਾਓ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ, ਕਿ ਜਦੋਂ ਉਸ ਰੱਬ ਦੀ ਨਜ਼ਰ ਸਵੱਲੀ ਨਹੀਂ ਰਹਿੰਦੀ, ਉਹਦੀ ਨਜ਼ਰ ਪੁੱਠੀ ਹੋ ਜਾਏ ਤਾਂ ਫਿਰ ਜਿਹੜੇ ਬਾਦਸ਼ਾਹ ਨੇ, ਸੁਲਤਾਨ ਨੇ, ਉਹ ਘਾਹ ਖਾਣ ਦੇ ਉੱਤੇ ਮਜਬੂਰ ਹੋ ਜਾਂਦੇ ਨੇ ਔਰ ਇਸ ਹੱਦ ਤੱਕ ਉਹ ਜਲਾਲਤ ਨੂੰ ਪਹੁੰਚ ਜਾਂਦੇ ਨੇ ਕਿ ਦਰ ਮੰਗਣ ਭਿੱਖ ਨਾ ਪਾਏਂਦਾ, ਕਿ ਭਾਈ ਉਹ ਜੇ ਜਾ ਕੇ ਭਿੱਖਿਆ ਵੀ ਮੰਗਦੇ ਨੇ, ਉਹ ਬੈਗ ਕਰਦੇ ਨੇ, ਫਿਰ ਵੀ ਉਹਨਾਂ ਦੇ ਉਸ ਪਾਤਰ ਦੇ ਵਿੱਚ, ਉਹਨਾਂ ਦੇ ਠੂਠੇ ਦੇ ਵਿੱਚ ਭਿੱਖਿਆ ਨਹੀਂ ਪੈਂਦੀ। ਅੱਛਾ, ਪੰਜਾਬ ਦੇ ਵਿੱਚ ਬੇਸ਼ੱਕ ਇੱਕ ਪਾਸੇ ਡਿਬੇਟ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਦੀ ਪ੍ਰੌਕਸੀ, ਜਾਂ ਇਹ ਜਿਹੜੇ ਇੰਨੀ ਵੱਡੀ ਗਿਣਤੀ ਦੇ ਵਿੱਚ ਗੂੰਗੇ ਬੋਲਿਆਂ ਦੀ ਫੌਜ ਇਹ ਕੀ ਕਰ ਰਹੀ ਹੈ, ਇਹ ਸਾਡਾ ਵਿਸ਼ਾ ਨਹੀਂ ਅੱਜ ਵਿਚਾਰ ਦਾ। ਲੇਕਿਨ ਇਹ ਸਾਰੇ ਨੇ ਇੱਕ ਪਾਸੇ ਕੈਪਟਨ ਅਮਰਿੰਦਰ ਵਰਗੇ ਹੰਕਾਰੇ, ਉਹਨਾਂ ਨੂੰ ਜਿਹਨੂੰ ਕਹਿੰਦੇ ਨੇ ਵੀ ਮਿੱਟੀ ਚੱਟਣ ਦੇ ਉੱਤੇ ਮਜਬੂਰ ਕੀਤਾ। ਉੱਥੇ ਬਾਦਲ ਟੱਬਰ, ਹੁਣ ਇਹ ਬਾਦਲ ਟੱਬਰ ਤਾਕਤ ਦੇ ਹੰਕਾਰੇ ਆ, ਆਪਣੀ ਤਾਕਤ ਦੀ ਵਰਤੋਂ ਕਰਕੇ ਅਕਾਲ ਤਖਤ ਸਾਹਿਬ ਦੇ ਆਸਪੀਸਿਸ ਵਾਲੇ ਅਹੁਦੇ ਨੂੰ, ਜਥੇਦਾਰ ਦੇ ਨੂੰ ਇਸਤੇਮਾਲ ਕਰਕੇ ਫਖਰੇ ਕੌਮ ਵੀ ਬਣ ਗਿਆ, ਪੰਥ ਰਤਨ ਵੀ ਬਣ ਗਿਆ। ਇਹ ਜੀਜਾ ਸਾਲਾ ਬਿਕਰਮਜੀਤ ਮਜੀਠੀਆ, ਸੁਖਬੀਰ ਬਾਦਲ ਕਿਵੇਂ ਇੱਕ ਦੂਸਰੇ ਦੀ ਪਿੱਠ ਖੁਰਕਣ ਦੇ ਉੱਤੇ ਹੁੰਦੇ ਸੀ ਜੀ, ਸਾਡੀ 25 ਸਾਲ ਸਰਕਾਰ ਬੇਰੋਕ ਟੋਕ ਰਹੇਗੀ। ਔਰ ਇਹਨਾਂ ਦੇ ਰਾਜ ਦੇ ਵਿੱਚ ਫਿਰ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ, ਕਿਵੇਂ ਜਦੋਂ ਬਾਦਲਾਂ ਦੀ ਪਹਿਲੀ ਹਕੂਮਤ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਾਂ ਦੂਸਰਿਆਂ ਨੂੰ ਜੇ ਈਵਨ ਬਾਹਰਲੀਆਂ ਸਟੇਟਾਂ 'ਚੋਂ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਉਣ ਦੀ ਗੱਲ ਹੁੰਦੀ ਹੈ ਤੇ ਇਹਨਾਂ ਦੀ ਹਕੂਮਤ ਰਿਪੋਰਟਾਂ ਕਰਦੀ ਹੈ ਜੀ ਨਹੀਂ, ਇਹਦੇ ਨਾਲ ਤਾਂ ਲਾਅ ਐਂਡ ਆਰਡਰ ਪ੍ਰੋਬਲਮ ਕ੍ਰੀਏਟ ਹੋ ਜਾਏਗੀ। ਫਿਰ ਇਹਨਾਂ ਨੇ ਕਦੇ ਵੀ ਐਫਰਟ ਤਾਂ ਕੀ ਕਰਨਾ ਸੀ ਕਿ ਸਿਆਸੀ ਕੈਦੀ ਰਿਹਾ ਕਰਵਾਏ ਜਾਣ, ਇਹ ਵੱਡੀ ਰੁਕਾਵਟ ਬਣ ਕੇ ਖਲੋਂਦੇ ਰਹੇ। ਇਹਨਾਂ ਦੀਆਂ ਹਕੂਮਤਾਂ ਨੇ ਕਿਸ ਕਿਸਮ ਦੇ ਐਫੀਡੇਵਿਟ ਅਦਾਲਤਾਂ 'ਚ ਦਿੱਤੇ, ਸੁਮੇਧ ਸੈਣੀ ਹੋਏ, ਸੁਰੇਸ਼ ਅਰੋੜਾ ਹੋਏ, ਉਹ ਜਿਹੜਾ ਮਰ ਗਿਆ ਹੁਣ, ਇਜ਼ਹਾਰ ਆਲਮ ਵਰਗੇ ਜਿਹਨੂੰ ਵਾਈਸ ਪ੍ਰੈਜ਼ੀਡੈਂਟ ਅਕਾਲੀ ਦਲ ਦਾ ਬਣਾਇਆ, ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕੀਤੀ ਸੀ। ਸੋ ਇਸ ਸਭ ਦੇ ਚਲਦਿਆਂ ਕਦੇ ਸ਼ਾਇਦ ਕਿਸੇ ਨੇ ਇਮੈਜਿਨ ਨਹੀਂ ਕੀਤਾ ਹੋਵੇਗਾ ਕਿ ਕੁਦਰਤ ਇਹਨਾਂ ਦੇ ਮੂੰਹ ਦੇ ਵਿੱਚ ਉਹ ਖਾਕ ਭਰੇਗੀ। ਉਹ ਵਕਤ ਆਏਗਾ ਇਹਨਾਂ ਨੂੰ ਲੱਗੇਗਾ ਕਿ ਭਾਈ ਸਭ ਕੁਝ ਹੀ ਹੱਥੋਂ ਨਿਕਲ ਗਿਆ, ਲੈ ਦੇ ਕੇ ਹੁਣ ਸ਼੍ਰੋਮਣੀ ਕਮੇਟੀ ਹੈ। ਇਹ ਵੀ ਨਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜੀ RSS ਨੇ ਬੀ ਟੀਮ ਕੇਜਰੀਵਾਲ ਰਾਹੀਂ ਔਰ ਭਗਵੰਤ ਮਾਨ ਰਾਹੀਂ ਖੜੀ ਕੀਤੀ ਹੈ, ਔਰ ਤੁਸੀਂ ਅੰਦਾਜ਼ਾ ਲਾਓ ਕਿ ਸ਼੍ਰੋਮਣੀ ਕਮੇਟੀ ਤੋਂ ਬਾਅਦ ਸਿੱਖਾਂ ਦੀ ਐਕੈਡੈਮਿਕਸ ਦੇ ਫੀਲਡਸ ਦੀ ਵੱਡੀ ਸੰਸਥਾ ਚੀਫ ਖਾਲਸਾ ਦੀਵਾਨ, ਹੁਣ ਉਹਦਾ ਪ੍ਰੈਜ਼ੀਡੈਂਟ ਪਿਛਲੇ ਦਿਨਾਂ 'ਚ ਇੰਦਰਜੀਤ ਸਿੰਘ ਸ਼ਾਇਦ ਉਹਦਾ ਨਾਂ ਹੈ, ਬੁਲਾਰੀਆ, ਜਿਹੜਾ MLA ਹੈ ਆਮ ਆਦਮੀ ਪਾਰਟੀ ਦਾ, ਉਹ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਬਣਦਾ। ਸੋ ਆਲਰੇਡੀ ਉਹ ਵੀ ਕਾਬੂ ਕਰ ਲਈ। ਔਰ ਇਹਨਾਂ ਦਾ ਜਿਹੜਾ ਉਹਨੂੰ ਸਪੀਕਰ ਬਣਾਇਆ ਗਿਆਨੀ ਜ਼ੈਲ ਸਿੰਘ ਦੇ ਪੋਤੇ ਨੂੰ, ਉਹਨਾਂ ਆਲਰੇਡੀ ਸੀ ਕਿ ਜੀ ਅਸੀਂ ਹੁਣ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾਉਣੀ। ਯਾਨੀ RSS ਨੂੰ ਇਹ ਲੱਗਦਾ ਜੀ ਸਿੱਧੇ ਤੌਰ ਤੇ BJP ਰਾਹੀਂ ਨਹੀਂ ਕਬਜ਼ਾ ਹੋਇਆ ਪੰਜਾਬ ਦੀ ਸਿਆਸੀ ਜਿਹੜੀ ਹੈ ਅਸੈਂਬਲੀ ਤੇ ਆਮ ਆਦਮੀ ਪਾਰਟੀ ਰਾਹੀਂ ਹੋ ਗਿਆ। ਹੁਣ ਸ਼੍ਰੋਮਣੀ ਕਮੇਟੀ ਵੀ ਤੁਸੀਂ ਉਸ ਤਰੀਕੇ ਦੇ ਨਾਲ ਹੀ ਹਥਿਆਓ ਉਹਨਾਂ ਨੂੰ, ਔਰ ਆਲਰੇਡੀ ਉਹਨਾਂ ਨੇ ਆਪਣੀਆਂ ਇੰਡੀਕੇਸ਼ਨਸ ਦੇ ਦਿੱਤੀਆਂ। ਸੋ ਇਹ ਦੇਖਦਿਆਂ ਮੈਨੂੰ ਲੱਗਦਾ ਕਿ ਵੀ ਇਹਨਾਂ ਨੂੰ ਇਹ ਲੱਗਾ ਕਿ ਭਾਈ ਨਹੀਂ ਹੁਣ ਕੁਛ ਨਾ ਕੁਛ ਇਸ ਕਿਸਮ ਦਾ ਏਜੰਡਾ ਲੈ ਕੇ ਤੁਰੀਏ ਤਾਂ ਕਿ ਸਿੱਖਾਂ 'ਚ ਮੂੰਹ ਦਿਖਾਉਣ ਜੋਗੇ ਹੋਈਏ। ਔਰ ਉਹਨਾਂ ਨੇ ਪਹਿਲਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਐਕਟਿੰਗ ਲਈ ਰੱਖੇ ਹੋਏ ਨੇ ਜਥੇਦਾਰ ਦੀ, ਉਹਨਾਂ ਰਾਹੀਂ ਇਸ ਕਿਸਮ ਦੇ ਸਿਗਨਲ ਭੇਜੇ। ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਚੰਦਜੀਤ ਸਿੰਘ ਧਾਮੀ ਜਿਹੜਾ
कोई दागदार नहीं है रिलेटिवली बाकियां वांग। ये नवी टीम जिहड़ी किसी वेले टौड़ा दे लॉयलिस्ट सी सर करनैल सिंह पंजोली जिन्होंने जनरल सैकटरी बनाया है श्रोमणी कमेटी का, सो उन्होंने तेजा सिंह समुंदरी हॉल दे विच एक मीटिंग सद्दी कि जी सारियां पंथक धिरां आ जाओ, कट्ठे हो जाइए, कट्ठे पिछला माफ अगला जिहड़ा वो बनाइए राह। चलो असी समझते हैं कि भी इहदा लॉजिक कोई भी होए, जे कोई एजेंडा बेस्ड मिनीमम प्रोग्राम दे थल्ले कोई काम हुंदा है तो उहदा कोई असी तो नहीं है कि भी असी उहदा विरोध कर दें। और उहदे च सियासी धिरां जिन्हां च खास तौर ते सर सिमरनजीत सिंह मान श्रोमणी अकाली दल अमृतसर दे भी पार्टिसिपेशन रही, और वो सारे सुखबीर बादल दे मूँह चों जो अल्फाज निकलते ने, पहली बार वो हवारा साहब कहंदा है। हुण यही सुखबीर बादल दी स्टेटमेंट अगले अजकल तो इंटरनेट का जमाना है, वो पुरानी भी कढ़ लैंदे ने कि हवारे वर्गा कातल सिखां नूं की सेध देगा। जदों सरबत खालसा 2015 च हवारा जथेदार हवारा नूं जथेदार बनाउंदा अकाल तखत दा, ते इत्थे हवारा साहब फिर के जी इन्ने सालां तो जेलां च बंद असी फलाना। सो कुल मिला के इस इकट्ठ दे विच गल तां इक्को ही है पर मते तीन बना दिते। एक तो उन्होंने ये कहा कि जी असी जिहड़ा एक जॉइंट कमेटी बनावांगे, जिहड़ी बना भी दित्ती है, उहदे प्रोमिनेंट जिहड़े भी धिरां दे ने वो रखे ने। फिर यह है कि जी ये कमेटी जिहड़ी है इहदे बिहाफ ते असी प्राइम मिनिस्टर, प्रेजिडेंट, सिख मैंबर पार्लीमेंट, चीफ मिनिस्टर, गवर्नर जिथे जिथे भी सिख सियासी कैदियों के केस पेंडिंग ने उन्हां तक पहुँच करांगे। और दूसरा उन्होंने कहा जी जे पहले दोनों तरीके कामयाब नहीं होए फिर असी जिहड़ा है वो स्ट्रगल करांगे। उहदे च कोई ये तो नहीं कहा है कि जी असी जेलां भर देंगे जां असी ये कर देंगे, पर सुखबीर बादल दे चेहरे ते उड्डियां हवाइयां और उस दे नाल जिस किस्म दी उन्हें सिफत सलाह कल्ले कल्ले दी सने मान साहब दे और हवारा साहब दे और ये सारा कीती, उस तो जिहड़ा पंथ दे विच एक वखरी किस्म दी डिबेट आई। कुछ हल्कियां नूं लग्या भी असी क्यों फिर धोखा खाण लगे इन्हां तो कि भी इन्हां दी जदों कुर्सी चली जाती है इन्हां नूं पंथ याद आ जाता है, दूसरा हुंदा है। और एक धिर दा ये भी कहना भी कोई गल नहीं है, जे जोर एजेंडे दे उत्ते हुंदा है कि भाई इहदे चों सियासी सिख कैदियां दी रिहाई निकलदी है, भावें इन्हां नूं भी माड़ा मोटा जिहड़ा वो मिल जाता है मूँह दिखाण नूं, तो कोई गल नहीं है। असीं समझदे हैं कि भी वैसे तो जिहड़ा पंजाबी च बड़ी एक सियाणियां गल्लां ने साडे च कि भी जिहड़े तरनताਰਨ कोड़े वो अंबरसर भी कोड़े, कि जिहदा कोड़ तरनताਰਨ दे सरोवर च इशनान नाल ठीक नहीं होया वो हरमंदर साहब दे सरोवर च भी नहीं होना। सो इन्हां तो कोई ये एक्सपैक्ट करे कि ये बदल जाण, इन्हां दे तां हित जुड़े हुए ने। हालांकि ये भी किसी ने कहा भी जदों ये बादल कहंदा है सुखबीर के जी सियासी कैदी असीं रिहा करवाउणे ने, किते वो बिक्रमजीत मजीठे नूं तां नहीं सियासी कैदी समझदा कि बई ਉਹਦੀ ਘਰ ਵਾਲੀ ਤੇ ਮਜੀਠੇ ਦੀ ਭੈਣ ਨੇ ਕਿਹਾ ਹੋਇਆ ਵੀ ਕਰ ਕੁਛ ਮੇਰੇ ਭਰਾ ਨੂੰ ਬਾਹਰ ਕਢਾਉਣ ਦੇ, ਉਹਨੇ ਕਿਹਾ ਜੀ ਕੋਈ ਨਹੀਂ ਸਿਆਸੀ ਕੈਦੀ ਅਸੀਂ ਬਣਾ ਦਿੰਨੇ ਇਹਨੂੰ ਸਿਆਸੀ ਕੈਦੀ ਡਰੱਗੀ ਨੂੰ। ਹੁਣ ਪਰ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਵੀ ਸਾਰੇ ਚੋਂ ਕੋਈ ਨਾ ਕੋਈ ਜੇ ਐਕਟਿਵਿਜ਼ਮ ਨਿਕਲ ਇਹਨਾਂ ਤੋਂ ਤਾਂ ਕੋਈ ਆਸ ਨਹੀਂ ਹੈ, ਪਰ ਜੇ ਇੱਕ ਅੰਬਰੇਲਾ ਅਲਟੀਮੇਟਲੀ ਉਸ ਦੇ ਥੱਲੇ ਪੰਜਾਬ ਦੇ ਵਿੱਚ ਜਿਹੜੇ ਪੰਥਕ ਆਜ਼ਾਦੀ ਵਾਲੀਆਂ ਧਿਰਾਂ ਨੇ और उस चों ये पोलिटिकल प्रिजनर्स का इशू हाईलाइट होंदा है तो ये एजेंडा बेस्ड इहदे ते देखा जा सकता है। लेकिन एक पासा तो यह है बादलों का और इन्हां दी की लाई, हुण दूसरे पासे साडे तक ऑफिशियली हुण इस मुद्दे दे उत्ते सियासी अवेयरनेस पैदा करने दे लई जिहड़े सियासी कैदी ने दिल्ली दे विच अपलाई किया गया सी अवतार सिंह कालका वालों कि जी असीं जिहड़ा गुरुद्वारा छोटे साहिबजादे फतेहनगर च है दिल्ली च, उत्थों गुरुद्वारा रकाबगंज नवीं दिल्ली तक 15 तरीक नूं 15 नूं जिहड़ा है वो असीं मार्च करना चाहुंदे हैं। वो फौरन हुण उही दिल्ली जिथे हनुमान चालीसा पढ़ने वाले पहुंच जाते हैं, कुतुब मीनार के सामने मुसलमानों के खिलाफ प्रचार करने वाली धर्म संसद बिना परमिशन तो जिथे मर्जी वो गालां कढ़न लग जाण, मुसलमानों नूं जिहड़ा वो बाहर कड्डो, इस किस्म की नफरत फैलाण उन्हां लई आग्या है। ते ये जिहड़ा ऑफिस ऑफ डिविजनल कमिश्नर ऑफ पुलिस वैस्ट डिस्ट्रिक्ट दिल्ली सी ब्लॉक वो लिखदा चिट्ठी कि जी असीं ये तुहानूं जिहड़ा तुसीं सियासी कैदियां दे मुद्दे ते अवेयरनेस मार्च करना चाहुंदे हो
ਉਸ ਦੀ ਅਸੀਂ ਤੁਹਾਨੂੰ ਇਜਾਜ਼ਤ ਨਹੀਂ ਦੇ ਸਕਦੇ। ਹਾਲਾਂ ਇਹ ਜਿਹੜੀ ਉਹਨਾਂ ਦੀ ਐਪਲੀਕੇਸ਼ਨ ਹੈ ਇਹ ਅਪ੍ਰੈਲ ਦੇ ਮਹੀਨੇ ਦੇ ਵਿੱਚ ਉਹਨਾਂ ਨੇ ਫਾਈਲ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਕਿਉਂਕਿ ਹੁਣ ਬਹਾਨਾ ਤੁਸੀਂ ਦੇਖੋ ਕਿ ਕੋਵਿਡ-19 ਜਿਹੜਾ ਉਹ ਦੁਬਾਰਾ ਵੱਧ ਰਿਹਾ ਦਿਨ ਬ ਦਿਨ, ਇਸ ਲਈ ਅਸੀਂ ਕੋਈ ਗੈਦਰਿੰਗ ਦੀ ਇਜਾਜ਼ਤ ਨਹੀਂ ਦੇ ਸਕਦੇ। ਫਿਰ ਉਹ ਕਹਿੰਦਾ ਜੀ ਕਿਉਂਕਿ ਲਾਊਡ ਸਪੀਕਰ ਜਿਹੜੇ ਨੇ ਉਹਨਾਂ ਨਾਲ ਵੌਇਸ ਪੋਲਿਊਸ਼ਨ ਹੁੰਦੀ ਹੈ, ਇਸ ਲਈ ਅਸੀਂ ਇਹਦੀ ਇਜਾਜ਼ਤ ਨਹੀਂ ਦੇ ਸਕਦੇ। ਬਿਸਾਈਡਸ ਅਬਵ देयर इज नो ट्रैफिक परमिशन, नो परमिशन फ्रॉम ਗੁਰਦੁਆਰਾ ਕਿ ਰੈਲੀ ਕਿੱਥੋਂ ਸ਼ੁਰੂ ਹੋਣੀ ਹੈ ਕਿੱਥੇ ਮੁੱਕਣੀ ਹੈ, ਤੇ ਅਸੀਂ ਇਸ ਲਈ ਵੀ ਇਹਦੀ ਆਗਿਆ ਨਹੀਂ ਦੇ ਸਕਦੇ। ਫਰਦਰ ਹੁਣ ਇਹ ਹੈ, ਇਟ ਇਜ਼ ਐਂਟੀਸਪੇਟਡ the rally can deteriorate law and order situation, hence the permission for rally is hereby denied। ਕਿ ਇਸ ਕਿਸਮ ਦੀ ਕੋਈ ਰੈਲੀ ਜਿਹੜੀ ਹੁੰਦੀ ਹੈ ਉਸ ਦੇ ਨਾਲ ਕਾਨੂੰਨ ਵਿਵਸਥਾ ਨੂੰ ਖਤਰਾ ਹੋ ਸਕਦਾ ਹੈ, ਇਸ ਲਈ ਅਸੀਂ ਇਹਦੀ ਪਰਮਿਸ਼ਨ ਨੂੰ ਡਿਨਾਈ ਕਰਦੇ ਹਾਂ। ਹਾਲਾਂ ਜਿਵੇਂ ਮੈਂ ਕਿਹਾ ਵੀ ਇਹ ਉਹਨਾਂ ਨੇ ਆਲਰੇਡੀ ਇੱਕ ਗਰੁੱਪ ਸਿਆਸੀ ਕੈਦੀਆਂ ਦੀ ਰਿਹਾਈ ਦੇ ਮੁੱਦੇ ਦੇ ਉੱਤੇ ਜਿਹੜਾ ਇਹਨਾਂ ਨੇ ਇਹਦੇ ਤੇ ਹੈ ਤਾਂ ਇਹ ਵੀ ਕਾਲਕੈਂਡ ਕੰਪਨੀ ਵੀ ਉਹੀ ਨੇ, ਉਸ ਕਿਸਮ ਦੇ ਵਿਕੇ ਹੋਏ ਲੋਕ। ਪਰ ਜਿਵੇਂ ਮੈਂ ਕਿਹਾ ਵੀ ਕਈ ਵਾਰ ਜਦੋਂ ਸੰਗਤ ਦਾ ਪ੍ਰੈਸ਼ਰ ਔਰ ਏਜੰਡੇ ਦਾ ਪੁਸ਼ ਹੁੰਦਾ ਤੇ ਕੋਈ ਨਾ ਕੋਈ ਉਸ 'ਚੋਂ ਤਬਦੀਲੀ ਹੁੰਦੀ ਹੈ। ਪਰ ਇਹ ਇੱਕ ਪਾਸੇ ਪੰਥਕ ਧਿਰਾਂ ਨੇ, ਦੂਜੇ ਪਾਸੇ ਬਾਦਲਾਈਟ ਨੇ ਜਿਨ੍ਹਾਂ ਦਾ ਕੋਈ ਇਤਬਾਰ ਨਹੀਂ ਹੈ, ਤੇ ਸਰਕਾਰੀ ਧਿਰ ਨੇ ਪਹਿਲਾਂ ਹੀ ਕਿਸ ਕਿਸਮ ਦਾ ਜਿਹੜਾ ਆਪਣਾ ਏਜੰਡਾ ਫਿਕਸ ਕੀਤਾ ਹੈ, ਇਹ ਸ਼ੀਸ਼ਾ ਸਾਨੂੰ ਸਭ ਨੂੰ ਦੇਖਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਅਤੇ ਗੁਰਦੁਆਰਾ ਸਿੰਘ ਸਭਾ ਕਾਟਰੇਟ ਦੀਆਂ ਕਮੇਟੀਆਂ ਵੱਲੋਂ ਰਲ ਕੇ ਕਾਟਰੇਟ ਨਗਰ ਕੀਰਤਨ ਖਾਲਸਾ ਡੇ ਪਰੇਡ 21 ਮਈ ਦਿਨ ਸ਼ਨੀਵਾਰ ਨੂੰ ਨਿਕਲੇਗੀ। ਸਭ ਤੋਂ ਪਹਿਲੇ ਬਾਰੋ ਹਾਲ ਵਿਖੇ 9 ਤੋਂ 11 ਵਜੇ ਤੱਕ ਬੱਚਿਆਂ ਦਾ ਕੀਰਤਨ ਢਾਡੀ ਵਾਰਾਂ ਉਪਰੰਤ 11:30 ਵਜੇ ਖਾਲਸਾਈ ਪਰਚਮ ਚਲਾਇਆ ਜਾਵੇਗਾ। ਉਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋ ਕੇ ਕਾਟਰੇਟ ਪਾਰਕ ਵਿਖੇ ਪਹੁੰਚੇਗਾ, ਜਿੱਥੇ ਢਾਡੀ ਵਾਰਾਂ ਤੇ ਲੋਕਲ ਲੀਡਰਸ਼ਿਪ ਆਪਣੇ ਵਿਚਾਰ ਸੰਗਤਾਂ ਦੇ ਸਾਹਮਣੇ ਪੇਸ਼ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੀਬੀਆਂ ਕੇਸਰੀ ਚੁੰਨੀਆਂ ਦੁਪੱਟੇ ਅਤੇ ਸਿੰਘ ਕੇਸਰੀ ਦਸਤਾਰਾਂ ਸਜਾ ਕੇ ਹੋਮ ਹਮਾ ਕੇ ਇਸ ਪਰੇਡ ਵਿੱਚ ਸ਼ਾਮਲ ਹੋਵੋ ਜੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਮੰਦਭਾਗੀ ਘਟਨਾ ਦੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜੀ ਕਿ ਪਾਕਿਸਤਾਨ ਦੇ ਪਸ਼ਾਵਰ ਸ਼ਹਿਰ ਦੇ ਵਿੱਚ ਦੋ ਸਿੱਖ ਵਪਾਰੀਆਂ ਨੂੰ ਜੋ ਕਿ ਆਪਣੀਆਂ ਦੁਕਾਨਾਂ ਤੇ ਬੈਠੇ ਸਨ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਸੋ ਇਸ ਕਾਰੇ ਦੀ ਸਾਰੇ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ, ਅਸੀਂ ਵੀ ਇਸ ਕਾਰੇ ਦੀ ਨਿਖੇਧੀ ਕਰ ਰਹੇ ਹਾਂ। ਸੋ ਗੱਲਬਾਤ ਕਰਾਂਗੇ ਇਸ ਬਾਰੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਿੰਨੇ ਵੀ ਯਤਨ ਦੋਨੋਂ ਕੌਮਾਂ ਵੱਲੋਂ ਸਿੱਖ ਔਰ ਮੁਸਲਮਾਨਾਂ ਵੱਲੋਂ ਖਾਸ ਤੌਰ ਤੇ ਆਪਸੀ ਨੇੜਤਾ ਦੇ ਹੁੰਦੇ ਨੇ, ਕੁਛ ਨਾ ਕੁਛ ਐਸਾ ਕਾਰਾ ਵਰਤਾਰਾ ਵਾਪਰਦਾ ਹੈ ਜਾਂ ਵਪਰਾਇਆ ਜਾਂਦਾ ਹੈ ਕਿ ਉਸ ਨੂੰ ਲੈ ਕੇ ਫਿਰ ਜਿਹੜੇ ਭਾਰਤ ਦੇ ਵਿੱਚ ਇਹਨਾਂ ਦੇ ਹਿੰਦੂਤਵੀ ਜਮਹੂਰੇ ਨੇ ਉਹਨਾਂ ਦੇ ਵਿੱਚ ਵੀ ਅਕਾਲੀ ਲੀਡਰਸ਼ਿਪ ਵੀ ਸ਼ਾਮਲ ਹੈ, ਉਹ ਕੋਈ ਵੇਲਾ ਨਹੀਂ ਵਿੱਚ ਪੈਣ ਦਿੰਦੇ ਕਿ ਕੰਡੈਮਨੇਸ਼ਨ ਔਰ ਦੂਸਰੇ ਤੀਸਰੇ ਦੇ ਨਾਲ ਆਪਣਾ ਉਹ ਨਫ਼ਰਤੀ ਪਾਰਟ ਵੀ ਸਾਹਮਣੇ ਲਿਆਉਂਦੇ ਨੇ। ਅੱਛਾ, ਦੂਸਰੇ ਪਾਸੇ ਅਸੀਂ ਇਹ ਸਮਝਦੇ ਹਾਂ ਵੀ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੱਥੇ ਵੀ ਅਕਲੀਅਤਾਂ ਨੇ, ਘੱਟ ਗਿਣਤੀਆਂ ਨੇ ਔਰ ਖਾਸ ਤੌਰ ਤੇ ਸਿੱਖ ਕੌਮ ਦੇ ਹਵਾਲੇ ਨਾਲ ਉਹ ਭਾਰਤ ਵਿੱਚ ਹੋਣ, ਪਾਕਿਸਤਾਨ 'ਚ ਹੋਣ, ਅਫਗਾਨਿਸਤਾਨ 'ਚ ਹੋਣ ਜਾਂ ਇਹਨਾਂ ਮੁਲਕਾਂ 'ਚ ਵੀ ਜਿੱਥੇ ਅਸੀਂ ਬਹੁਤ ਬਰਾਬਰ ਦੇ ਹੱਕਾਂ ਦੀ ਗੱਲ ਕਰਦੇ ਹਾਂ, ਮਾਈਨੋਰਿਟੀ ਤਾਂ ਮਾਈਨੋਰਿਟੀ ਹੈ, ਹੀਟ ਕ੍ਰਾਈਮ ਵੀ ਆਪਣੀ ਥਾਂ ਔਰ ਮਾਈਨੋਰਿਟੀ ਹਮੇਸ਼ਾ ਸੌਫਟ ਟਾਰਗੇਟ ਵੀ ਬਣ ਜਾਂਦੀ ਹੈ ਸਿਆਸੀ ਏਜੰਡੇ ਦੇ ਲਈ ਵੀ। ਔਰ ਜਿਹੜੀ ਘਟਨਾ ਵੀਕਐਂਡ ਦੇ ਉੱਤੇ ਵਾਪਰਦੀ ਹੈ ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਦਾ ਇਲਾਕਾ ਸਰਬੰਦ, ਉੱਥੇ ਬੱਤਾ ਤਿੱਲੀ ਬਾਜ਼ਾਰ ਹੈ, ਉਸ 'ਚ ਦੋ ਸਿੱਖ ਜਿਹੜੇ ਵਪਾਰੀ ਸਨ, ਕਰਿਆਨੇ ਦੀਆਂ ਦੁਕਾਨਾਂ ਸੀ, ਉਹ ਆਪਣੀਆਂ ਦੁਕਾਨਾਂ ਦੇ ਬੈਠੇ ਹੋਏ ਸੀ ਔਰ ਉਹਨਾਂ ਨੂੰ ਜਿਹੜਾ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ। ਔਰ ਇਸ ਦੀ ਜ਼ਿੰਮੇਵਾਰੀ ਜਿਹੜੀ ਹੈ ਇਸਲਾਮਿਕ ਸਟੇਟ ਖੁਰਾਸਾਨੀ। ਹੁਣ ਇਸ ਗੱਲ ਦਾ ਧਿਆਨ ਰਹੇ
कि ये इस्लामिक स्टेट खुरासानी वो है ਜਿਹੜੀ ਤਾਲਿਬਾਨ ਦੀ ਹਕੂਮਤ ਨੂੰ ਵੀ ਤਸੱਵਰ ਨਹੀਂ ਕਰਦੀ ਅਫਗਾਨਿਸਤਾਨ 'ਚ, ਪਾਕਿਸਤਾਨ ਦੀ ਹਕੂਮਤ ਨੂੰ ਵੀ ਤਸੱਵਰ ਨਹੀਂ ਕਰਦੀ। ਔਰ ਇਹਨਾਂ ਨੇ ਮਸੀਤਾਂ ਦੇ ਅੰਦਰ ਬੰਬ ਧਮਾਕੇ, ਬਾਜ਼ਾਰਾਂ ਦੇ ਅੰਦਰ ਔਰ ਦੂਸਰੇ ਉਹਨਾਂ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਲਈਆਂ ਨੇ। ਸੋ ਇਸ ਨੂੰ ਦਾ ਵੀ ਧਿਆਨ ਰਹੇ ਕਿ ਅਫਗਾਨਿਸਤਾਨ ਦੇ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਇਸ ਕਿਸਮ ਦੇ ਜਿਹੜੇ ਬੜੇ ਨਫ਼ਰਤ ਨਾਲ ਭਰੇ ਹੋਏ ਔਰ ਮਰਸਨਰੀ ਕਿਸਮ ਦੇ ਗਰੁੱਪ ਨੇ ਉਹਨਾਂ ਨਾਲ ਭਾਰਤੀ ਏਜੰਸੀਆਂ ਦਾ ਖਾਸ ਲਗਾਵ ਹੈ, ਰਾਦਰ ਸਪੋਰਟ ਹੈ। ਬਾਹਰਲੇ ਮੁਲਕਾਂ ਦੇ ਏਜੰਡੇ ਦੇ ਉੱਤੇ ਕੀ ਹੈ ਸਾਨੂੰ ਨਹੀਂ ਪਤਾ, ਪਰ ਅਸੀਂ ਇਹ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਜਦੋਂ ਤੁਸੀਂ ਟਾਈਮਿੰਗ ਦੇਖਦੇ ਹੋ ਕਿ ਇੱਕ ਪਾਸੇ ਜਦੋਂ ਪਾਕਿਸਤਾਨ ਇੱਕ ਕ੍ਰਾਈਸਿਸ ਚੋਂ ਵੀ ਗੁਜ਼ਰ ਰਿਹਾ ਅੰਦਰੂਨੀ ਇਲੈਕਸ਼ਨਾਂ ਨੂੰ ਲੈ ਕੇ, ਔਰ ਉਸੇ ਪੀਰੀਅਡ 'ਚ ਕਰਾਚੀ ਦੇ ਵਿੱਚ ਵੀ ਹਮਲਾ ਹੁੰਦਾ, ਉਸ ਤੋਂ ਪਹਿਲਾਂ ਚੀਨ ਦੇ ਫਿਰ ਕਨਫਿਊਸ਼ੀਅਸ ਯੂਨੀਵਰਸਿਟੀ ਕਰਾਚੀ ਯੂਨੀਵਰਸਿਟੀ ਦੇ ਅੰਦਰ ਉਹਨਾਂ ਦੀਆਂ ਟੀਚਰਸ ਦੇ ਉੱਤੇ। ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹਦੇ 'ਚ ਸਿੱਖਾਂ ਨੂੰ ਜਾਂ ਦੂਸਰੀ ਘੱਟ ਗਿਣਤੀਆਂ ਨੂੰ ਵੀ ਟਾਰਗੇਟ ਕੀਤਾ ਜਾ ਸਕਦਾ ਹੈ। ਸੋ ਇਸ ਵਾਕਿਆ ਦੇ ਉੱਤੇ ਬੇਸ਼ੱਕ ਹਰ ਇੱਕ ਨੇ ਆਪੋ ਆਪਣੇ ਕਾਮੈਂਟ ਕੀਤੇ ਨੇ, ਲੇਕਿਨ ਮੈਨੂੰ ਕਾਫੀ ਬੈਲੈਂਸਡ ਕਾਮੈਂਟ ਜਿਹੜਾ ਹੈ ਉਹ ਅਮੀਰ ਸਿੰਘ ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਇਹ ਕਿਹਾ ਕਿ ਦਿਸ ਅਟੈਕ ਅਪੀਅਰ ਟੂ ਬੀ ਏ ਕੰਸਪੀਰੇਸੀ ਟੂ ਟਾਰਗੇਟ ਦਾ ਮਾਈਨੋਰਿਟੀਜ਼। ਹੁਣ ਕੱਲੀ ਕੰਸਪੀਰੇਸੀ ਇੱਕ ਦੇ ਪਾਰਟ ਤੇ ਨਹੀਂ ਹੈ, ਜੇ ਇਸਲਾਮਿਕ ਸਟੇਟ ਜ਼ਿੰਮੇਵਾਰੀ ਲੈਂਦੇ ਉਹਨਾਂ ਦੇ ਏਜੰਡੇ 'ਚ ਵੀ ਫਿੱਟ ਹੁੰਦਾ ਹੈ, ਕਿਉਂਕਿ ਉਹਨਾਂ ਦਾ ਏਜੰਡਾ ਵੀ ਨਫ਼ਰਤ ਦਾ ਔਰ ਅਦਰ ਵੇ ਅਰਾਊਂਡ ਹੈ। ਔਰ ਉਹਦੇ 'ਚ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਭਾਈ ਇਹ ਜਿਹੜੇ ਨੇ ਬੋਥ ਦਾ ਵਿਕਟਮਸ ਵਰ ਓਨਲੀ ਅਰਨਿੰਗ ਮੈਂਬਰਸ ਆਫ देयर ਫੈਮਿਲੀਜ਼, ਉਹ ਵਿਚਾਰੇ ਟੱਬਰ ਉਹਨਾਂ ਦੇ ਸਿਰ ਤੇ ਹੀ ਪਲਦੇ ਸੀ। In Pakistan, every Sikh shares integrity with Pakistan, but such types of incidents have a negative global impact। कि पाकिस्तान 'ਚ ਰਹਿਣ ਵਾਲਾ ਹਰ ਸਿੱਖ ਲਾਇਲ ਹੈ ਆਪਣੇ ਮੁਲਕ ਦੇ ਨਾਲ, ਪਰ ਇਸ ਸਾਰੇ ਦਾ ਗਲੋਬਲੀ ਮਾੜਾ ਅਸਰ ਪੈਂਦਾ ਹੈ। ਔਰ ਉਹਨਾਂ ਨੇ ਕਿਹਾ ਕਿ I appeal to Khyber Pakhtunkhwa authorities to arrest the accused and take stern action। ਔਰ ਇਸ ਸਾਰੇ ਦੇ ਉੱਤੇ ਨਾਲ ਦੀ ਨਾਲ ਕਿਹਾ there are forces which attempt to harm the brotherhood of Sikhs and Muslims by indulging in such crimes। ਹੁਣ ਇਸ ਗੱਲ ਦਾ ਧਿਆਨ ਹੈ ਉਹਨਾਂ ਫੋਰਸਿਸ ਦੇ ਵਿੱਚ ਜੇ ਕੋਈ ਸਰੇ ਫਰਿਸ਼ਤ ਹੈ ਤੇ ਰਾਹ ਹੈ, ਔਰ ਵਿਦਨ ਵੀ ਇਸ ਕਿਸਮ ਦੇ ਜਿਹੜੇ ਜਨੂਨੀ ਕਿਸਮ ਦੇ ਖੁਰਾਸਾਨੀ ਜਿਹੜਾ ਜਿਸ ਕਿਸਮ ਦਾ ਇਹਨਾਂ ਦਾ ਏਜੰਡਾ ਹੈ ਉਹ ਵੀ ਇਸ ਦੇ ਲਈ, ਪਰ ਉਹਨਾਂ ਨਾਲ ਵੀ ਕਿਤੇ ਨਾ ਕਿਤੇ ਇੰਡੀਅਨ ਏਜੰਸੀਜ਼ ਜਿਹੜੀਆਂ ਨੇ ਉਹ ਰਲੀਆਂ ਹੋਈਆਂ ਨੇ। ਔਰ ਇਸ ਸਾਰੇ ਦੇ ਚੱਲਦਿਆਂ ਜਿੰਨੀ ਕੰਡੈਮਨੇਸ਼ਨ ਇਸ ਐਕਟ ਦੀ ਹਰ ਲੈਵਲ ਤੇ ਹੋਈ ਹੈ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ ਸਾਰਿਆਂ ਨੇ ਟਵੀਟ ਵੀ ਕੀਤੇ ਨੇ। ਫੌਰਨ ਉਹਨਾਂ ਨੂੰ ਕਲਪ੍ਰਿਟ ਨੂੰ ਫੜਨ ਦੀ ਗੱਲ ਵੀ ਹੈ ਕਿ ਭਾਈ ਉਹਨਾਂ ਨੂੰ ਫੜਿਆ ਜਾਏ ਜਾਂ ਦੂਜੇ, ਪਰ ਉੱਥੇ ਇਸ ਕਿਸਮ ਦਾ ਸਾਰਾ ਕਤਲੋਗਾਰਦ ਦਾ ਮਾਹੌਲ ਬਣਿਆ ਹੋਇਆ ਕਿ ਉੱਥੇ ਕੌਣ ਕਿਸੇ ਨੂੰ ਇਕੱਲਾ ਇਹੀ ਨਹੀਂ ਹੈ। ਜੇ ਤੁਸੀਂ ਖਬਰਾਂ ਦੇਖਦੇ ਹੋ ਕਿ ਪਾਕਿਸਤਾਨ ਦੇ ਸੋਲਜਰ ਨਾਰਥ ਵਜ਼ੀਰਿਸਤਾਨ 'ਚ ਦੂਜੇ 'ਚ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ, 10 ਦੇ ਕਰੀਬ ਮੌਤਾਂ ਹੋਈਆਂ ਨੇ। ਸੋ ਕਾਫੀ ਕੁਝ ਐਸਾ ਚੱਲ ਰਿਹਾ ਹੈ ਜਿਹੜਾ ਪਰਦੇ ਦੇ ਪਿੱਛੇ ਹੈ ਔਰ ਹਰ ਇੱਕ ਦਾ ਆਪਣਾ ਏਜੰਡਾ ਇਸ ਦੇ ਉੱਤੇ ਹੈ। ਔਰ ਮੈਂ ਕਨਕਲੂਜਨ ਤੋਂ ਪਹਿਲਾਂ ਜਿੱਥੇ ਅਸੀਂ ਇਸ ਐਕਟ ਨੂੰ ਕੰਡੈਮ ਕਰਦੇ ਹਾਂ, ਅਸੀਂ ਸਮਝਦੇ ਹਾਂ ਕਿ ਹਕੂਮਤ ਖੈਬਰ ਪਖਤੂਨਖਵਾ ਉੱਥੇ ਇਮਰਾਨ ਖਾਨ ਸਾਹਿਬ ਦੀ ਪਾਰਟੀ ਦੀ ਸਰਕਾਰ ਹੈ, ਲਾ ਐਂਡ ਆਰਡਰ ਸਟੇਟ ਦਾ ਸਬਜੈਕਟ ਹੈ। ਸੋ ਜ਼ਰੂਰ ਮੁਸਤੈਦੀ ਨਾਲ ਕੰਮ ਕਰ ਰਹੇ ਹੋਣਗੇ, ਪਰ ਜਦੋਂ ਤੱਕ ਕੋਈ ਕੰਕਰੀਟ ਗੱਲ ਸਾਹਮਣੇ ਨਹੀਂ ਆਉਂਦੀ ਔਰ ਇਸ ਦੇ ਨਾਲ ਜਿਹੜੀ ਹੈ ਫਿਰ ਘੱਟ ਗਿਣਤੀਆਂ ਦੇ ਵਿੱਚ ਹੋਰ ਵੀ ਇਨਸਿਕਿਉਰਿਟੀ ਔਰ ਇੱਕ ਦੋ ਘਟਨਾਵਾਂ ਹੋਰ ਹੁੰਦੀਆਂ ਨੇ, ਫਿਰ ਹਿਜਰਤ ਦਾ ਮਾਮਲਾ, ਇਸ ਗੱਲ ਦਾ ਸਾਨੂੰ ਹਮੇਸ਼ਾ ਹੀ ਫੀਅਰ ਰਹਿੰਦਾ ਹੈ। ਅਫਗਾਨਿਸਤਾਨ 'ਚ ਵੀ ਇਵੇਂ ਹੀ ਹੋਇਆ ਤੇ ਹੁਣ ਪਿਸ਼ਾਵਰ ਰੀਜਨ 'ਚ ਜਿਹੜੇ ਉਹ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਕਰਦੇ ਰਹੇ ਨੇ ਉੱਥੇ ਵੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਔਰ ਅਸੀਂ ਰੂਹਾਨੀਅਤ ਦਾ ਵਿਚਾਰ ਕਨਕਲੂਜਨ ਦੇ ਵਿੱਚ ਕਰਦੇ ਹਾਂ। ਗੁਰੂ ਅਮਰਦਾਸ ਜੀ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ, ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੈ ਆਪ ਉਪਾਏ, ਸਭ ਏਕੋ ਇੱਕ ਵਰਤਦਾ ਅਲਖ ਨਾ ਲਖਿਆ ਜਾਏ, ਆਪੇ ਪ੍ਰਭੂ ਦਿਆਲ ਹੈ ਆਪੇ ਦੇ 부ਝਾਏ, ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵ ਲਾਏ, ਮਨ ਮੇਰੇ ਗੁਰ ਕੀ ਮਨ ਲੈ ਰਜਾਏ, ਮਨ ਤਨ ਸੀਤਲ ਸਭ ਥੀਐ ਨਾਮ ਵਸੈ ਮਨ ਆਏ ਰਹਾਓ।
कि हे मेरे मन गुरु दी अकाल पुरख दी वाहिगुरु दी अल्लाह ताला दी रज़ा विच रहना उहदे हुक्म च रहना मन लै सिख लै उहदी रज़ा दे अगे अपना आप अर्पण कर दे। मन मेरे गुर की मन लै रजाए मन तन शीतल सब थी है। जदों असीं रब दी रज़ा दे विच जिउणा सिख जांदे हैं ते मन भी और तन भी उस रब दी याद दे नाल ठंडा हो जाता है। नाम वसै मन आए साडे अंदर उस वाहिगुरू दे नाम दा पसारा हुंदा है क्योंकि वो वाहिगुरू ही है आपे कारण करता करे। ये जिहड़ी सारी कायनात बनाई सृष्टि बनाई इहदा कारण करता है वो खुद ही है जिसने इस सारे नूं कीता है। सृष्ट देखै आप उपाय जिसनूं असीं कहंदे हैं कि कर कर देखै कीता अपना ज्यों तिसदी वडियाई कि भाई वो आप करदा है करके फिर वो जिनसी जिनसना भी हुंदा है खुश होना कि वो खुश हुंदा है। सो इत्थे गुरु अमरदास जी याद दहानी करवांदे ने कि आपे उस अकाल पुरख ने सृष्टि साजी और उन्होंने साज के फिर वो आप देखदा है सब एको एक वरतदा सारी कायनात दे विच सृष्टि चो खुद ही वरतदा है। अलख ना लखिया जाए लखना हुंदा है कि उसका कोई पैमाना कर सकना उन्होंने मिण सकना उनको तोल सकना पर उन्होंने बयान कर सकना पर वो अलख है उसनूं लखिया नहीं जा सकता। वो आपे प्रभु दयाल है आपे दे बुझाए। हाँ जदों असीं उहदी रज़ा च जीना सिख जांदे हैं वो सानू सच दे नेड़े ले आंदा है आप ही हकीकत समझा दिंदा है। गुरमती सद मन वसिया सच रहे लिवलाए। गुरु दी बख्शिश दे नाल गुरु दी मत दे उत्ते तुरदे वो वाहिगुरू साडे अंदर वसदा है और साडी लिव सच दे नाल लगदी है। जिन कर कारण धारिया सोई सार करे गुर कै शब्द पछाणिए जां आपे नदर करे से जन शब्दे सोहणे तित सच्चा दरबार गुरमुख सच्चा शब्द रते आप मेले करतार। कि जिस वाहिगुरू ने जिन कर कारण धारिया सोई सार करे कि जिन्हें सारी सृष्टि बनाई जिहड़ा भी उहदा कारण जान के उही सारियां दी सार लैंदा है। गुरु दे शब्द दे नाल जुड़ के उस वाहिगुरू दी पछाण हुंदी है पर यह भी तां संभव है आपे नज़र करे जे आप उसकी नज़र सवली होए ते जिन्हां ते नज़र सवली हुंदी है से जन शब्दे सोहणे जिन्हां दे अंदर शब्द वस जांदा है वो सोहणे हुंदे ने। वो तित सच्चे दरबार उस वाहिगुरू दे दरबार दे विच वो सोहणे नानक ते खुजले बन के आंदे ने। गुरमुख सच्चा शब्द रते आप मेले करतार ਜਿਹੜੇ ਗੁਰੂ ਦੇ ਵੱਲ ਮੂੰਹ ਕਰਕੇ ਤੁਰਦੇ ਨੇ ਸ਼ਬਦ ਨਾਲ ਮਿਲੇ ਹੋਏ ਨੇ ਉਹ ਉਸ ਦੇ ਰੰਗ ਵਿੱਚ ਰੱਤੇ ਹੋਏ ਔਰ ਵਾਹਿਗੁਰੂ ਉਹਨਾਂ ਦਾ ਆਪ ਹੀ ਮਿਲਾਪ ਕਰਵਾਉਂਦਾ ਹੈ। ਗੁਰਮਤੀ ਸੱਚ ਸਲਾਹਣ ਜਿਸ ਦਾ ਅੰਤ ਨਾ ਪਾਰਾਵਾਰ ਘਟ ਘਟ ਆਪੇ ਹੁਕਮ ਵਸੈ ਹੁਕਮ ਕਰੇ ਵਿਚਾਰ ਗੁਰ ਸ਼ਬਦੀ ਸਾਲਾਈ ਹੈ ਹਉਮੈ ਵਿੱਚੋਂ ਖੋਏ ਸਾ ਧਨ ਨਾਮੈ ਬਾਹਰੀ ਅਵਗਣਵੰਤੀ ਰੋਏ। कि गुरु की मत दे उत्ते तुरदे हैं सच की सलाहता करना ते जदों इस रस्ते ते तुरदे हैं फिर उस वाहिगुरू दा जिस नाल असीं प्यार पाया वो वाहिगुरू है जिस दा कोई अंत नहीं अंत ना पारावार घट घट आपे हुक्म वसै वो हर दिल दे विच वसदा है उहदा हुक्म हर एक ते चलदा है। हुक्मे करे विचार गुर शब्दी सालाई है हौमे विचों खोए। गुरु दे शब्द ते आमन्ना करके उहदी सिफत सलाह करन दे नाल साडे अंदरों हौमे ईगो अना खत्म हुंदी है। सा धन नावै धन हुंदा है इस्तरी रूह कि वो रूह जिहड़ी रब दे नाम तो बाहर ही है जिन्हें रब दे नाम दे नाल आमन्ना प्रेम नहीं पाया अवगणवंती रोए उस नूं ही दुख दा वो औगणा दी मारी हुई जिहड़ी है वो दुख दे विच जिंदगी विहांदी है। अखीरला पद है सच सलाही सच लगा सच्चा नाए तृप्त होए गुण विचारी गुण संग्रह अवगुण कड्डा धोए आपे मेल मिलाएंदा फिर विछोड़ा ना होए नानक गुर सलाही अपना जिदू पाई प्रभ सोए। कि सच की सलाहता करना सच दे नाल जुड़ना सच्चा ना अंदर वसना उहदे नाल ही अंदर तृप्त हुंदा है कंटेंटेड हुंदा है। उस दे वाहिगुरू दे गुणां नूं विचारना उहदे गुणां नूं इकट्ठा करना
ਇਹ ਅਲਟੀਮੇਟਲੀ ਜਿਹੜੇ ਸਾਡੇ ਅੰਦਰ ਔਗਣ ਨੇ, ਅਵਗਣ ਕੱਢਾਂ ਤੋਏ, ਉਹ ਧੁੱਪ ਕੇ ਬਾਹਰ ਨਿਕਲ ਜਾਂਦੇ ਨੇ। ਵਾਹਿਗੁਰੂ ਆਪ ਰਹਿਮਤ ਕਰਕੇ ਆਪੇ ਮੇਲ ਮਿਲਾਇੰਦਾ, ਫਿਰ ਵਿਛੋੜਾ ਨਾ ਹੋਏ, ਫਿਰ ਰੱਬ ਨਾਲ ਵਿਛੋੜਾ ਨਹੀਂ ਪੈਂਦਾ, ਰਹਿਮਤ ਕਰਕੇ ਆਪਣੇ ਨਾਲ ਮਿਲਾਉਂਦਾ ਹੈ। ਨਾਨਕ ਗੁਰ ਸਲਾਹੀ ਆਪਣਾ, ਜਿਦੂ ਪਾਈ ਪ੍ਰਭ ਸੋਏ। ਤੀਸਰੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਉਸ ਗੁਰੂ ਦੀ, ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ ਜਿਸ ਦੇ ਰਾਹੀਂ ਉਸ ਵਾਹਿਗੁਰੂ ਦੀ ਸ਼ੋਭਾ ਦੀ ਗੱਲ ਪਤਾ ਲੱਗੀ। ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਿੱਚ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।